ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੁਪਹਿਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਤੇ ਅੱਜ ਜਿਸ ਮਸਲੇ ਬਾਰੇ ਗੱਲਬਾਤ ਕਰਾਂਗੇ ਉਹ ਬੜਾ ਅਹਿਮ ਮਸਲਾ ਤੇ ਉਸ ਮਸਲੇ ਨੂੰ ਆਪਾਂ ਲਗਾਤਾਰ ਉਹਦੇ ਬਾਰੇ ਫੋਲੋ ਅਪ ਵੀ ਕਰ ਰਹੇ ਹਾਂ ਗੱਲਬਾਤ ਕਰਾਂਗੇ SB 550 ਦੇ ਵਿਰੋਧ ਦੇ ਵਿੱਚ ਜਿਹੜਾ ਰੋਸ ਮੁਜ਼ਾਹਰਾ ਹੋਇਆ ਉਸ ਰੋਸ ਮੁਜ਼ਾਹਰੇ ਦੇ ਵਿੱਚ ਕਿਹੜੇ ਕਿਹੜੇ ਪਹਿਲੂ ਸਾਹਮਣੇ ਨਿਕਲ ਕੇ ਆਏ ਨੇ ਤੇ ਉਸ ਰੋਸ ਮੁਜ਼ਾਹਰੇ ਦੇ ਦਰਮਿਆਨ ਹੋਇਆ ਕੀ ਕੁਝ ਡੇਵਿਡ ਕਟੇਜ ਦੀ ਜਿਹੜੇ ਕਿ ਇਸ ਬਿੱਲ ਨੂੰ ਲੈ ਕੇ ਆਏ ਨੇ ਖੁਦ ਉੱਥੋਂ ਦੀ ਸਟੇਜ ਤੇ ਪਹੁੰਚੇ ਪਰ ਜਦੋਂ ਮੂਹਰੋਂ ਪੰਜਾਬੀਆਂ ਨੇ ਉਹਨਾਂ ਨੂੰ ਸਵਾਲ ਕੀਤੇ ਤਾਂ ਉਹਨਾਂ ਨੂੰ ਗੱਲ ਨਹੀਂ ਆਉਣੀ ਮਤਲਬ ਕਿ ਇੰਨੀ ਕੁ ਤਿਆਰੀ ਦੇ ਨਾਲ ਇੰਨੀ ਕੁ ਪ੍ਰੈਪਰੇਸ਼ਨ ਦੇ ਨਾਲ ਉੱਥੇ ਜਿਹੜੇ ਸਾਡੇ ਭੈਣ ਭਰਾ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਪਹੁੰਚੇ ਉਹਨਾਂ ਦੀ ਇੰਨੀ ਕੁ ਤਿਆਰੀ ਸੀ ਇਸ ਬਿੱਲ ਨੂੰ ਲੈ ਕੇ ਉਹਨਾਂ ਦੇ ਮਨਾਂ ਦੇ ਵਿੱਚ ਇੰਨਾ ਗੁੱਸਾ ਸੀਗਾ ਕਿ ਡੇਵਿਡ ਕਟੇਜੀ ਨੂੰ ਉਹਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਔਖ ਮਹਿਸੂਸ ਹੋਣ ਲੱਗੀ ਤੇ ਇਹੀ ਤੁਹਾਡੀ ਸਭ ਤੋਂ ਵੱਡੀ ਜਦੋਂ ਤੁਸੀਂ ਜਿੱਤ ਦੀ ਨਿਸ਼ਾਨੀ ਹੈ ਕਿ ਜਦੋਂ ਤੁਸੀਂ ਟੇਬਲ ਤੇ ਹਰਾ ਦਿੰਦੇ ਹੋ ਆਪਣੇ ਵਿਰੋਧੀ ਧਿਰ ਨੂੰ ਜਦੋਂ ਤੁਸੀਂ ਟਾਕ ਦੇ ਵਿੱਚ ਤਰਕ ਦੇ ਵਿੱਚ ਆਪਣੇ ਵਿਰੋਧੀ ਨੂੰ ਜਿਹੜੀ ਉਹਦੀ ਪੁੱਠੀ ਛਾਲ ਲਵਾ ਦਿੰਦੇ ਆ ਤਾਂ ਫਿਰ ਤੁਹਾਡਾ ਕਿਤੇ ਨਾ ਕਿਤੇ ਹੱਥ ਉੱਤੇ ਰਹਿ ਜਾਂਦਾ ਹੈ ਹਾਲਾਂਕਿ ਹਲੇ ਵੀ ਬਹੁਤ ਸਾਰੇ ਪੜਾਅ ਬਚੇ ਨੇ ਬਿੱਲ ਨੂੰ ਪਾਸ ਕਰਾਉਣ ਦੇ ਲਈ ਜਾਂ ਬਿੱਲ ਨੂੰ ਫੇਲ ਕਰਾਉਣ ਦੇ ਲਈ ਆਪਣਾ ਤੱਡੀ ਚੁੱਟੀ ਦਾ ਜ਼ੋਰ ਲੱਗਿਆ ਕਿ ਬਿੱਲ ਵਾਪਸ ਹੋਵੇ ਪਰ ਫਿਰ ਵੀ ਜਿਹੜੀ ਦੂਜੀ ਧਿਰ ਆ ਉਹ ਟਸ ਤੋਂ ਮਸ ਹਲੇ ਨਹੀਂ ਹੋਣ ਲੱਗੀ ਇਸ ਬਿੱਲ ਦੇ ਵਿਰੋਧ ਦੇ ਵਿੱਚ ਰਾਜਧਾਨੀ ਤਾਂ ਜ਼ਰੂਰ ਹਿਲਾਈ ਹੈ ਪੰਜਾਬੀਆਂ ਨੇ ਪਰ ਹੁਣ ਅੱਗੇ ਕੀ ਹੈ ਇਹ ਬੜਾ ਜਾਣਨਾ ਬੜਾ ਰੌਚਕ ਹੈ ਤੇ ਇਹ ਵੀ ਜਾਣਨਾ ਬੜਾ ਰੌਚਕ ਹੈ ਕਿ ਹੁਣ ਜਿਹੜਾ ਅੱਗੇ ਦਾ ਕਦਮ ਹੋਊਗਾ ਤੇ ਉਸ ਦਾ ਕਦਮ ਦਾ ਤੋੜ ਡੇਵਿਡ ਕਟੇਜੀ ਦਾ ਆਫਿਸ ਜਾਂ ਉਹ ਖੁਦ ਕਿਵੇਂ ਲੱਭੇਗਾ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਧੰਨਵਾਦ ਪ੍ਰਵੀਨ ਸ਼ਰਮਾ ਜੀ ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਬਿਲਕੁਲ ਕੱਲ ਆਪਾਂ ਉੱਥੇ ਮੌਜੂਦ ਸੀਗੇ ਪੰਜਾਬੀ ਰੇਡੀਓ USA ਦੀ ਟੀਮ ਜਿਹੜੀ ਉੱਥੇ ਪਹੁੰਚੀ ਸੀ ਪੂਰੀ ਲਾਈਵ ਕਵਰੇਜ ਵੀ ਉੱਥੋਂ ਕੀਤੀ ਤੇ ਹੁਣ ਉੱਥੋਂ ਦਾ ਜਿਹੜੀਆਂ ਬਾਕੀ ਰਹਿ ਗਈਆਂ ਕਵਰੇਜ ਆ ਉਹ ਵੀ ਤੁਹਾਡੀ ਨਜ਼ਰ ਜਿਹੜੀ ਉਹ ਵੱਖ-ਵੱਖ ਪੇਸ਼ ਕਰ ਰਹੇ ਆ ਕਿੰਨੇ ਕੀ ਤਕਰੀਰਾਂ ਜਿਹੜੀਆਂ ਉੱਥੋਂ ਕੀਤੀਆਂ ਉਹ ਸਾਰਾ ਕੁਛ ਆ ਇਹ ਸਾਰੀ ਗੱਲਬਾਤ ਆ ਬਹੁਤਾ ਦੁਹਰਾ ਨਾ ਕਰਦੇ ਹੋਏ ਜਿਹੜੀ 7/11 ਦੀ ਘਟਨਾ ਵਾਪਰੀ ਸਟਾਕਟਨ ਵਾਲੀ ਉਸ ਤੋਂ ਬਾਅਦ ਦੇ ਵਿੱਚ ਇਸ ਬਿੱਲ ਦੇ ਬਾਰੇ ਆਪਾਂ ਨੂੰ ਵੀ ਪਤਾ ਲੱਗਾ ਰੇਡੀਓ ਨੂੰ ਪਤਾ ਲੱਗਾ ਅਸੀਂ ਇਸ ਦੀ ਗੱਲ ਨੂੰ ਮੋਹਰੇ ਰੱਖਿਆ ਤੇ ਇਵੈਂਚੁਅਲੀ ਇਸ ਆਵਾਜ਼ ਨੂੰ ਸੁਣਦੇ ਹੋਏ ਜਿੰਨੇ ਵੀ ਸਮਾਲ ਬਿਜ਼ਨਸ ਓਨਰਸ ਉਹਨਾਂ ਨੇ ਕਿਹਾ ਵੀ ਭਾਈ ਇਹ ਤਾਂ ਧੱਕਾ ਹੈ ਸ਼ਰੇਆਮ ਜੇ ਬਿੱਲ ਪਾਸ ਹੋ ਜਾਂਦਾ ਜਿਹੜਾ ਕਿ ਆਲਰੇਡੀ ਸੈਨੇਟ ਦੇ ਵਿੱਚ ਪਾਸ ਹੋ ਚੁੱਕਾ ਹੈ ਤੇ ਉਹ ਹੁਣ ਅਗਲੇ ਪੜਾਅ ਨੂੰ ਰੋਕਣ ਦੇ ਲਈ ਜਿਹੜੀ ਇਹ ਸਾਰੀ ਮੁਹਿੰਮ ਆ ਲੜਾਈ ਜਿਹੜੀ ਆ ਇਹ ਲਾਮਬੰਦੀ ਆ ਉਹ ਕੀਤੀ ਗਈ ਆ ਬਹੁਤ ਭਰਵਾਂ ਹੁੰਗਾਰਾ ਰਿਹਾ 1000 ਤੋਂ ਵੱਧ 1500 ਬੰਦਾ ਜਿਹੜਾ ਆ ਉੱਥੇ ਸੀਗਾ ਕੈਪੀਟਲ ਦੀ ਜਿਹੜੀ ਵੈਸਟ ਸਾਈਡ ਵਾਲੀਆਂ ਪੌੜੀਆਂ ਤੋਂ ਲੈ ਕੇ ਪਿੱਛੇ ਤੱਕ ਪਾਰਕ ਜਿਹੜਾ ਆ ਉਹ ਭਰਿਆ ਪਿਆ ਸੀ ਬਾਕੀ ਆਪਣੇ ਜਿੱਥੇ ਵੀ ਜਾਂਦੇ ਉਹ ਸੇਵਾ ਕਰਦੇ ਆ ਚਾਹ ਪਕੌੜੇ ਲੰਗਰ ਤੇ ਉਹ ਜਿਹੜਾ ਪਾਣੀ ਦਾ ਸੀਗਾ ਗਰਮੀ ਅੰਤਾਂ ਦੀ ਸੀ ਧੁੱਪੇ ਜਿਹੜਾ ਆ ਉਹ ਜੇ ਤੁਹਾਨੂੰ ਕਵੇ ਨਾ ਕੋਈ ਵੀ ਇੰਨੀ ਧੁੱਪ 'ਚ ਜਾ ਕੇ ਬਾਹਰ ਖੜ ਜਾਓ ਖੜਿਆ ਨਹੀਂ ਜਾਂਦਾ 110 ਡਿਗਰੀ ਤੱਕ ਤਾਪਮਾਨ ਦੀਆਂ ਸੰਭਾਵਨਾ ਸੀ ਜੇ ਨਾ 110 ਵੀ ਗਿਆ ਹੋਊ 105 6 7 ਤਾਂ ਜਿਹੜਾ ਉਹ ਗਿਆ ਹੀ ਗਿਆ ਸੀਗਾ ਵੀ ਇੰਨੀ ਜਿਹੜੀ ਗਰਮੀ ਦੇ ਵਿੱਚ ਧੁੱਪੇ ਖੜ ਕੇ ਤਕਰੀਰਾਂ ਵੀ ਕੀਤੀਆਂ ਤੇ ਲੋਕਾਂ ਨੇ ਖੜ ਕੇ ਸੁਣੀਆਂ ਵੀ ਸੋ ਉੱਥੇ ਸਾਰਾ ਕੁਝ ਜਿਹੜਾ ਉਹ ਵਾਪਰਿਆ ਸਮਾਲ ਬਿਜ਼ਨਸ ਓਨਰਸ ਨੇ ਇਸ ਦੇ ਵਿੱਚ ਪਹਿਲ ਕਰਦੇ ਹੋਏ ਇਸ ਨੂੰ ਪ੍ਰਬੰਧ ਨੂੰ ਜਿਹੜਾ ਉਹ ਅੱਗੇ ਲੈ ਕੇ ਆਂਦਾ ਤੇ ਅੱਗੇ ਜਿਹੜਾ ਉਹ ਚਲਾਇਆ ਜੋ ਕਿ ਆਪਾਂ ਕਵਾਂਗੇ ਵੀ ਸਫਲ ਰਿਹਾ ਬਾਕੀ ਜਿਹੜੀਆਂ ਆਰਗੇਨਾਈਜੇਸ਼ਨਾਂ ਕਈ ਜਿਹੜੀਆਂ ਆ ਉਹ ਬਾਅਦ ਦੇ ਵਿੱਚ ਜੁੜੀਆਂ ਉੱਥੇ ਕੀ ਕੁਝ ਵਾਪਰਿਆ ਉਹਦੇ ਬਾਰੇ ਹੌਲੀ ਤੁਹਾਨੂੰ ਆਪਾਂ ਸਾਰਾ ਕੁਝ ਦੱਸਾਂਗੇ ਕਿ ਜਿਹੜਾ ਦੋਗਲਾਪਨ ਵੀ ਇੱਥੇ ਕਈਆਂ ਦਾ ਜਿਹੜਾ ਉਹ ਸਾਹਮਣੇ ਜਿਹੜਾ ਉਹ ਆਇਆ ਕਈਆਂ ਦੀਆਂ ਅੱਖਾਂ ਤੋਂ ਪਰਦੇ ਵੀ ਜਿਹੜੇ ਉਸ ਦੇ ਬਾਰੇ ਚੁੱਕ ਹੋਏ ਹੋਣਗੇ ਕੌਣ ਕਿਸੇ ਨੂੰ ਕੀ ਕਹਿੰਦਾ ਹੈ ਕਿਵੇਂ ਆ ਉਹ ਸਾਰਾ ਕੁਝ ਜਿਹੜਾ ਉਹ ਵੇਖਿਆ ਤੇ ਆਪਣੇ ਨਾਲ ਇਸ ਟਾਈਮ ਜਿਹੜੇ ਕਾਫੀ ਚਿਰ ਤੋਂ ਆਪਣੇ ਨਾਲ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਕਰਦੇ ਆ ਰਹੇ ਜਸਕਰਨ ਸਿੰਘ ਸੋਹਤਾ ਜੀ ਉਹ ਇਸ ਟਾਈਮ ਜੁੜੇ ਆ ਬਾਕੀ ਆਪਾਂ ਸਰੋਤਿਆਂ ਦੀਆਂ ਵੀ ਕਾਲਸ ਲੈਣੀਆਂ ਆ ਹੋਰ ਕੀ ਅਪਡੇਟਸ ਇਸ ਤੋਂ ਬਾਅਦ ਦੇ ਵਿੱਚ ਹੋ ਰਹੀਆਂ ਆ ਇਸ ਬਿੱਲ ਨੂੰ ਲੈ ਕੇ ਕੀ ਕੋਈ ਮੀਟਿੰਗ ਹੋ ਰਹੀ ਆ ਜਾਂ ਕੀ ਹੋਣਾ ਅਗਲਾ ਪੜਾਅ ਕੀ ਆ ਇਸ ਜਿਹੜੀ ਮੁਹਿੰਮ ਤੋਂ ਬਾਅਦ ਅੰਦਰ ਦਾ ਟੇਬਲ ਕੀ ਹੋ ਰਿਹਾ ਆ ਉੱਪਰ ਦਾ ਟੇਬਲ ਕੀ ਆ ਜੋ ਕੁਝ ਸਾਨੂੰ ਪਤਾ ਲੱਗ ਰਿਹਾ ਆ ਉਹ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਜਿਹੜਾ ਉਹ ਸ਼ੇਅਰ ਕਰਾਂਗੇ ਤੇ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਜਸਕਰਨ ਸਿੰਘ ਸੋਹਤਾ ਜੀ ਜਸਕਰਨ ਭਾਜੀ ਜੀ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਰਾਜਗੜਵੀਰ ਸਿੰਘ, ਗੁਰਮੀਤ ਸਿੰਘ, ਸਤਿ ਸ੍ਰੀ ਅਕਾਲ ਤੁਹਾਨੂੰ ਸਤਿ ਸਾਰਿਆਂ ਸ੍ਰੀ ਨੂੰ ਮੇਰੇ ਵੀਰ। ਪ੍ਰਵੀਨ ਸ਼ਰਮਾ ਨਹੀਂ ਨਹੀਂ ਅਹ, ਪ੍ਰਵੀਨ ਸ਼ਰਮਾ ਪ੍ਰਵੀਨ ਸ਼ਰਮਾ, ਨਹੀਂ, ਮੈਂ ਨਹੀਂ ਸਹੀ ਜੀ। ਕਹਿ ਦਿੰਦਾ ਇਹਨੂੰ, ਵੈਸੇ ਮੈਨੂੰ ਪਤਾ ਮੇਰੇ ਦਿਮਾਗ 'ਚ ਨਿਕਲਦਾ, ਪਰ ਪ੍ਰਵੀਨ ਸਿੰਘ ਸ਼ਰਮਾ ਹੀ ਆ ਸਾਡਾ ਇਹ। ਸਹੀ ਠੀਕ ਹੈ ਜੀ, ਇਹ ਸਹੀ ਹੈ ਜੀ। ਹਾਂਜੀ ਹਾਂਜੀ ਹਾਂਜੀ। ਜੀ। ਸੋ ਕੱਲ ਦੇ ਪ੍ਰੋਟੈਸਟ ਦੇ ਵਿੱਚ ਦੇਖੋ ਸਾਰੇ ਜਣੇ ਪਹੁੰਚੇ, ਕਾਫੀ ਭਰਵਾਂ ਜਿਹੜਾ ਉਹ ਹੰਗਾਰਾ ਸੀ। ਹੰਗਾਰਾ ਸੀਗਾ। ਸਟੇਟ ਸੈਨੇਟਰ ਡੇਵਿਡ ਕੋਟੇਜ਼ੀ ਵੀ ਉੱਥੇ ਜਿਹੜਾ ਬਾਅਦ ਦੇ ਵਿੱਚ ਪਹੁੰਚ ਕੇ ਉਹਨੇ ਕਾਫੀ ਜਿਹੜੀਆਂ ਗੱਲਾਂ ਕੀਤੀਆਂ। ਓਵਰਆਲ ਤੁਸੀਂ ਜਸਕਰਨ ਭਾਜੀ ਇਸ ਪੂਰੇ ਪ੍ਰੋਟੈਸਟ ਨੂੰ, ਜਸਕਰਨ ਸੋਤਾ ਜੀ, ਕਿੱਦਾਂ ਤੁਸੀਂ ਦੇਖਦੇ ਆ? ਭਾਜੀ ਬਹੁਤ ਕਾਮਯਾਬ ਰਿਹਾ ਪ੍ਰੋਟੈਸਟ, ਇਹ ਸਕਸੈਸਫੁਲ ਸੀਗਾ ਬਹੁਤ। ਇੱਕ ਤਾਂ ਜਿੱਦਾਂ ਮੈਂ ਤਾਂ ਇਹ ਵੀ ਤੁਹਾਨੂੰ ਦੱਸ ਦਿੰਦਾ, ਕਈਆਂ ਅਖਬਾਰਾਂ ਨੇ ਜਿਹੜੀਆਂ ਇੱਥੇ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਦੇ ਵਿੱਚੋਂ ਇੱਕ ਚੈਨਲ, ਤੇ ਮੈਂ ਨਿਊਜ਼ਪੇਪਰ ਨਹੀਂ ਕਹੂੰਗਾ ਕਿਉਂਕਿ ਮੈਂ ਪੜ੍ਹਿਆ ਨਹੀਂ ਹਾਲੇ ਉਹ, ਇੱਕ ਚੈਨਲ ਨੇ ਜਿਹੜਾ ਕਿ ਹੁਣ ਚਲੋ ਮੈਨੂੰ ਇਹ ਲਫ਼ਜ਼ ਯੂਜ਼ ਤਾਂ ਨਹੀਂ ਕਰਨੇ ਚਾਹੀਦੇ ਪਰ ਕਰਨੇ ਪੈਣੇ, ਜਿਹੜੇ ਪ੍ਰੋ ਗਵਰਨਮੈਂਟ ਕਹਿ ਲਓ ਜਾਂ ਜਿਹੜੇ ਇਹਨਾਂ ਨੂੰ ਡੈਮੋਕ੍ਰੇਟਾਂ ਦਾ ਜ਼ਿਆਦਾ ਹੈਲਪ ਕਰਦੇ ਆ, ਜਾਂ ਜਿਹੜੇ ਔਥਰ ਬਿੱਲ ਤੇ ਉਹਨਾਂ ਨੂੰ ਕਰਦੇ ਆ, ਉਹਨਾਂ ਨੇ ਦੱਸਿਆ ਜੀ 200 ਬੰਦਾ ਸੀਗਾ ਉੱਥੇ। ਹੁਣ ਤੁਸੀਂ ਮੈਨੂੰ ਦੱਸੋ ਵੀ 200 ਬੰਦਾ ਸੀ ਉੱਥੇ? ਜੀ ਸਭ ਨੇ ਦੇਖਿਆ ਹੈ, 1000 ਤੋਂ ਵੱਧ ਬੰਦਾ ਸੀ ਉੱਥੇ। ਇੱਕ ਚੈਨਲ ਨੇ, ਬਾਕੀ ਚੈਨਲ ਨੇ ਸਿੱਧਾ ਜਿੱਦਾਂ ਯੂਨੀਵਿਜ਼ਨ ਹੋਇਆ, ਦੂਜੇ ਚੈਨਲ ਸੀਗੇ ਸਾਰੇ ਬੰਦੇ, ਈਵਨ ਮੈਕਸੀਕਨ ਚੈਨਲ ਯੂਨੀਵਿਜ਼ਨ, ਉਹ ਕਰਕੇ ਗਿਆ ਸਾਰਾ ਉਹਨਾਂ ਨੇ ਸਹੀ ਦਿੱਤਾ। ਇੱਕ ਚੈਨਲ ਸੀਗਾ ਜਿਹਨੇ ਕਿਹਾ ਕਿ ਜੀ ਉੱਥੇ 200 ਬੰਦਾ ਸੀਗਾ। ਕੌਣ, ਕਿਹੜਾ ਸੀਗਾ ਚੈਨਲ, ਦੱਸਿਓ ਜਰਾ। ਮੈਨੂੰ ਹੁਣ ਚੇਤੇ, ਉਹ ਸੀਗਾ ਆਈ ਥਿੰਕ ਫੌਕਸ ਸੀ, ਕਿਹੜਾ ਸੀਗਾ, ਮੈਂ ਤੁਹਾਨੂੰ ਕੱਢ ਕੇ ਦਿਖਾ ਦਿੰਦਾ ਜਦ ਕਿ ਮੈਂ ਚੇਤੇ ਕਰਦਾ। ਹਾਂਜੀ ਠੀਕ ਹੈ। ਤੇ ਉਹਨੇ ਵਿਚ ਇਹ ਬਹੁਤ ਮਾੜੀ ਗੱਲ ਆ ਕਿ ਤੁਸੀਂ ਅਨਟਰੂ ਆ 1000 ਬੰਦੇ ਨੂੰ, ਹਾਂਜੀ 1000 ਤੋਂ ਉੱਪਰ ਬੰਦੇ ਨੂੰ ਤੁਸੀਂ ਕਹਿਣ ਦੇਂਗੇ ਜੀ ਉੱਥੇ 200 ਬੰਦਾ ਸੀਗਾ। ਤੇ ਇਹ ਬਹੁਤ, ਅਦਰਵਾਈਜ਼ ਜਿਹੜਾ ਪ੍ਰੋਗਰਾਮ ਸੀਗਾ ਭਾਜੀ ਬਹੁਤ ਕਾਮਯਾਬ ਰਿਹਾ। ਮੈਂ ਤਾਂ ਇਹ ਵੀ ਗੱਲ ਕਹੂੰਗਾ ਕਿ ਸਾਨੂੰ ਜਿੰਨਾ ਸਾਨੂੰ ਐਕਸਪੈਕਟੇਸ਼ਨ ਸੀਗੀ ਨਾ, ਰਿਸਪੌਂਸ ਉੱਥੋਂ ਬਹੁਤ ਜ਼ਿਆਦਾ ਮਿਲਿਆ। ਕਾਮਨ ਮੈਨ ਦੀ ਕਾਲ ਸੀਗੀ, ਕਾਮਨ ਬੰਦੇ ਆਇਆ ਉੱਥੇ। ਇੱਕ ਦੋ ਜਿਹੜੀਆਂ ਮੈਨੂੰ ਹੁਣ ਲਫ਼ਜ਼ ਨਹੀਂ ਲੱਭ ਰਹੇ ਕਿ ਅਸੀਂ ਕਿਸੇ ਨੂੰ ਡਿਸਰਿਸਪੈਕਟ ਵੀ ਨਹੀਂ ਕਰਨਾ ਚਾਹੁੰਦੇ, ਕੁਛ ਕਹਿਣਾ ਵੀ ਨਹੀਂ ਚਾਹੁੰਦੇ, ਪਰ ਉੱਥੇ ਨਾ ਕੁਛ ਇਹੋ ਜਿਹੀਆਂ ਗੱਲਾਂ ਹੋਈਆਂ ਕਿ ਸ਼ੋਅ ਨੂੰ, ਇਸ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਕਿ ਪ੍ਰੋਟੈਸਟ ਨੂੰ, ਚਾਹੇ ਬੰਦੇ ਇਸ ਗੱਲ ਦਾ ਗੁੱਸਾ ਕਰਨ। ਕੱਲ੍ਹ ਵੀ ਇੱਕ ਬੰਦੇ ਨੇ ਮੈਨੂੰ ਕਿਹਾ ਵੀ ਤੂੰ ਜਦੋਂ ਦੇ ਲੱਗੇ ਤੂੰ ਆਪਕਾ ਦੇ ਦੁਆਲੇ ਹੋਇਆ ਆ। ਅਸੀਂ ਕਿਸੇ ਆਪਕਾ ਦੇ ਦੁਆਲੇ ਨਹੀਂ ਹੋਏ ਹੈਗੇ। ਮੈਂ ਨਾਂ ਤਾਂ ਲਿਆ ਕਿਉਂਕਿ ਉਹ ਬੰਦੇ ਦੇ ਐਗਜ਼ੈਕਟ ਵਰਡ ਸੀਗੇ ਕਿ ਅਸੀਂ ਆਪਕਾ ਦੇ ਦੁਆਲੇ ਹੋਏ ਹਾਂ। ਨੋ, ਅਸੀਂ ਤਾਂ ਸਿਰਫ ਸੱਚ ਦੱਸਣ ਡਏ ਆ ਕਿ ਕੌਣ ਕੀ ਕਰ ਲਿਆ ਆ। ਸਾਨੂੰ ਤਾਂ ਇਹ ਵੀ ਪਤਾ ਲੱਗਾ ਕਿ ਕੋਈ ਨਹੀਂ ਗੋ ਹੈਡ, ਦੱਸੋ, ਕੋਈ ਨਹੀਂ, ਜੋ ਵੀ ਸੱਚ ਆ ਦੱਸੋ। ਇਹ ਬੰਦੇ ਬਿਹਾਈਂਡ ਦਾ ਸੀਨ ਵੀ ਉਹਨਾਂ ਨਾਲ ਗੱਲਾਂ ਕਰਨ ਡਏ ਜੇ। ਤਾਂ ਜਿਹੜੀ ਗੱਲ ਕਰਨ, ਹੁਣ ਮੈਂ ਤੁਹਾਨੂੰ ਦੱਸਦਾ, ਸਾਨੂੰ ਉਹਨਾਂ ਬੰਦਿਆਂ ਦੀਆਂ ਸਪੈਸੀਫਿਕ, ਮੈਂ ਕੱਲ ਵੀ ਤੁਹਾਡੇ ਟੀਵੀ ਰੇਡੀਓ ਚੈਨਲ ਤੇ ਗੱਲ ਕੀਤੀ ਸੀਗੀ ਕਿ ਮੇਰੀ ਪਰਸਨਲੀ ਡੇਵ ਕਟੋਜੀ ਨਾਲ ਸੋਮਵਾਰ ਨੂੰ ਗੱਲ ਹੋਈ ਸੀਗੀ। 20 ਮਿੰਟ ਸਾਡੀ ਗੱਲ ਚੱਲਦੀ ਰਹੀ ਆ। ਨਾਲ ਮੇਰੇ ਮਨਦੀਪ ਸਿੰਘ ਸਿਲਮ ਵਾਲੇ ਭਾਜੀ ਸੀਗੇ, ਅਸੀਂ ਕਾਨਫਰੰਸ ਕਾਲ ਤੇ ਗੱਲ ਕੀਤੀ ਆ। ਇਹਨੇ ਮੰਗਲਵਾਰ ਨੂੰ ਸਾਨੂੰ ਸੱਦਿਆ ਕਿ ਮੇਰੇ ਨਾਲ ਤੁਸੀਂ ਆ ਕੇ ਬਹਿ ਕੇ ਗੱਲ ਕਰੋ, ਦੱਸੋ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਲਈ, ਆਪਾਂ ਡਿਸੀਜ਼ਨ ਬਣੇ। ਸਾਨੂੰ ਉਸ ਵੇਲੇ ਆਈ ਗਾਟ ਕੈਰੀਡ ਵੇ, ਅਸੀਂ ਮੋਮੈਂਟਮ ਦੇ ਨਾਲ ਹੋ ਗਿਆ। ਮੈਂ ਕਿਹਾ ਨਹੀਂ ਜੀ ਬਹੁਤ ਵਧੀਆ ਗੱਲ ਹੈ ਜੇ ਬੰਦਾ ਸਾਡੀ ਗੱਲ ਸੁਣਦਾ, ਸਾਡਾ ਕਹਿਣਾ ਮੰਨਦਾ ਆ, ਵੀ ਸਾਡੇ ਬਿੱਲ ਦੇ ਵਿੱਚ ਕੋਈ ਚੇਂਜ ਕਰਦਾ ਆ, ਤੇ ਸਾਡੇ ਲਈ ਇਹ ਬਹੁਤ ਵਧੀਆ ਗੱਲ ਆ ਇਹ। ਪਰ ਉਦੋਂ ਹਾਂ ਤਾਂ ਕਰ ਲਈ ਅਸੀਂ ਇਹਨਾਂ ਨੇ। ਤਾਂ ਮੈਂ ਉਹਨੂੰ ਕਹਤਾ ਠੀਕ ਹੈ ਜੀ ਕੱਲ ਨੂੰ ਮਿਲਦੇ। KCRA ਸੀਗਾ ਜੀ ਚੈਨਲ, ਉਹ ਮੈਨੂੰ ਆ ਗਿਆ ਜਦ KCRA ਚੈਨਲ ਨੇ ਕਿਹਾ ਕਿ KCRA ਸੈਕਰਾਮੈਂਟੋ ਬੰਦਾ ਸੀਗਾ ਉੱਥੇ, ਲੋਕਲ ਚੈਨਲ ਆ ਸੋਨੋ ਦਾ। ਤੇ ਇੱਥੋਂ ਤੁਸੀਂ ਹਿਸਾਬ ਕਿਤਾਬ ਲਾ ਸਕਦੇ ਆ ਬਈ ਆਪਣੇ ਚੈਨਲ ਕਿੰਨਾ ਸੱਚ ਬੋਲਦੇ। ਦੂਜੇ ਚੈਨਲਾਂ ਨੇ ਕਿਹਾ ਬੰਦਾ 1500 ਤੋਂ ਵੱਧ ਸੀਗਾ, ਕਈਆਂ ਨੇ 1000 ਤੋਂ ਵੱਧ ਗਿਆ, ਕਈਆਂ ਨੇ 1500 ਤੋਂ ਵੱਧ ਗਿਆ। ਸੋ ਕਮਿੰਗ ਬੈਕ ਟੂ ਦੈਟ ਪੁਆਇੰਟ ਅਗੇਨ, ਮੈਂ ਕੀ ਗੱਲ ਕਰ ਰਿਹਾ ਸੀਗਾ? ਹਾਂਜੀ, ਆਪਾਂ ਗੱਲ ਲਾਮਬੰਦੀ ਦੀ ਕਰ ਰਹੇ ਸੀ। ਲਾਮਬੰਦੀ ਦੀ ਹੀ ਕਰ ਰਹੇ ਸੀਗੇ। ਤੁਹਾਡੀ ਕੋਟੀਜ਼ੀ ਦੇ ਨਾਲ ਗੱਲਬਾਤ ਹੋਈ। ਹਾਂਜੀ, ਮੇਰੀ ਤਾਂ ਮਨਦੀਪ ਸਿੰਘ ਜੀ ਦੋਨਾਂ ਦੀ ਕੋਟੀਜ਼ੀ ਦੇ ਨਾਲ ਗੱਲ ਹੋਈ ਤੇ ਇਹਨੇ ਸਾਨੂੰ ਇਨਵਾਈਟ ਕੀਤਾ ਕਿ ਤੁਸੀਂ ਆ ਕੇ ਮੇਰੇ ਨਾਲ ਮੇਰੇ ਆਫਿਸ ਦੇ ਵਿੱਚ ਬਹਿ ਕੇ ਗੱਲ ਕਰੋ। ਈਵਨ ਇਹਨਾਂ ਨੇ ਵੀ ਕਿਹਾ ਕਿ 6th ਫਲੋਰ ਤੇ ਆ ਜਾਓ ਤੁਸੀਂ ਮੇਰੇ ਆਫਿਸ, ਆਪਾਂ ਉੱਥੇ ਬਹਿ ਕੇ ਤੁਹਾਡੇ ਨਾਲ ਗੱਲ ਕਰਦੇ ਆ। ਤੇ ਕਿਉਂਕਿ ਬੰਦਾ ਹੁੰਦਾ ਨਾ ਕਿ ਯਾਰ ਸਾਡੇ ਨਾਲ ਇਹ ਬੰਦਾ ਗੱਲ ਕਰ ਰਿਹਾ, ਸਾਡਾ ਮਸਲਾ ਹੱਲ ਕਰਨ ਦੀ ਸੋਚਣ ਡਿਆ, ਤੇ ਤੁਸੀਂ ਨਾ ਥੋੜੇ ਜਿਹਾ ਐਕਸਾਈਟਡ ਹੋ ਜਾਂਦੇ ਆ, ਹਨਾ। ਤੇ ਮੈਂ ਵੀ ਭਾਜੀ ਕਹਿੰਦੇ ਕਿੱਦਾਂ ਕਰਨੀ ਭਾਜੀ? ਮੈਂ ਕਿਹਾ ਨਹੀਂ ਜੀ ਗੱਲ ਕਰਨ 'ਚ ਕੋਈ ਹਰਜ ਨਹੀਂ ਗਾ। ਭਾ ਮੈਨੂੰ ਕਹਿੰਦੇ ਵੀ ਆਪਾਂ ਗੱਲ ਕਰ ਲਈਏ। ਮੈਂ ਥੋੜਾ ਹੈਜ਼ੀਟੇਟ ਕਰਦਾ ਸੀਗਾ। ਭਾਜੀ ਕਹਿੰਦੇ ਚਲੋ। ਮੈਂ ਕਿਹਾ ਠੀਕ ਹੈ ਜੀ, ਇਹਨੂੰ ਕੱਲ ਨੂੰ 1:45 ਤੇ ਅਸੀਂ ਮਿਲਦੇ ਹਾਂ, ਵਿਚ ਇਜ਼ ਮੰਗਲਵਾਰ ਨੂੰ, ਤੇ ਆਪਣੇ ਪ੍ਰੋਟੈਸਟ ਤੋਂ ਇੱਕ ਦਿਨ ਪਹਿਲਾਂ। ਤੇ ਉਸ ਵੇਲੇ ਮੈਂ ਉਦੋਂ ਤਾਂ ਹਾਂ ਕਰ ਦਿੱਤੀ। 5 ਵਜੇ ਤੋਂ ਘਰਾਂ ਨੂੰ ਚਲੇ ਗਏ। ਤਾਂ ਮੈਂ ਜਿੱਦਾਂ ਸ਼ਾਮ ਨੂੰ ਜਿੱਦਾਂ 9 ਵਜੇ ਮੇਰੇ ਦਿਮਾਗ 'ਚ ਨਾ ਜਿੱਦਾਂ ਅੱਚੋ ਜੀ ਮੈਨੂੰ ਲੱਗੀ ਕਿ ਮੈਨੂੰ ਜਿੱਦਾਂ ਚੈਨ ਜਿਹਾ ਨਾ ਆਵੇ ਯਾਰ। ਮੈਂ ਕਿਹਾ ਸਾਲਾ ਕੋਈ ਗਲਤ ਹੋ ਗਿਆ ਮੇਰੇ ਕੋਲੋਂ ਕੁਛ। ਤੇ ਰਾਤ ਨੂੰ ਭਾਜੀ ਮੈਂ ਰਾਤ ਨੂੰ ਸੌ ਨਹੀਂ ਸਕਿਆ। ਮੈਂ ਸੋਚਿਆ, ਮੈਂ ਕਿਹਾ ਯਾਰ ਕਿ ਮੇਰੇ ਦਿਮਾਗ 'ਚ ਗੱਲਾਂ ਕਿਉਂ ਆਉਣ ਡੀਆਂ ਆ?
ਫਿਰ ਮੈਂ ਸੋਚਿਆ, ਮੈਂ ਕਿਹਾ ਮੈਂ ਗਲਤ ਫੈਸਲਾ ਲੈ ਲਿਆ। ਅਸੀਂ ਲੋਕਾਂ ਨੂੰ ਪਹਿਲੇ ਦਿਨ ਤੋਂ ਕਹਿਣ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੋ, ਉੱਥੇ ਆਓ, ਪ੍ਰੋਟੈਸਟ ਤੇ ਵੱਧ ਤੋਂ ਵੱਧ ਬੰਦੇ ਜੁੜੋ। ਅਸੀਂ ਜੋ ਵੀ ਫੈਸਲਾ ਕਰਾਂਗੇ ਉਹ ਟਰਾਂਸਪੇਰੈਂਟ ਹੋਊਗਾ, ਤੁਹਾਨੂੰ ਪੁੱਛ ਕੇ, ਤੁਹਾਨੂੰ ਦੱਸ ਕੇ, ਬਿਨਾਂ ਪੁੱਛੇ ਤੋਂ, ਬਿਨਾਂ ਦੱਸੇ ਤੋਂ ਅਸੀਂ ਕਿਸੇ ਨੂੰ ਨਹੀਂ ਮਿਲਦੇ ਹੈਗੇ। ਆਪਾਂ ਗੱਲ ਕਹੀ ਸੀ ਨਾ। ਬਿਲਕੁਲ ਜੀ ਜੀ। ਸੋ ਬਿਲਕੁਲ ਜਸਕਰਨ ਭਾਜੀ, ਜਿੱਦਾਂ ਸਾਰਾ ਕੁਝ ਆਪਾਂ ਦੇਖਿਆ ਉੱਥੇ ਜੋ ਕੁਝ ਹੋਇਆ, ਡੇਵਿਡ ਕੋਟੇਜੀ ਵੀ ਉੱਥੇ ਆਇਆ, ਉਹਦੀ ਉਹ ਗੱਲ ਮੈਂ ਨਾ ਆਪਣੀ ਗੱਲ, ਮੈਂ ਪਹਿਲਾਂ ਆਪਣੀ ਗੱਲ ਫਿਨਿਸ਼ ਕਰ ਦਵਾਂ, ਕਿਉਂਕਿ ਮੈਂ ਦੂਜੇ ਦਿਨ ਸਵੇਰੇ 8 ਵਜੇ ਲੋਕਾਂ ਨੂੰ ਲੱਗੇ ਨਾ ਕਿ ਮੈਂ ਮਿਲ ਗਿਆ ਜਾ ਕੇ। ਦੂਸਰੇ ਦਿਨ ਸਵੇਰੇ 8 ਵਜੇ ਮੈਂ ਮਨਦੀਪ ਭਾਜੀ ਨੂੰ ਫੋਨ ਕੀਤਾ। ਮੈਂ ਕਿਹਾ ਭਾਜੀ ਡੇਵਿਡ ਕੋਟੇਜੀ ਦਾ ਆਫਿਸ ਫੋਨ ਕਰੋ, ਆਪਾਂ ਗੱਲ ਕਰੀਏ ਵੀ ਮੈਂ ਮਿਲਣ ਨਹੀਂ ਆ ਰਿਹਾ ਹੈਗਾ 45 ਤੇ ਉਹਨਾਂ ਨੂੰ, ਕਿਉਂਕਿ ਲੋਕਾਂ ਨੇ ਸਾਰਿਆਂ ਨੇ ਉੱਥੇ ਆਉਣਾ ਆ। ਕੱਲ ਨੂੰ ਉੱਥੇ ਗਿਆ ਨੂੰ ਸਾਨੂੰ ਬੰਦਾ ਕਹਿ ਦੇ ਤੁਸੀਂ ਜੀ ਆਪਣਾ ਪ੍ਰੋਟੈਸਟ ਕੈਂਸਲ ਕਰ ਦਿਓ, ਤਾਂ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਆ। ਅਸੀਂ ਤਾਂ ਫਸ ਗਏ ਨਾ ਉੱਥੇ। ਜਾਂ ਕੱਲ ਨੂੰ ਲੋਕੀ ਕਹਿਣ ਜਿਸ ਕਾਰਨ ਤਾਂ ਪਹਿਲਾਂ ਜਾ ਕੇ ਮਿਲਿਆ ਡੇਵਿਡ ਕੋਟੇਜੀ ਨੂੰ, ਪਤਾ ਨਹੀਂ ਉਹਦੇ ਕੋਲੋਂ ਕੀ ਮਖਾਣੇ ਲੈ ਲਏ ਹੋਣੇ ਆ, ਤਾਂ ਸਾਡਾ ਇਹਨੇ ਇਹ ਕਰਤਾ। ਅਸੀਂ ਮੈਂ ਕੈਂਸਲ ਕੀਤੀ ਇਹਨੂੰ। ਉਦੋਂ ਕਿਹਾ ਵੀ ਭਾਜੀ ਜੋ ਤੁਸੀਂ, ਭਾਜੀ ਮਤਲਬ ਡੇਵਿਡ ਕੋਟੇਜੀ ਨੂੰ ਇਹ ਆਫਰ ਦਿੱਤੀ ਕਿ ਤੁਸੀਂ ਜੋ ਵੀ ਕਹਿਣਾ ਹੈ ਉੱਥੇ ਪ੍ਰੋਟੈਸਟ ਉੱਤੇ ਆ ਕੇ ਸਾਨੂੰ ਦੱਸਿਓ, ਉੱਥੇ ਮਿਲਾਂਗੇ। ਅਸੀਂ ਪਰਸਨਲੀ ਬਿਨਾਂ ਪ੍ਰੋਟੈਸਟ ਤੋਂ, ਤੁਹਾਨੂੰ ਲੋਕਾਂ ਤੋਂ ਬਿਨਾਂ ਅਸੀਂ ਨਹੀਂ ਮਿਲਣਾ ਹੈਗਾ। ਔਰ ਉਸ ਬੰਦੇ ਨੇ ਵਧੀਆ ਕੀਤਾ ਕਿਉਂਕਿ ਬਿਲਕੁਲ ਇਹ ਬਾਅਦ ਦੇ ਵਿੱਚ ਇਹੀ ਗੱਲ ਹੋਣੀ ਸੀ ਵੀ ਤੁਸੀਂ ਮਿਲ ਲਿਆ ਤੇ ਖੌਰੇ ਅੰਦਰ ਖਾਤੇ ਪਤਾ ਨਹੀਂ ਕੀ ਗੱਲ ਹੋਈ ਆ। ਹੁਣ ਜੇ ਬਾਅਦ ਦੇ ਵਿੱਚ ਟ੍ਰਾਂਸਪੇਰੈਂਸੀ ਤਾਂ ਉੱਥੇ ਹੀ ਹਰਟ ਹੋ ਜਾਂਦੀ। ਉਹੀ ਗੱਲ ਜਿੱਦਾਂ ਆਪਾਂ ਫਾਰਮਰ ਪ੍ਰੋਟੈਸਟ ਹੀ ਦੇਖਦੇ ਜੀ, ਚੁੱਪ ਚਪੀਤੇ ਮੇਲ ਆਏ, ਹਨਾ ਵੀ ਉਹ ਸਾਰੀਆਂ ਚੀਜ਼ਾਂ ਫਿਰ ਉਹ ਇਵੈਂਚੁਅਲੀ ਸਵਾਲ ਉੱਠਦੇ ਆ ਕਿ ਉਹ ਤੋਂ ਬਾਅਦ ਦੇ ਵਿੱਚ ਵੀ ਜੇ ਕੋਈ ਮਿਲਦਾ ਆ ਬਗੈਰ ਦੱਸੇ ਮਿਲਦਾ ਆ, ਸਵਾਲ ਤਾਂ ਉੱਤੇ ਵੀ ਉੱਠਣਗੇ ਨਾ ਵੀ ਜੇ ਏਦਾਂ। ਬਿਲਕੁਲ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਜਿੱਦਾਂ ਤੁਸੀਂ ਉਹਨਾਂ ਨੂੰ ਕਹਿਤਾ, ਸੱਦਾ ਦੇਤਾ, ਉੱਥੇ ਆਏ ਵੀ, ਆਪਾਂ ਦੇਖਿਆ ਵੀ ਉਹਨੂੰ ਇੰਟਰੋਡਿਊਸ ਜਦੋਂ ਕੀਤਾ ਗਿਆ, ਉਹ ਏਦਾਂ ਆਖਿਆ ਗਿਆ ਵੀ ਜਿੱਦਾਂ ਜਿਹੜਾ 1000-1500 ਬੰਦਾ ਮੂਹਰੇ ਖੜਾ ਆ ਵੀ ਇਹਨਾਂ ਨੂੰ ਕੁਛ ਨਹੀਂ ਪਤਾ। ਬਿਲਕੁਲ ਵੀ ਇਹਨਾਂ ਨੂੰ ਜਿੱਦਾਂ ਕੁਛ ਜਾਣਦੇ ਨਹੀਂ, ਇਹਨਾਂ ਨੂੰ ਐਜੂਕੇਟ ਕਰਨਗੇ ਜੀ। ਅੱਜ ਇਹ ਐਜੂਕੇਟ ਕਰਨ ਦੇ ਲਈ ਇੱਥੇ ਆ ਰਹੇ ਆ ਤੇ ਹੁਣ ਇਹਨਾਂ ਨੂੰ ਵਾਰਮ ਵੈਲਕਮ ਕਰੋ। ਪਰ ਸਭ ਨੂੰ ਪਤਾ ਉੱਥੇ ਜੋ ਹੋਇਆ, ਉਹਦੀ ਬੂ ਵੀ ਹੋਈ, ਉਹਦੇ ਨੋ ਵੀ ਉਹਦੀਆਂ ਗੱਲਾਂ ਦੇ ਉੱਤੇ ਹੋਈ। ਜਿਹੜੇ ਸਵਾਲ ਦਿੱਤੇ ਗਏ ਉਹਨੂੰ ਪੁੱਛੀਆਂ ਗਈਆਂ, ਗੱਲਾਂ ਆਖੀਆਂ ਗਈਆਂ ਵੀ ਆਹ ਚੀਜ਼ ਆ, ਕਹਿੰਦਾ ਜੀ ਇਹ ਕਨਸਪੀਰੇਸੀ ਥਿਊਰੀ ਆ। ਹੁਣ ਤੁਸੀਂ ਆਪ ਸੋਚ ਲਓ, ਤੁਸੀਂ ਅਣਥੱਕ ਮਿਹਨਤ ਕਰ ਰਹੇ ਆ, ਤੁਸੀਂ ਦੂਰੋਂ ਆਏ ਆ, ਤੁਸੀਂ ਪੜ੍ਹੇ ਆ, ਇੱਥੇ ਬੜੇ ਉੱਥੇ ਡਾਕਟਰ ਵੀ ਸੀ, ਬੜੇ ਜਿਹੜੇ ਉੱਥੇ ਪੜ੍ਹੇ ਲਿਖੇ ਬੰਦੇ ਸੀ। ਉਹ ਕੀ ਕਿਸੇ ਨੂੰ ਸਮਝ ਹੀ ਨਹੀਂ ਆਈ ਮਿਲਦੀ। ਇਹ ਡੇਵਿਡ ਕੋਟੇਜੀ ਤਾਂ ਏਦਾਂ ਕਹਿ ਗਿਆ ਵੀ ਕਿਤੇ ਆਪਣੇ ਸਾਰੇ ਇੰਨੇ ਹੀ ਅਨਪੜ੍ਹ ਆ, ਮਾਤੜ ਆ, ਵੀ ਇਹਨਾਂ ਨੂੰ ਕੁਝ ਪਤਾ ਹੀ ਨਹੀਂ, ਐਵੇਂ ਏਡੇ ਬਿਜ਼ਨਸ ਬਣਾਈ ਫਿਰਦੇ ਆ। ਨਹੀਂ ਬਿਲਕੁਲ ਉਹਦੇ ਵਿੱਚ, ਕਿਉਂਕਿ ਜਦੋਂ ਅਸੀਂ ਇਹਨੂੰ ਮਨਾ ਕਰਤਾ ਨਾ, ਕਹਿੰਦਾ ਜੀ ਬਿਲਕੁਲ ਠੀਕ ਹੈ ਕਿ ਅਸੀਂ ਤੁਹਾਨੂੰ ਕੱਲ ਨੂੰ ਉੱਥੇ ਮਿਲਾਂਗੇ, ਆਈ ਐਗਰੀ ਵਿਦ ਯੂ ਗਾਇਜ਼। ਅਸੀਂ ਉਹਦੇ ਵਿੱਚ ਸਾਡਾ ਮਸਲਾ ਹੱਲ ਹੋ ਗਿਆ, ਉੱਥੇ ਕੱਲ ਨੂੰ ਬੰਦਾ ਉੱਥੇ ਆਊਗਾ। ਦੂਸਰੇ ਦਿਨ ਪ੍ਰੋਟੈਸਟ ਦੇ ਉੱਪਰ ਮੈਨੂੰ ਉੱਥੇ ਕੋਈ ਆਲਮੋਸਟ 2 ਵਜੇ ਆਪਣਾ ਪ੍ਰੋਟੈਸਟ ਦਾ 2 ਵਜੇ ਮੈਨੂੰ ਫੋਨ ਆਉਂਦਾ ਅੰਦਰੋਂ ਮਨਦੀਪ ਭਾਜੀ ਦਾ, ਠੀਕ ਹੈ, ਜਿਹੜੇ ਮੁੰਡੇ ਆਪਣੇ ਨੂੰ ਜੁੜਿਆ ਸਲਮਾ ਵਾਲੇ, ਜਿਹੜੇ ਪਲਾਨਿੰਗ ਕਮਿਸ਼ਨ ਦੇ ਵਿੱਚ ਆ। ਉਹ ਕਹਿੰਦੇ ਵੀ ਜਸਕਰਨ ਭਾਜੀ ਮੈਂ ਡੇਵਿਡ ਕੋਟੇਜੀ ਦੇ ਆਫਿਸ ਦੇ ਵਿੱਚ ਆ ਤੇ ਇਹ ਆਉਣ ਨੂੰ ਤਿਆਰ ਆ, ਕਿੰਨੇ ਵਜੇ ਲੈ ਕੇ ਆਈਏ ਇਹਨਾਂ ਨੂੰ? ਤੇ ਮੈਂ ਕਿਹਾ ਭਾਜੀ ਵੀ ਹੁਣੇ ਸ਼ੁਰੂ ਹੋਇਆ ਆ, ਵੀ 2:30 ਵਜੇ ਇਹ ਆ ਜਾਣ, ਦੈਟਸ ਦਾ ਬੈਸਟ ਟਾਈਮ ਆ। ਉਦੋਂ ਆਪਣੇ ਜਿਹੜੇ ਬੰਦੇ ਹਾਲੇ ਰਾਹ ਜਾ ਰਹੇ ਆ ਉਹ ਵੀ ਆ ਜਾਣਗੇ, ਵੀ ਤੁਸੀਂ 2:30 ਵਜੇ ਇੱਥੇ ਪਹੁੰਚ ਜਾਓ। ਇਹ ਉਸ ਵੇਲੇ ਉਹ ਭਾਜੀ ਉਹਨੇ ਉਸ ਵੇਲੇ ਕਹਿੰਦੇ, ਮੈਂ ਇਹਨਾਂ ਨੂੰ ਕਿੰਨੇ ਵਜੇ ਕਹਿ ਦਵਾਂ? ਮੈਂ ਕਿਹਾ ਭਾਜੀ ਇਹਨਾਂ ਨੂੰ 2:30 ਵਜੇ ਕਹਿ ਕੇ ਤੁਸੀਂ ਆ ਜਾਓ ਇੱਥੇ ਵੀ, ਕਿਉਂਕਿ ਆਪਾਂ ਹੁਣ ਬੰਦਾ ਆਪਣਾ ਸ਼ੁਰੂ ਹੋ ਗਿਆ ਪ੍ਰੋਗਰਾਮ। ਤੇ ਉਹ ਭਾਜੀ ਉਹਨਾਂ ਦੇ ਆਫਿਸ ਵਿੱਚ ਸੀਗੇ ਉਸ ਵੇਲੇ ਮਨਦੀਪ, ਉਹਨਾਂ ਦੇ ਆਫਿਸ ਵਿੱਚ ਉਹਨਾਂ ਨੇ ਕਿਹਾ ਜੀ ਤੁਸੀਂ 2:30 ਤੇ ਉੱਥੇ ਆ ਜਾਓ। ਜਦੋਂ ਭਾਜੀ ਉੱਥੋਂ ਨਿਕਲੇ ਆ ਤਾਂ ਉਦੋਂ ਇਹ ਦੂਸਰੇ ਬੰਦੇ ਜਿਹੜੇ ਬੋਬੀ ਸਿੰਘ ਐਲਨ ਹੋਣੀ, ਇਹਨਾਂ ਦੀ ਟੀਮ ਜਿਹੜੀ ਸੀਗੀ, ਇਹ ਉੱਥੋਂ ਗਏ ਆ ਤੇ ਇਹਨਾਂ ਨੂੰ ਸਾਰਾ ਲੱਗਾ, ਇਹਨਾਂ ਨੇ ਆਪਣਾ ਕ੍ਰੈਡਿਟ ਲੈਣ ਦੀ ਜਿਹਨੇ ਵੀ ਜੋ ਵੀ ਇਹਨਾਂ ਨੇ ਕੁਛ ਕੀਤਾ। ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਨਦੀਪ ਦੇ ਨਾਲ ਉਹ ਆ ਰਹੇ ਸੀਗੇ। ਮਨਦੀਪ ਨੇ ਕਿਹਾ ਜੀ ਤੁਸੀਂ 2:30 ਵਜੇ ਆ ਜਾਓ, ਮੈਂ ਉੱਥੇ ਚੱਲਿਆ। ਉਹ ਕਹਿੰਦੇ ਅਸੀਂ ਆਉਣੇ ਆ। ਤਾਂ ਬਾਕੀ ਜਿਹੜੇ ਬੰਦੇ ਲੈ ਕੇ ਆਏ ਆ ਤੁਹਾਨੂੰ ਉਹਨਾਂ ਨੂੰ ਪਤਾ, ਤੇ ਉਹਨਾਂ ਨੇ ਜਿੱਦਾਂ ਉਹਨੂੰ ਇੰਟਰੋਡਿਊਸ ਕੀਤਾ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਆ। ਬਾਕੀ ਜਿਹੜੀ ਗੱਲਾਂ ਹੌਲੀ ਹੌਲੀ ਬਾਹਰ ਆਉਣਗੀਆਂ ਕਿੱਦਾਂ ਆ, ਤੇ ਉਸ ਵੇਲੇ ਇਸ ਪ੍ਰੋਗਰਾਮ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਵੇਲੇ ਇਹਨੂੰ ਦੱਸਿਆ ਗਿਆ ਕਿ ਇਹ ਜਿਹੜੇ ਦੂਏ ਬੰਦੇ ਆ ਜਿਨ੍ਹਾਂ ਨੇ ਸ਼ੁਰੂ ਕੀਤਾ ਉਹ ਇੱਥੇ ਕੱਖ ਨਹੀਂ ਲੱਗਦੇ ਹੈਗੇ, ਇਹਨੂੰ ਸਾਰੇ ਕੁਛ ਇਹਨੂੰ ਕਰਨ ਵਾਲੇ ਅਸੀਂ। ਇਹ ਕਹਾਣੀ ਉੱਥੇ ਹੋਈ ਆ। ਇਹ ਸੁਣਨ ਵਾਲੇ ਜਿੰਨੇ ਉੱਥੇ ਬੰਦੇ, ਏਡੀ 105 ਗਰਮੀ ਦਾ ਰਸ਼, ਉਹਦੇ ਵਿੱਚ ਜਿਹੜਾ ਬੰਦਾ ਉੱਥੇ 1500 ਬੰਦਾ ਪਲੱਸ ਚੱਲ ਕੇ ਆਇਆ ਸੀਗਾ, ਉਹਨਾਂ ਨੂੰ ਅਸੀਂ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਸਾਡੀ ਕੋਈ ਬੈਡ ਇੰਟੈਂਸ਼ਨ ਨਹੀਂ ਸੀਗੀ। ਜਿਨ੍ਹਾਂ ਦੀ ਬੈਡ ਇੰਟੈਂਸ਼ਨ ਸੀਗੀ ਉਹਨਾਂ ਨੇ ਕੀ ਕੀਤਾ, ਕਿਹੜੇ ਪੋਲੀਟੀਕਲ ਮਾਈਲੇਜ ਲੈਣੇ ਆ, ਕਿਹੜੀਆਂ ਟਿਕਟਾਂ ਉਹ ਲੱਭਦੇ ਆ ਉੱਥੋਂ, ਉਹ ਤੁਸੀਂ ਉਹਨਾਂ ਨੂੰ ਪੁੱਛਿਓ। ਤੇ ਡੇਵ ਕੋਟੇਜੀ ਇਹਨਾਂ ਦੇ ਜਾਣ ਤੋਂ ਪਹਿਲਾਂ ਸਾਡੇ ਨਾਲ ਆਉਣ ਲਈ ਤਿਆਰ ਸੀਗਾ। ਸਾਡੀ ਉਹਦੇ ਨਾਲ ਸੋਮਵਾਰ ਵੀ ਗੱਲ ਹੋਈ, ਮੰਗਲਵਾਰ ਵੀ ਗੱਲ ਹੋਈ ਸੀ ਕਿ ਮੈਂ ਆਊਂਗਾ। ਤੇ ਜਿਹੜੇ ਬੰਦੇ ਉੱਥੇ ਨੂੰ ਲੈ ਕੇ ਆਏ ਉਹਨਾਂ ਨੇ ਸਿਰਫ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕੀਤੀ ਆ। ਮੇਰੀ ਕਿਸੇ ਨਾਲ ਪਰਸਨਲ ਰੰਜਿਸ਼ ਨਹੀਂ ਕੋਈ ਵੀ, ਪਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ
ਜਿੰਨਾ ਤੁਸੀਂ ਉੱਥੇ ਹਾਰਡ ਵਰਕ ਕੀਤਾ ਹੈ, ਤੁਹਾਡੇ ਨਾਲ ਹੀ ਉਹਨਾਂ ਦੀ ਗੱਲ ਹੋਣਾ ਚਾਹੀਦੀ ਹੈ, ਨਾ ਕਿ ਉਹਨਾਂ ਦੀ ਕਿਸੇ ਆਰਗੇਨਾਈਜੇਸ਼ਨ ਨਾਲ ਜਾਂ ਕੋਈ ਨਹੀਂ ਗੁਰਦੁਆਰਾ ਉੱਥੇ ਦੇਖੋ ਜਸਕਰਨ ਭਾਜੀ ਇਹ ਵੀ ਮੁੱਦਾ ਚੱਕਿਆ ਗਿਆ ਵੀ ਭਾਈ ਜਦੋਂ ਇਹ ਬਿੱਲ ਬਣਾਇਆ ਤੂੰ ਤਾਂ ਰੀਟੇਲਰਸ ਨੂੰ ਪੁੱਛਿਆ ਹੀ ਨਹੀਂ। ਬਿਲਕੁਲ ਤੁਸੀਂ ਤਾਂ ਸੱਦਿਆ ਵੀ ਨਹੀਂ, ਤੁਸੀਂ ਤਾਂ ਗੱਲਬਾਤ ਵੀ ਨਹੀਂ ਕੀਤੀ ਇਹਨਾਂ ਦੇ ਨਾਲ, ਮੂੰਹ ਚੱਕ ਕੇ ਜਿਹੜਾ ਤੁਸੀਂ ਬਣਾ ਦਿੱਤਾ। ਇਹ ਤਾਂ ਚਲੋ ਇਦਾਂ ਆ ਵੀ ਜੇ ਇਸ ਬਿੱਲ ਦੇ ਬਾਰੇ ਆਪਾਂ ਵੀ ਨਾ ਗੱਲ ਕਰਦੇ ਤਾਂ ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ। ਸੈਨੇਟ 'ਚ ਤਾਂ ਪਾਸ ਹੋ ਹੀ ਚੱਕਾ ਸੀਗਾ, ਤੇ ਜੇ ਸੈਨੇਟ 'ਚ ਪਾਸ ਜੀ ਉੱਥੇ ਇਹ ਗੱਲ ਆ, ਉੱਥੇ ਸਾਰਾ ਕਸੂਰ ਜਿਹੜੇ ਆਪਣੀ ਕਮਿਊਨਿਟੀ ਦੇ, ਆਪਣੀ ਆਰਗੇਨਾਈਜੇਸ਼ਨ ਦੇ ਲੌਬੀਇਸਟ ਬੰਦੇ ਜਿਹੜੇ ਹੋਣਗੇ ਨਾ, ਹੁਣ ਉਹਨਾਂ ਦਾ ਵੀ ਸਾਨੂੰ ਇਨਫੋਰਮੇਸ਼ਨ ਕੱਢਣੀ ਪੈਣੀ ਆ। ਜਦ ਅਸੀਂ ਉਹਨਾਂ ਨੂੰ ਇੰਨੀ ਫੰਡਿੰਗ ਦਿੰਨੇ ਆ, ਅਸੀਂ ਉਹਨਾਂ ਦੀ ਵੋਟ ਪਾਉਨੇ ਆ, ਇਹਦਾ ਮਤਲਬ ਕਿ ਆਪਣੇ ਵਿੱਚ ਜਿਨ੍ਹਾਂ ਦੇ ਕਹੇ ਤੇ ਆਪਣੇ ਲੋਕ ਵੋਟ ਪਾਉਂਦੇ। ਹੁਣ ਜੇ ਮੇਰੇ ਕਹੇ ਤੇ ਕੋਈ ਬੰਦਾ ਕਿਸੇ ਡੈਮੋਕ੍ਰੈਟ ਕੈਂਡੀਡੇਟ ਨੂੰ ਜਾਂ ਕਿਸੇ ਰਿਪਬਲਿਕਨ ਨੂੰ ਜਾਂ ਕਿਸੇ ਨੂੰ ਵੋਟ ਪਾਉਂਦਾ, ਦੈਟ ਮੀਨਸ ਕਿ ਆਮ ਦਾ ਲੌਬੀਇਸਟ, ਰਾਈਟ? ਬਿਲਕੁਲ। ਉਹ ਬੰਦੇ ਆ ਜਿਹੜੇ ਉਹ ਫਿਰ ਇਹਦਾ ਮਤਲਬ ਜਿਹੜੇ ਲੌਬੀਇਸਟ ਸੀਗੇ ਆਪਣੇ, ਉਹਨਾਂ ਨੂੰ ਸਾਰਾ ਕੁਝ ਪਤਾ ਸੀਗਾ। ਉਹਨਾਂ ਦੇ ਬਿਨਾਂ ਪਤੇ ਤੋਂ ਇਹ ਬਿੱਲ ਸੈਨੇਟ ਦੇ ਵਿੱਚ ਪਾਸ ਕਿੱਦਾਂ ਹੋ ਗਿਆ? ਜਦੋਂ ਉਹਨਾਂ ਦਾ ਕੰਮ ਹੀ ਇਹ ਦੱਸਣਾ, ਪਤਾ ਕਰਨਾ ਕੀ ਹੋ ਰਿਹਾ। ਲੌਬੀਇਸਟ ਦਾ ਕੰਮ ਹੁੰਦਾ ਆਪਣੇ ਲੋਕਾਂ ਨੂੰ ਦੱਸਣਾ ਕੀ ਹੋਇਆ ਹੈ, ਤੇ ਲੌਬੀਇਸਟ ਦਾ ਕੰਮ ਹੁੰਦਾ ਆ ਉਹਨਾਂ ਨੂੰ ਪੋਲੀਟੀਸ਼ੀਅਨ ਨੂੰ ਪੁੱਛਣਾ ਕਿ ਤੁਸੀਂ ਕਿਹੜਾ ਬਿੱਲ ਕਾਹਦੇ ਲਈ ਲੈ ਕੇ, ਮੇਰੀ ਕਮਿਊਨਿਟੀ ਨੂੰ ਹਰਟ ਤਾਂ ਨਹੀਂ ਕਰ ਰਿਹਾ, ਆਈ ਰਿਪਰੈਜ਼ੈਂਟ ਦਿਸ ਕਮਿਊਨਿਟੀ। ਸੋ ਉਹ ਤੁਸੀਂ ਪਤਾ ਕਰੋ ਕਿ ਲੌਬੀਇਸਟ ਕੌਣ ਆ। ਜਿਨ੍ਹਾਂ ਬੰਦਿਆਂ ਨੇ ਆਪਣੇ ਤੱਕ ਇਹ ਖਬਰ ਨਹੀਂ ਪਹੁੰਚਾਈ ਤੇ ਇਸ ਬਿੱਲ ਨੂੰ ਸੈਨੇਟ ਵਿੱਚ ਪਾਸ ਹੋਣ ਦਿੱਤਾ, ਸਾਨੂੰ ਉਹ ਬੰਦੇ ਲੱਭਣੇ ਪੈਣੇ ਤੇ ਉਹਨਾਂ ਬੰਦਿਆਂ ਦਾ ਬਾਈਕਾਟ ਕਰਨਾ ਪੈਣਾ ਆਪਾਂ ਨੂੰ। ਆਪਣੇ ਨਾਲ ਜਸਕਰਨ ਭਾਜੀ ਜੁੜੇ ਨੇ ਹਰਜੀਤ ਜੀ, ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਕਿ ਜਿਹੜੇ ਉੱਥੇ ਜਿਨ੍ਹਾਂ ਨੇ ਇਸ ਪ੍ਰੋਟੈਸਟ 'ਚ ਹਿੱਸਾ ਲਿਆ ਉਹਨਾਂ ਨੂੰ ਕੀ ਲੱਗਾ, ਤੇ ਤੁਹਾਡੇ ਉਦਾਂ ਓਵਰਆਲ ਕੀ ਵਿਚਾਰ ਆ, ਜਿੱਦਾਂ ਗੱਲਾਂ ਹੁਣ ਸਾਹਮਣੇ ਜੋ ਆ ਰਹੀਆਂ ਆ ਉਸ ਦੇ ਬਾਰੇ ਤੁਸੀਂ ਕੀ ਜਿਹੜਾ ਉਹ ਸੋਚਦੇ ਆ ਤੇ ਕੀ ਉਮੀਦ ਵੀ ਰੱਖਦੇ ਆ। ਚਲੋ ਹੈ ਤਾਂ ਆਪਣੀ ਭੈਣ ਭਾਈ, ਕੀ ਰਾਹੋਂ ਦੂਜੇ ਰਾਹ ਪੈ ਗਏ ਆ, ਕੀ ਸਿਰਫ ਇੱਕ ਹੋਰ ਚੀਜ਼ ਬਣ ਰਹੀ ਹੈ? ਚਲੋ ਇਹਦੇ ਤੇ ਆਪਾਂ ਚਰਚਾ ਕਰਦੇ ਹਾਂ। ਹਰਜੀਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਜੀ ਮੈਂ ਜਸਕਰਨ ਸਿੰਘ ਸੋਤਾ ਜੀ ਤੇ ਪੰਜਾਬੀ ਰੇਡੀਓ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ। ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਲੋਕਾਂ ਨੂੰ ਜਗਾਇਆ ਤੇ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ। ਬਹੁਤ ਪ੍ਰੋਟੈਸਟ ਕਾਮਯਾਬ ਰਿਹਾ। ਤੇ ਦੂਜੀ ਜਿਹੜੀ ਤੁਸੀਂ ਹੁਣੀ ਗੱਲ ਕੀਤੀ ਆ ਜਸਕਰਨ ਜੀ ਸੋਤਾ ਜੀ, ਤੇ ਇਹ ਜਿਹੜੇ ਐਸੋਸੀਏਸ਼ਨ ਹੈਗੀਆਂ ਨਾ, ਇਹਨਾਂ ਦੇ ਲੌਬੀਇਸਟ ਦਾ ਪਤਾ ਲਾਉਣਾ ਵੀ ਚਾਹੀਦਾ। ਮੈਨੂੰ ਤਾਂ ਪਤਾ ਲੱਗਾ ਕਿ ਜਿਹੜੇ ਆਪਣੇ ਮੇਅਰ ਨੇ ਐਲਗਰੋਵ ਦੇ, ਬੌਬੀ ਸਿੰਘ ਐਲਨ, ਉਹ ਜਿਹੜੇ ਲੈ ਕੇ ਆਏ ਸੀ ਡੇਵ ਕਟੋਜੀ ਨੂੰ, ਜਿਨ੍ਹਾਂ ਨੇ ਇੰਟਰੋਡਿਊਸ ਕੀਤਾ ਉੱਥੇ, ਜਿਨ੍ਹਾਂ ਨੇ ਇੰਟਰੋਡਿਊਸ ਕੀਤਾ ਕਿ ਜੀ ਡੇਵ ਕਟੋਜੀ ਦੱਸਣਗੇ ਤੁਹਾਨੂੰ ਇਸ ਬਾਰੇ, ਐਜੂਕੇਟ ਕਰਨਗੇ ਕਹਿੰਦੇ ਸੀ ਜੀ। ਹੁਣ ਰਾਜ ਕਰਨੇ ਤਾਂ ਫੱਟੇ ਚੱਕੇ ਸੀ, ਰਾਜ ਕਰਨੇ ਫੱਟੇ ਚੱਕੇ ਤੇ ਫਿਰ ਸਾਨੂੰ ਐਜੂਕੇਟ ਕਰਨ ਦੀ ਲੋੜ ਨਹੀਂ, ਸਾਨੂੰ ਪਹਿਲਾਂ ਹੀ ਪਤਾ ਕੀ ਕੀਤਾ ਹੈ। ਤੇ ਜੇ ਏਦਾਂ ਦੇ ਬੰਦੇ ਉਹਨਾਂ ਦੇ ਲੌਬੀਇਸਟ ਨੇ, ਉਹਨਾਂ ਦੇ ਕੰਮ ਕਰਦੇ ਆ, ਤੇ ਆਪਣੀ ਜਨਤਾ ਨੂੰ ਕਿਉਂ ਨਹੀਂ ਦੱਸਿਆ ਇਹਨਾਂ ਨੇ ਵੀ ਇਹ ਪਹਿਲਾਂ ਬਿੱਲ ਪਾਸ ਹੋ ਰਿਹਾ, ਜਾਗੋ ਕੁਛ ਕਰੋ? ਕਿਉਂ ਨਹੀਂ ਦੱਸਿਆ? ਕਿਉਂ ਪੰਜਾਬੀ ਰੇਡੀਓ ਨੂੰ ਅੱਗੇ ਆਉਣਾ ਪਿਆ? ਤੇ ਮੈਨੂੰ ਹੋਰ ਵੀ ਪਤਾ ਲੱਗਾ ਭਾਜੀ, ਮੈਂ ਸਾਰੀ ਜਨਤਾ ਨੂੰ ਬੇਨਤੀ ਕਰਦਾ ਵੀ ਦਿਨ ਸਾਡੇ ਕੋਲ ਹੈਗੇ 20 ਗਿਣਤੀ ਦੇ, 20-25 ਹੋਣਗੇ ਜਾਂ 20-25 ਹੈਗੇ ਆ। ਅਗਲੇ ਮਹੀਨੇ ਇਹ ਬਿੱਲ ਲਿਆਉਣਾ ਉਹਨਾਂ ਨੇ। ਇਹਦੇ 20 ਦਿਨਾਂ ਦੇ ਵਿੱਚ ਤੁਸੀਂ ਹਮਲਾ ਮਾਰਨਾ ਪੈਣਾ ਤੁਹਾਨੂੰ। ਜਿੱਦਾਂ ਹੁਣ ਭਾਜੀ ਜਸਕਰਨ ਸਿੰਘ ਜੁੜੇ ਨੇ ਤੁਹਾਡੇ ਨਾਲ, ਇਹ ਕਰਦੇ ਨੇ, ਹਿੰਮਤ ਰੱਖਦੇ ਨੇ। ਬਾਕੀ ਪੰਜਾਬੀ ਰੇਡੀਓ ਜੋ ਤੁਹਾਡੇ ਤੱਕ ਸੁਨੇਹੇ ਪਹੁੰਚਾਉਂਦਾ, ਇਹ ਕਰਨਗੇ। ਤੁਸੀਂ ਜਿੱਦਾਂ ਸਾਡੇ ਕੋਲ 80 ਅਸੈਂਬਲੀ ਮੈਂਬਰ ਨੇ ਸਾਰੇ ਜੀ, ਉਹਨਾਂ ਵਿੱਚ 18 ਰਿਪਬਲਿਕਨ ਨੇ, ਉਹ ਸਾਡੇ ਨਾਲ ਹੋ ਸਕਦੇ ਆ, ਹੋ ਸਕਦਾ ਸਪੋਰਟ ਕਰਨ, ਸਟਾਪ ਕਰਨ ਦੀ। ਪਰ ਸਾਡਾ ਸਾਰਿਆਂ ਦਾ ਜਿੱਥੇ ਜਿੱਥੇ ਆਪਣੇ ਪੰਜਾਬੀ ਰਹਿੰਦੇ ਆ ਉਸ ਏਰੀਏ ਦੇ ਵਿੱਚ ਤੁਸੀਂ ਆਪਣੇ ਅਸੈਂਬਲੀ ਮੈਂਬਰ ਦੇ ਕੋਲ ਜਾਓ, ਪਹਿਲਾਂ ਪੁੱਛੋ ਵੀ ਉਹ ਤੁਹਾਡੀ ਇਹ ਬਿੱਲ ਦੇ ਹੱਕ 'ਚ, ਇਹਨੂੰ ਸਟਾਪ ਕਰਨ ਦੇ ਹੱਕ 'ਚ ਹੈਗੇ ਜਾਂ ਨਹੀਂ। ਜੇ ਨਹੀਂ ਹੈਗੇ, 10-15 ਬੰਦੇ ਇਕੱਠੇ ਹੋ ਕੇ ਹੋਰ ਨਾਲ ਲੈ ਕੇ ਪੰਜਾਬੀ ਰੇਡੀਓ ਨੂੰ ਦੱਸੋ ਤੁਸੀਂ ਕਿੱਥੇ ਕਿੱਥੇ ਇਕੱਠੇ ਹੋ ਰਹੇ ਆ। ਇਹ 20 ਦਿਨਾਂ ਦੇ ਵਿੱਚ ਜਿਹੜੇ ਨਹੀਂ ਜਾ ਸਕੇ, ਜਿੱਦਾਂ ਹੁਣ ਮੈਨੂੰ ਪਤਾ ਲੱਗਾ ਵੀ ਕਾਫੀ ਬੰਦੇ ਸਨੋਜੇ ਤੋਂ ਨਹੀਂ ਪਹੁੰਚ ਸਕੇ। ਹੁਣ ਇਹ ਇਸ ਏਰੀਏ ਦੇ ਵਿੱਚ ਦੇਵ ਕਟੋਜੀ ਦੇ ਆਫਿਸ ਦੇ ਵਿੱਚ ਜਾਣ, ਸਾਹਮਣੇ ਜਾਣ ਵੀ ਤੂੰ ਕੀ ਲਿਆ ਰਿਹਾ, ਇਹਨੂੰ ਇਹ ਕੀ ਕਰ ਰਿਹਾ ਹੈ ਪੰਜਾਬੀਆਂ ਵਾਸਤੇ, ਆਪਣੇ ਸਾਰੇ ਰਿਟੇਲਰ ਵਾਸਤੇ, ਨਾਟ ਪੰਜਾਬੀਆਂ ਵਾਸਤੇ। ਦਿਸ ਇਜ਼ ਨਾਟ ਫॉर ਪੰਜਾਬੀ, ਸਾਰੇ ਰਿਟੇਲਰਸ ਆ ਉਹਦੇ ਵਿੱਚ, ਇਸ ਫॉर ਰਿਟੇਲਰਸ। ਐਂਡ ਇਹਨਾਂ ਨੂੰ, ਦੂਜੇ ਰਿਟੇਲਰ ਨੂੰ ਵੀ ਸਾਨੂੰ ਐਜੂਕੇਟ ਕਰਨਾ ਪੈਣਾ ਵੀ ਇੱਕ ਬਿੱਲ ਕੀ ਹੈਗਾ, ਕਿਉਂਕਿ ਕਈਆਂ ਨੂੰ ਪਤਾ ਨਹੀਂ ਹੈਗਾ। ਤੇ ਇਹ ਜਿੰਨੇ ਵੀ ਸਰੋਤੇ ਆ, ਮੈਂ ਤੇ ਇਹ ਕਹਿੰਦਾ ਵੀ ਜਿੰਨੇ ਵੀ ਅਸੈਂਬਲੀ ਮੈਂਬਰ ਤੁਹਾਡੇ ਹੈਗੇ ਆ, ਉਹਨਾਂ ਨੂੰ ਜਿਹੜੇ ਤੁਹਾਡੇ ਨਾਲ ਹੈਗੇ ਹੱਕ ਦੇ ਵਿੱਚ, ਉਹਨਾਂ ਨੂੰ ਨਾਲ ਲਵੋ। ਜਿੱਦਾਂ ਕੱਲ ਹੀ
ਆਪਣੇ ਜੂਬਾ ਸ਼ਟਰ ਤੋਂ ਆਏ ਸੀਗੇ ਜੇਮਸ ਗੈਲੇਗਰ। ਗਲੇਂਜਰ ਗੈਲੇਗਰ, ਉਹ ਆਏ ਸੀ, ਉਹ ਬੜੀ ਸਪੋਰਟ ਕੀਤੀ ਉਹਨਾਂ ਨੇ। ਏਦਾਂ ਮੈਨੂੰ ਲੱਗਦਾ ਵੀ ਕੱਲ ਜੇ ਤੁਸੀਂ ਜਾ ਕੇ ਪੁੱਛੋਗੇ ਤਾਂ ਹੋਰ ਵੀ ਤੁਹਾਡੇ ਕੋਲ ਸਾਰੇ ਰਿਪਬਲਿਕਨ ਆ ਜਾਣਗੇ, ਤੁਹਾਡੇ ਨਾਲ ਹੋਣਗੇ, ਤੇ ਉਹਨਾਂ ਨੂੰ ਨਾਲ ਲੈ ਕੇ ਤੁਰੋ। ਅਗਰ ਇਹ ਤੁਹਾਡੇ ਕੋਲ ਇੰਨੇ 18 ਇਹ ਹੈਗੇ, ਬਾਕੀ ਹੋਰ ਤੁਸੀਂ ਉਹਨਾਂ ਨੂੰ ਦੱਸੋਗੇ ਤਾਂ ਬਿਲਕੁਲ ਇਹ ਬਿੱਲ ਨੂੰ ਸਟਾਪ ਕੀਤਾ ਜਾ ਸਕਦਾ। ਤੇ ਇਹ ਤੁਸੀਂ ਜਿੱਦਾਂ ਉਪਰਾਲਾ ਕੀਤਾ ਹੈਗਾ, ਤੇ ਇਹਨਾਂ ਦੀ ਮੈਂ ਤਾਂ ਕਹਿੰਦਾ ਬੇਨਤੀ ਕਰਦਾ ਪੰਜਾਬੀ ਰੇਡੀਓ ਨੂੰ ਵੀ ਇਹ ਲਿਸਟ ਜਿਹੜੀ ਆ ਨਾ ਅਸੈਂਬਲੀ ਮੈਂਬਰ ਦੀ, ਇਹ ਲਿਸਟ ਪੰਜਾਬੀ ਰੇਡੀਓ ਤੇ ਪਾਓ ਜਿਹੜੇ ਏਰੀਏ ਦੇ ਹੈਗੇ ਆ, ਤਾਂ ਕਿ ਇਹ ਨਾ ਹੁਣ ਸਾਨੂੰ ਵੀ ਬੜੀ ਹੈਰਾਨੀ ਹੋਈ ਵੀ ਜਿਹੜੇ ਲੌਬਿਸਟ ਆ ਜਿਨ੍ਹਾਂ ਦਾ ਕੰਮ ਆ ਉਹਨਾਂ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਮਨੀ ਦਿੱਤੀ ਜਾਂਦੀ ਆ ਉਸ ਆਰਗੇਨਾਈਜੇਸ਼ਨ ਦੇ ਦੁਆਰਾ, ਵੀ ਭਾਈ ਤੁਸੀਂ ਦੱਸੋ ਕਿਹੜੇ ਬਿੱਲ ਆ ਰਹੇ ਆ, ਉਹਦੇ ਵਿੱਚ ਕੀ ਲਿਖਿਆ, ਕੀ ਉਹ ਹੱਕ ਚ ਆ, ਕੀ ਉਹ ਅਗੇਂਸਟ ਆ, ਕਿੱਦਾਂ ਆ। ਇਹ ਤਾਂ ਫਿਰ ਉਹਨਾਂ ਦਾ ਕੰਮ ਸੀਗਾ ਵੀ ਉਹ ਜੇ ਉਹ ਨਾ ਦੱਸ ਸਕੇ ਤਾਂ ਫਿਰ ਕਿਤੇ ਨਾ ਕਿਤੇ ਖਾਮੀ ਰਹਿ ਗਈ। ਅਸੀਂ ਆਰਗੇਨਾਈਜੇਸ਼ਨ ਨੂੰ ਨਹੀਂ ਕਹਿੰਦੇ, ਉਹਨਾਂ ਨੇ ਤਾਂ ਪੈਸੇ ਦੇ ਕੇ ਹਾਇਰ ਕੀਤਾ ਕਿਸੇ ਨੂੰ। ਜੇ ਉਹ ਗਲਤ ਹਾਇਰ ਹੋ ਗਿਆ ਤਾਂ ਭਾਈ ਚੇਂਜ ਵੀ ਕਰ ਸਕਦੇ ਆ। ਬਿਲਕੁਲ ਚੇਂਜ ਕਰ ਸਕਦੇ ਆ, ਬਿਲਕੁਲ ਚੇਂਜ ਕਰ ਸਕਦੇ। ਬੰਦੇ ਦਾ ਆਪਣੇ ਹੀ ਆ, ਕੋਈ ਨੁਕਸਾਨ ਥੋੜੀ ਚਾਹੁੰਦਾ ਵੀ ਸਾਰਿਆਂ ਦਾ ਹੋਵੇ। ਬਿਲਕੁਲ ਇਹ ਜਿੰਨੇ ਮੈਂ ਤਾਂ ਇਹ ਕਹਿੰਦਾ ਜਿਹੜੇ ਐਸੋਸੀਏਸ਼ਨ ਵਾਲੇ ਹੈਗੇ ਆ, ਇਹਨਾਂ ਨੂੰ ਹੁਣ ਵੀ ਇਹ ਪਬਲਿਕ ਦੇ ਵਿੱਚ ਅਗਰ ਤੁਸੀਂ ਨਾ ਕਮਾਉਣਾ ਤੇ ਹੁਣ ਵੀ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਚੱਲੋ। ਇਹ ਉਹਨਾਂ ਦੇ ਨਾਲ ਮੀਟਿੰਗਾਂ ਕਰਨੀਆਂ ਛੱਡੋ, ਤੁਸੀਂ ਨਾਲ ਲਵੋ ਜਨਤਾ ਨੂੰ। ਅਗਰ ਹੁਣ ਵੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣ ਜਿੱਦਾਂ ਜਸਕਰਨ ਭਾਜੀ ਆ, ਇਹਨਾਂ ਨੇ ਇੰਨਾ ਉਪਰਾਲਾ ਕੀਤਾ ਪੰਜਾਬੀ ਰੇਡੀਓ ਦੇ ਥਰੂ, ਤੇ ਇਹਨਾਂ ਨੇ ਪੁੱਛੋ, ਨਾਲ ਇਕੱਠੇ ਹੋਵੋ, ਸਲਾਹ ਕਰੋ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਤੁਸੀਂ ਇਕੱਲੇ ਇਹਨਾਂ ਨਾਲ ਮੀਟਿੰਗਾਂ ਕਰੋ ਉਹਨਾਂ ਦੇ ਨਾਲ। ਉਹਨਾਂ ਨੇ ਅੱਗੇ ਕੀ ਕਰ ਲਿਆ, ਜਿਨ੍ਹਾਂ ਨੇ ਜਾ ਕੇ ਤੁਸੀਂ ਫੰਡ ਰੇਜ਼ਿੰਗ ਕਰਕੇ ਇਹ ਇਦਾਂ ਦੇ ਚੁਣਦੇ ਹੋ ਨੇਤਾ, ਇਹਨਾਂ ਨੂੰ ਵੋਟਾਂ ਪਾਉਂਦੇ ਹੋ, ਉਹਨਾਂ ਨੂੰ ਪੁੱਛੋ ਫੰਡ ਰੇਜ਼ ਕਰਦੇ ਤੁਸੀਂ ਗੁਰੂ ਘਰਾਂ ਦੇ ਵਿੱਚ, ਕਿੰਨੇ ਕੁ ਨੇ ਸਪੋਰਟ ਕੀਤੀ। ਬਿਲਕੁਲ, ਇਹ ਵੀ ਦੱਸਦੇ ਜਾਈਏ ਇਕੱਲੇ ਆਪਣੇ ਨਹੀਂ, ਹੋਰ ਵੀ ਕਮਿਊਨਿਟੀ ਦੇ ਜਿਹੜੇ ਲੋਕ ਆ ਉਹ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀਗੇ। ਕਈਆਂ ਨੂੰ ਲੱਗਦਾ ਵੀ ਇਕੱਲੇ ਪੰਜਾਬੀਆਂ ਹੀ ਉੱਥੇ ਸੀਗੇ। ਇਹ ਸੀਗਾ ਵੀ ਲੀਡ ਲਈ ਪੰਜਾਬੀਆਂ ਨੇ ਇਸ ਚੀਜ਼ ਦੇ ਵਿੱਚ, ਲੀਡ ਲਈ ਬਾਕੀ ਵੀ ਕਮਿਊਨਿਟੀਜ਼ ਵਾਲੇ ਆਏ ਸੀਗੇ। ਇਹ ਨਹੀਂ ਆ ਵੀ ਉਹ ਨਹੀਂ ਸੀਗੇ ਨਾਲ। ਸੋ ਬਹੁਤ ਘੱਟ ਆਏ ਆ ਜਦ ਕਿ, ਕਿਉਂਕਿ ਇਹ ਭਾਜੀ ਥੋੜੇ ਸਮੇਂ ਦੇ ਵਿੱਚ ਹੀ, ਇਹ ਤਾਂ ਹੁਣ ਸਾਨੂੰ ਪਤਾ ਨਹੀਂ ਲੱਗਣਾ ਸੀਗਾ। ਸਟਾਕਟਨ ਵਾਲਾ ਕਾਂਡ ਨਾ ਹੁੰਦਾ ਤਾਂ, ਜਿਹੜਾ ਕਟਾਪਾ ਚਾੜਿਆ ਬੰਦਿਆਂ ਨੇ, ਇਹ ਨਾ ਹੁੰਦਾ ਤੇ ਕੱਲ ਪਹੁੰਚਣੀ ਨਹੀਂ ਸੀਗੀ। ਇਹ ਤਾਂ ਉਹ ਵੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਏਦਾਂ ਕੀਤੀ ਸੀ, ਤੇ ਬਿੱਲ ਦਾ ਪਤਾ ਲੱਗਾ। ਤੇ ਜਿਨ੍ਹਾਂ ਨੂੰ ਨਹੀਂ ਪਤਾ, ਦੂਜੀ ਕਮਿਊਨਿਟੀ ਵਾਲਿਆਂ ਨੂੰ, ਉਹਨਾਂ ਨੂੰ ਤੱਕ ਪਹੁੰਚਾਉਣ ਲਈ ਇਹ ਤਾਂ ਸਾਰਿਆਂ ਨੂੰ ਅੱਗੇ ਹੋਣਾ ਪੈਣਾ ਆ, ਹਨਾ। ਤੇ ਇਹ ਤੁਸੀਂ ਕੱਲੇ ਸ਼ਹਿਰ ਵਿੱਚ ਇਕੱਠੇ ਹੋਵੋ, ਅਸੈਂਬਲੀ ਮੈਂਬਰ ਨੂੰ ਘੇਰੋ ਤੇ ਉਹਨੂੰ ਪੁੱਛੋ ਵੀ ਕੀ ਕਰ ਰਹੇ ਤੁਸੀਂ, ਕਿਉਂਕਿ ਬਿੱਲ ਅਗਲੇ ਮਹੀਨੇ ਆ ਜਾਣਾ। ਇਹ ਸਾਡਾ ਇਹ ਪਾਸ ਨਹੀਂ ਹੋਣਾ ਚਾਹੀਦਾ। ਅਗਰ ਹੋ ਗਿਆ ਤੇ ਇਹਨੇ ਜਿਹੜਾ ਬਿੱਲ ਤੁਸੀਂ 15-10 ਸਾਲ ਪਹਿਲਾਂ ਪਾਸ ਹੋਇਆ ਆ, ਉਹਦੇ ਨਾਲ ਅਟੈਚ ਹੋ ਕੇ ਬਹੁਤ ਜ਼ਿਆਦਾ ਨੁਕਸਾਨ ਕਰਨਾ। ਜੀ ਬਿਲਕੁਲ ਸੋ, ਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408-272-5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਤੁਹਾਡੇ ਕੀ ਇਸ ਚੀਜ਼ ਦੇ ਬਾਬਤ ਜਿਹੜੇ ਉਹ ਵਿਚਾਰ ਨੇ, ਕਿਉਂਕਿ ਉੱਥੇ ਮੰਗ ਇਹ ਵੀ ਜਿਹੜੀ ਉੱਠੀ ਵੀ ਭਾਈ ਜਿੱਦਾਂ AB5 ਦੀ ਵੀ ਗੱਲ ਚੱਲੀ, ਆਪਾਂ ਜਿਹੜੀ ਚਰਚਾ ਜਿਹੜੀ ਉਹ ਕੀਤੀ ਵੀ ਦੇਖੋ ਉਹਦੇ ਵਿੱਚ ਜਿਹੜੀਆਂ ਦੂਜੀਆਂ ਆਰਗੇਨਾਈਜੇਸ਼ਨਾਂ ਸੀ ਉਹ ਤਾਂ ਆਪਣੇ ਆਪ ਨੂੰ ਬਚਾ ਗਈਆਂ। ਜੇ ਆਰਗੇਨਾਈਜੇਸ਼ਨ ਜਿੱਥੇ ਕੋਈ ਹੈਗੀ ਆ, ਜੇ ਉਹਨਾਂ ਨੇ ਲੌਬਿਸਟ ਹਾਇਰ ਕੀਤੇ ਆ, ਤਾਂ ਭਾਈ ਉਹ ਵੀ ਤਾਂ ਕਰਨ ਵੀ ਉਹ ਐਟਲੀਸਟ ਇਹਨਾਂ ਨੂੰ ਹੀ ਰਾਇਤੀ ਦਵਾ ਦੇਣ। ਵੱਡੀਆਂ ਕਾਰਪੋਰੇਸ਼ਨ ਤਾਂ ਮੇ ਵੀ ਇਹਨੂੰ ਅਫੋਰਡ ਕਰ ਲੈਣਗੀਆਂ। ਉਹ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਹੋਣਗੀਆਂ, ਐਟਲੀਸਟ ਤੁਸੀਂ ਆਪਣੀ ਐਗਜ਼ੈਂਪਸ਼ਨ ਹੀ ਲੈ ਲਓ। ਉਦਾਂ ਉੱਥੇ ਤਾਂ ਸ਼ਰੈਡ ਕਰਨ ਦੀ ਗੱਲ ਕੀਤੀ ਵੀ ਇਹ ਬਿੱਲ ਜਵੇਂ ਹੀ ਫੇਲ ਹੋਣਾ ਚਾਹੀਦਾ ਆ। ਉਹ ਗੱਲ ਤਾਂ ਜਿਹੜੀ ਉਹ ਬਹੁਤ ਰੜਕੀ ਜਾਂਦੀ ਹੈ ਮੇਰੇ ਦਿਮਾਗ ਦੇ ਵਿੱਚ, ਵੀ ਇਹ ਸਾਰਿਆਂ ਨੂੰ ਇਸ ਹਿਸਾਬ ਦੇ ਨਾਲ ਹੀ ਸੋਚੀ ਜਾਂਦੇ ਆ ਵੀ ਇਹਨਾਂ ਨੂੰ ਪਤਾ ਹੀ ਕੁਛ ਨਹੀਂ ਆ। ਕੌਨਸਪੀਰੇਸੀ ਕਹਿੰਦੇ ਜੀ ਥਿਊਰੀ ਦੇ, ਤੁਸੀਂ ਕੌਨਸਪੀਰੇਸੀ ਥਿਊਰਿਸਟ ਆ। ਮੋਹਰੇ ਆ ਕੇ ਪ੍ਰੋਟੈਸਟ ਦੀ ਸਟੇਜ ਤੇ ਤੈਨੂੰ ਸਮਾਂ ਦਿੱਤਾ ਆ, ਤੂੰ ਉੱਥੇ ਆ ਕੇ ਦੇਖੋ ਕੀ ਸੋਚਣ ਦੇ ਉਹਨਾਂ ਦੇ ਮਜ਼ਾਕ ਉਡਾ ਰਿਹਾ ਆ ਉੱਥੇ ਬੈਠਾ। ਜਿਹੜੇ ਆਏ ਆ ਯਾਰ, ਦੂਜੀ ਗੱਲ ਇੰਨੇ ਮੂਰਖ ਸਮਝਦਾ ਉਹਨਾਂ ਨੂੰ। ਦੂਜੀ ਗੱਲ ਇਹ ਸੰਘਰਸ਼ਾਂ ਦੇ ਵਿੱਚ ਨਾ ਜ਼ਿਆਦਾ ਸੰਘਰਸ਼ ਚੱਲਦੇ ਹੁੰਦੇ ਜਾਂ ਮੁਲਾਜ਼ੇਦਾਰੀਆਂ ਪਲਦੀਆਂ, ਦੋਨੇ ਪਾਸੇ ਨਹੀਂ ਚੱਲਦੀ। ਦੋਨੋਂ ਪਾਸੇ ਦੋ ਬੇੜੀਆਂ ਦੇ ਵਿੱਚ ਕਦੀ ਨਹੀਂ ਕੋਈ ਪਾਰ ਹੋਇਆ। ਹੋਰ ਬੇੜੀਆਂ ਵਾਲੇ ਜਿਹੜੇ ਆ ਉਹ ਹਮੇਸ਼ਾ ਡੁੱਬਦੇ ਆ। ਕੁਝ ਲੋਕਾਂ ਨੂੰ ਇਹ ਲੱਗਦਾ ਵੀ ਪੰਜਾਬੀ ਰੇਡੀਓ ਦਾ ਪਰਸਨਲ ਬਿੱਲ ਆ। ਦੇਖੋ ਨਾ ਸਾਡਾ ਕੋਈ ਸਟੋਰ ਆ, ਨਾ ਗੈਸ ਸਟੇਸ਼ਨ, ਨਾ ਕੋਈ ਗੈਸ ਸਟੇਸ਼ਨ ਸਾਬਾ ਸਾਡਾ। ਦੇਖੋ ਸਾਡਾ ਮੁੱਦਾ ਇਹਦੇ ਵਿੱਚ ਇਹ ਆ ਵੀ ਇਵੈਂਚੁਅਲੀ ਜਿਹੜੀਆਂ ਉੱਥੇ ਗੱਲਾਂ ਹੋਈਆਂ, ਇਹ ਗੌਰ ਕਰਨ ਵਾਲੀਆਂ ਗੱਲਾਂ। OSHA ਫੈਡ ਦੀ ਅੰਡਰ ਆ ਜੀ। ਇਹ ਬਿੱਲ ਦੇ ਨਾਲ ਇਹ ਜਿਹੜੇ ਸਟੇਟ ਦੇ ਲਾ, ਇਹ ਜਿਹੜੀਆਂ ਸਟੇਟ ਦੀਆਂ ਚੀਜ਼ਾਂ ਆ,
ਇਹ ਫੈਡ ਦੇ ਅੰਡਰ ਆ ਜਾਣਗੀਆਂ। ਹੂੰ ਉਹ ਕਈ ਚੀਜ਼ਾਂ ਉਹਦੇ ਵਿੱਚ ਹੋਣਾ। ਕੋਈ EMPLOYE ਜੇ ਰੋਕਣ ਦੀ ਉੱਥੇ ਕਹਿੰਦਾ ਡੇਵਿਡ ਕੋਟੀਸੀ ਕਹਿੰਦਾ ਵੀ ਨਹੀਂ ਜੀ ਰੋਕ ਸਕਦੇ ਆ। ਹੁਣ ਜੇ ਰੋਕਦੇ ਆ OSHA ਵਾਲੇ ਉਹਦੇ ਮਗਰ ਆਉਣਗੇ, ਸੂ ਕਰਨਗੇ। ਜਿੰਨੇ ਉੱਥੇ ਜਿਹਦੇ ਨਾਲ ਹੋਇਆ ਜੇ ਕੋਈ ਕੁੱਟ ਕਟਾਪਾ ਹੋ ਗਿਆ ਉਹ ਕਹਿਣਗੇ ਜੀ ਉਹਨੇ ਸੂ ਕਰਨਾ। ਬਾਕੀ ਜੇ ਕੋਈ ਕਸਟਮਰ ਉੱਥੇ ਆ ਉਹਨੇ ਕਹਿਣਾ ਜੀ ਮੈਨੂੰ ਤਾਂ ਡਰ ਲੱਗ ਗਿਆ ਹੁਣ ਮੈਂ ਵੀ ਸੂ ਕਰਦਾ। ਇੰਨੇ ਜ਼ਿਆਦਾ ਲਾ ਸੂਟ ਕਿਹੜਾ ਸਮਾਲ ਬਿਜ਼ਨਸ ਅਫੋਰਡ ਕਰ ਸਕਦਾ? ਕੋਈ ਵੀ ਨਹੀਂ ਕਰ ਸਕਦਾ। ਇਹ ਕਿੱਥੇ ਦਾ ਨਿਆਂ ਆ? ਉੱਥੇ ਗੱਲਾਂ ਉਹਨੇ ਕੁਝ ਹੋਰ ਲਿਖੀਆਂ ਤੇ ਉੱਥੇ ਮੁੱਕਰੀ ਗਿਆ ਡੇਵਿਡ ਕੋਟੀਸੀ ਵੀ ਨਹੀਂ ਜੀ ਇਹ ਨਹੀਂ ਜੀ, ਹਾਂ ਨਹੀਂ ਜੀ ਮੈਂ ਤਾਂ ਲਿਖਿਆ ਨਹੀਂ ਏਦਾਂ। ਨਾਲੇ ਕਹੀ ਜਾਂਦਾ ਸਾਰਾ ਕੁਝ ਠੀਕ ਆ ਵਿੱਚ ਤੇ ਨਾਲੇ ਕਹਿੰਦਾ ਮੈਂ ਅਮੈਂਡਮੈਂਟ ਕਰਨ ਨੂੰ ਵੀ ਤਿਆਰ ਆ। ਇਹ ਤਾਂ ਮੋਦੀ, ਇਹ ਤਾਂ ਮੈਨੂੰ ਗੋਰਾ ਮੋਦੀ ਲੱਗਾ, ਹੋਰ ਤਾਂ ਕੁਝ ਨਹੀਂ ਲੱਗਾ। ਨਹੀਂ ਜਿਹੜੀ ਗੱਲ ਤੁਸੀਂ ਲਿਖੀ ਨਹੀਂ ਉਹਨੂੰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵੀ ਸਹੀ ਹੈ? ਜੀ ਉਹਦੇ ਚ ਇਹ ਵੀ ਕਿਹਾ ਤੁਸੀਂ ਟਰੈਕ ਰੱਖੋ, ਜਿਹੜਾ ਬੰਦਾ ਆਉਂਦਾ ਅਗਰ ਸੋਡੇ ਦਾ ਕੈਨ ਉਹ ਫਟਿਆ ਦਿੱਤਾ, ਉਹਨਾਂ ਨੂੰ ਖਰਾਬ ਦਿੱਤਾ, ਉਹਦਾ ਟਰੈਕ ਰੱਖੋ, ਉਹ ਕੱਲਾ ਟਰੈਕ ਰੱਖੋ। ਅਗਰ ਪਹਿਲੀ ਵਾਰੀ ਕਿਸੇ ਨੇ ਕੰਪਲੇਂਟ ਕਰ ਦਿੱਤੀ ਤੇ ਇੰਨੇ ਹਜ਼ਾਰ ਦਾ ਫਾਈਨ, ਦੂਜੀ ਵਾਰੀ ਕਰਤੀ ਇੰਨੇ ਦਾ ਫਾਈਨ। ਇਹ ਕੀ ਹੈ? ਇਹ ਤਾਂ ਸਮਾਲ ਬਿਜ਼ਨਸ ਨੂੰ ਕਿਲ ਕਰਨ ਵਾਲੀਆਂ ਗੱਲਾਂ। ਬਿਲਕੁਲ। ਤੇ ਥੈਂਕ ਯੂ ਹਰਜੀਤ ਜੀ, ਆਪਣੇ ਨਾਲ ਹੋਰ ਵੀ ਕਾਲਰ ਜੁੜ ਰਹੇ ਆਪਾਂ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਦੇ ਆ। ਮਿਹਰਬਾਨੀ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਸਤਿਆਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਸੈਕਰਾਮੈਂਟੋ ਤੋਂ ਬੋਲ ਰਹੀ ਹਾਂ। ਮੈਂ ਵੀ ਸਮਾਲ ਬਿਜ਼ਨਸ ਆ ਯੈਸ ਮਾਰਕੀਟ ਹੈ। ਮੈਂ ਜਿਹੜਾ ਵੀਡੀਓ ਸਟਾਕਟਨ ਵਾਲਾ ਸੀਗਾ ਇਹ ਕੋਈ 20 ਵਾਰੀ ਦੇਖਿਆ ਜੀ। ਹਾਂਜੀ ਤੁਸੀਂ ਸਾਨੂੰ ਲੋਕਾਂ ਨੂੰ ਐਜੂਕੇਟ ਕਰੋ ਕਿ ਹੋਇਆ ਕੀ ਆ, ਕੀ ਬਿੱਲ ਕੀ ਆ। ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ, ਕਾਫੀ ਟਾਈਮ ਹੋ ਗਿਆ, ਪਰ ਅਸਲੀ ਗੱਲ ਤੁਸੀਂ ਕਲੀਅਰ ਕਰੋ ਕਿ ਉਹ ਬਿੱਲ ਕੀ ਆ। ਭੈਣ ਜੀ ਏਦਾਂ ਤੁਸੀਂ ਅੱਜ ਸੁਣਨ ਲੱਗੇ ਆ ਨਾ ਪ੍ਰੋਟੈਸਟ ਤੋਂ ਬਾਅਦ ਚ, ਸੌਰੀ ਟੂ ਸੇ, ਪਰ ਕਿਉਂਕਿ ਆਪਾਂ ਤਕਰੀਬਨ ਪਿਛਲੇ 10 ਦਿਨ ਤੋਂ ਬਿੱਲ ਦੇ ਬਾਰੇ ਜਿਹੜਾ ਉਹ ਦੱਸਿਆ ਆ, ਏਦਾਂ ਆ ਵੀ ਹਰ ਵਾਰੀ ਬਿੱਲ ਦੀ ਪਰਿਭਾਸ਼ਾ ਦੱਸ ਕੇ ਉਹਨੂੰ ਪੂਰਾ ਐਕਸਪਲੇਨ ਕਰਕੇ ਪ੍ਰੋਗਰਾਮ ਕਰਨਾ ਥੋੜਾ ਔਖਾ ਹੁੰਦਾ। ਸੌਰੀ ਆ, ਪਰ ਕੋਈ ਨਹੀਂ, ਤੁਹਾਨੂੰ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਇਸ ਦੇ ਨਾਲ ਜਿਹੜੇ ਉਹ ਨਹੀਂ, ਪਰ ਡੇਲੀ ਜਦੋਂ ਤੁਸੀਂ ਪ੍ਰੋਗਰਾਮ ਲਿਆਣਾ ਥੋੜਾ ਜਿਹਾ ਹਰ ਵਾਰੀ ਕਰਨਾ ਭੈਣ ਜੀ, ਪਤਾ ਕੀ ਕੰਟੀਨਿਊਟੀ ਹੁੰਦੀ ਆ ਹਰ ਵਾਰੀ। ਜੇ ਆਪਾਂ ਇਦਾਂ ਕਰਾਂਗੇ ਆਪਣਾ ਟਾਈਮ ਜਿਹੜਾ ਉਹਦੇ ਵਿੱਚ ਪੜਾਅ ਦੀ ਖਬਰ ਹੁੰਦੀ, ਪੜਾਅ ਦੀ ਖਬਰ ਜਾਂ ਜਾ ਹੋਇਆ। ਹੁਣ ਜਿੱਦਾਂ ਕਿਸਾਨੀ ਮੋਰਚੇ ਦੇ ਵਿੱਚ ਜੇ ਹਰ ਗੱਲ ਤੋਂ ਪਹਿਲਾਂ ਇਹੀ ਬਿੱਲ ਡਿਫਾਈਨ ਦੇ ਵਿੱਚ ਤਾਂ ਫਿਰ ਟਾਈਮ ਉਹਦੇ ਵਿੱਚ ਲੱਗ ਜਾਣਾ। ਸੌਰੀ ਟੂ ਸੇ, ਬਟ ਇਹ ਆ ਤੁਸੀਂ ਪੁਰਾਣੇ ਥੋੜੇ ਜਿਹੇ ਪ੍ਰੋਗਰਾਮ ਵੀ ਸੁਣ ਲਓ ਤੇ ਉਹਨੂੰ ਇਹਦੇ ਨਾਲ ਫਿਰ ਤੁਸੀਂ ਲੜੀ ਨੂੰ ਜੋੜ ਲਿਓ। ਥੈਂਕ ਯੂ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਜੀ ਠੀਕ ਹੈ ਜੀ। ਪਹਿਲਾਂ ਤਾਂ ਭਾਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ, ਤੁਸੀਂ ਬਹੁਤ ਵਧੀਆ ਕੰਮ ਕੀਤਾ। ਜਸਕਰਨ ਭਾਜੀ, ਆਪਣੇ ਖਾਲਸਾ ਜੀ, ਤੇ ਆਪਣੇ ਭਾਜੀ ਆਪਣੇ ਰੀਡਿੰਗ ਤੋਂ ਸੀਗੇ ਜੀ। ਉਹਨਾਂ ਦਾ ਨਾਮ ਜਸਕਰਨ, ਮੇਰਾ ਨਾਮ ਰਾਜਕਰਨ, ਉਹਨਾਂ ਦਾ ਨਾਮ ਜਸਕਰਨ। ਸੌਰੀ ਉਹ ਮੈਂ ਮਿਕਸ ਕਰ ਕੋਈ ਨਹੀਂ ਜੀ, ਕੋਈ ਨਹੀਂ ਜੀ, ਦੱਸੋ ਜੀ। ਓਕੇ, ਸਾਰਿਆਂ ਤੋਂ ਪਹਿਲਾਂ ਤਾਂ ਇੱਕ ਕੁਐਸਚਨ ਇਹ ਆ, ਕੁਐਸਚਨ ਨਹੀਂ ਸੀਗਾ ਵੀ ਜਿੱਦਾਂ ਹੁਣ ਭੈਣ ਜੀ ਹੁਣੇ ਗੱਲ ਕਰਕੇ ਹਟੇ ਆ ਵੀ ਕੀ ਆ ਇਹ। ਸਾਨੂੰ ਸਾਰਿਆਂ ਤੋਂ ਪਹਿਲਾਂ ਜਿੱਦਾਂ ਗੁਰਦੁਆਰੇ ਦੀਆਂ ਕਮੇਟੀਆਂ ਆ ਉਹਨਾਂ ਦੇ ਵਿੱਚ ਇੱਕ ਫਲਾਇਰ ਭੇਜੋ, ਜਾਂ ਉਹਨਾਂ ਦੀ ਮੈਨੇਜਮੈਂਟ ਕਮੇਟੀ ਨੂੰ ਕੰਟੈਕਟ ਕਰਕੇ ਉਹਨਾਂ ਨੂੰ ਇਹ ਫਲਾਇਰ ਉਹਨਾਂ ਨੂੰ ਦੱਸੋ ਵੀ ਕੀ ਆ, ਆਪਣੀ ਸੰਗਤ ਨੂੰ ਪਤਾ ਲੱਗੇ। ਸਿਰਫ 10% ਪੰਜਾਬੀਆਂ ਨੂੰ ਪਤਾ ਇਸ ਚੀਜ਼ ਦਾ, ਹੋਰ ਕਿਸੇ ਨੂੰ ਨਹੀਂ ਪਤਾ। ਸੋ ਇੱਕ ਇਹ ਸੀਗਾ। ਦੂਸਰਾ ਸੀਗਾ ਕਿ ਅਸੀਂ ਕਿੱਦਾਂ ਆਪਣੇ ਅਮਰੀਕਨ ਸਟੋਰਸ ਓਨਰ ਨੂੰ, ਸਪੈਨਿਸ਼ ਸਟੋਰ ਓਨਰ ਨੂੰ ਜਾਂ ਚਾਈਨੀਜ਼ ਨੂੰ ਕੰਟੈਕਟ ਕਰੀਏ ਕਿਸੇ ਤਰੀਕੇ ਨਾਲ। ਜਿੱਦਾਂ ਐਪਕਾ ਵਾਲੇ ਕੱਲ ਆਏ ਸੀਗੇ, ਉਹਨਾਂ ਕੋਲ ਹੋ ਸਕਦਾ ਉਹਨਾਂ ਦੀਆਂ ਲਿਸਟਾਂ ਹੁਣ ਅਸੀਂ ਉਹਨਾਂ ਨੂੰ ਕੰਟੈਕਟ ਕਰ ਸਕੀਏ, ਫਲਾਇਰ ਭੇਜ ਸਕੀਏ। ਜਾਂ ਜਿਹੜੇ ਸਾਡੇ ਡਿਲੀਵਰੀਆਂ ਕਰਦੇ ਆ, ਆਪਣੇ ਕੋਈ ਬੁੱਧਵਾਈਜ਼ਰ ਦੀ ਡਿਲੀਵਰੀ ਕਰਦਾ, ਕੋਈ ਕੁਛ ਡਿਲੀਵਰੀ ਕਰਦਾ, ਜੇ ਅਸੀਂ ਉਹਨਾਂ ਕੋਲੋਂ ਉਹ ਲਿਸਟਿੰਗਾਂ ਲੈ ਕੇ ਉਹਨਾਂ ਓਨਰਾਂ ਦੀਆਂ, ਉਹਨਾਂ ਕੋਲ ਸਾਰੇ ਫੋਨ ਨੰਬਰ ਹੈਗੇ, ਲਿਸਟਿੰਗ ਹੈਗੀਆਂ, ਤੇ ਅਸੀਂ ਉਹਨਾਂ ਨੂੰ ਇਹ ਫਲਾਇਰ ਵੰਡ ਸਕੀਏ, ਦੇ ਸਕੀਏ, ਉਹ ਮੇਰਾ ਖਿਆਲ ਆ ਬਹੁਤ ਵਧੀਆ ਰਹੂਗਾ, ਤਾਂ ਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗੇ। ਤੇ ਇਹ 2-3 ਚੀਜ਼ਾਂ ਸੀਗੀਆਂ ਮੇਰੇ ਮਾਈਂਡ ਦੇ ਵਿੱਚ। ਇੱਕ ਅਸੀਂ ਕੱਲ ਮੈਂ ਕਹਿਣਾ ਸੀਗਾ ਉਹ ਇਹ ਸੀਗਾ ਵੀ ਜਿਹੜੇ ਕੱਲ ਅਸੀਂ ਬੈਨਰ ਯੂਜ਼ ਕੀਤੇ ਆ, ਉਹ ਮੈਂ ਦੇਖਦਾ ਸੀ ਉਹ ਬੰਦੇ ਪੈਕ ਕਰਕੇ ਲੈ ਗਏ, ਪਰ ਜੇ ਅਸੀਂ ਉਹ ਬੈਨਰ ਹਰ ਇੱਕ ਨੂੰ ਇੱਕ ਬੈਨਰ ਜਾਂ ਬੋਰਡ ਦੇ ਦਿੰਦੇ ਤਾਂ ਉਹ ਆਪੋ ਆਪਣੀਆਂ ਦੁਕਾਨਾਂ ਦੇ ਮੂਹਰੇ ਲਾ ਲੈਂਦੇ, ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਆਹ ਚੀਜ਼ ਹੋ ਰਹੀ ਆ। ਸੋ ਇੰਨਾ ਕੁ ਮੇਰੀਆਂ ਬੇਨਤੀਆਂ ਸੀਗੀਆਂ, ਇਹਨਾਂ ਤੇ ਪਲੀਜ਼ ਵਿਚਾਰ ਕਰਿਓ ਵੀ ਆਪਾਂ ਇਹਨੂੰ ਕਿੱਦਾਂ ਕਰ ਸਕਦੇ ਆ। ਜੀ ਜਸਕਰਨ ਜੀ। ਠੀਕ ਹੈ, ਥੈਂਕ ਯੂ ਭਾਜੀ, ਇਹੀ ਮੈਂ ਇੰਨਾ ਕੇ ਕਹਿਣਾ ਸੀਗਾ। ਬਾਕੀ ਮੈਂ YouTube ਤੇ ਇੱਕ ਚੀਜ਼ ਹੋਰ ਆ, ਮੈਂ YouTube ਤੇ ਆਲਰੇਡੀ ਵੀਡੀਓ ਪਾਤੀਆਂ, ਟਿਕਟੋਕ ਬਣਾ ਕੇ ਪਾ ਰਿਹਾ ਹੈਗਾ, ਤੇ ਆਪਣੇ ਬੱਚਿਆਂ ਨੂੰ, ਯੂਥ ਨੂੰ ਆਪਾਂ ਕਹਿੰਦੇ ਆ ਵੀ ਉਹ ਥੋੜ੍ਹੀਆਂ ਵੀਡੀਓ ਟਿਕਟੋਕ ਤੇ ਬਣਾ ਕੇ ਪਾਉਣ, ਤੇ ਯੂਥ ਜਿਹੜੇ ਆ ਉਹਨਾਂ ਦੇ ਕੰਟੈਕਟਸ ਹੈਗੇ, ਉਹਨਾਂ ਦੇ ਫਰੈਂਡਸ ਹੈਗੇ ਆ, ਬੱਚੇ ਉਹਨਾਂ ਦੇ ਚਾਈਨੀਜ਼ ਵੀ ਫਰੈਂਡ ਆ, ਸਪੈਨਿਸ਼ ਵੀ ਫਰੈਂਡ ਆ, ਤਾਂ ਕਿ ਉਸ ਕਮਿਊਨਿਟੀ ਨੂੰ ਵੀ ਇਸ ਚੀਜ਼ ਦਾ, ਬੱਚਿਆਂ ਨੂੰ ਵੀ ਪਤਾ ਲੱਗੇ, ਬੱਚਿਆਂ ਨੂੰ ਪਤਾ ਲੱਗੂਗਾ ਤਾਂ ਉਹ ਆਪਣੇ ਮਾਂ ਪਿਓ ਨੂੰ ਦੱਸਣਗੇ ਇਹ ਗੱਲਾਂ। ਜੀ ਥੈਂਕ ਯੂ ਪਰਮਜੀਤ ਜੀ, ਬੜੀ ਮਿਹਰਬਾਨੀ, ਥੈਂਕ ਯੂ।
ਜੀ ਜਸਕਰਨ ਭਾਜੀ, ਜਸਕਰਨ ਜੀ ਜੀ ਮੈਨੂੰ ਲੱਗਦਾ ਉਹਨਾਂ ਦੀ ਲਾਈਨ ਡ੍ਰੌਪ ਹੋ ਗਈ ਆ। ਤੇ ਦੇਖੋ ਇਹ ਤਾਂ ਬਹੁਤ ਵਧੀਆ ਸੁਝਾਅ ਕਿ ਆਪਾਂ ਦੂਜੀਆਂ ਜਿਹੜੀਆਂ ਦੂਜੇ ਭਾਈਚਾਰੇ ਆ ਉਹਨਾਂ ਨੂੰ ਆਪਾਂ ਨਾਲ ਲੈ ਕੇ ਚੱਲੀਏ। ਨਹੀਂ, ਉੱਥੇ ਆਏ ਸੀ ਹਾਂਜੀ। ਇੱਕ ਬਹੁਤ ਵੱਡੀਆਂ ਜਿਹੜੀਆਂ ਤੇਲ ਕੰਪਨੀਆਂ ਵਾਲਾ ਸੀਗਾ, ਉਹ ਉੱਥੇ ਪਹੁੰਚੇ ਹੋਏ ਸੀਗੇ, ਉਹਨਾਂ ਨੇ ਵੀ ਇਸ ਦੇ ਵਿੱਚ ਸਮਰਥਨ ਕੀਤਾ। ਕੋਈ ਸੀਨੀਅਰ ਕਮਿਊਨਿਟੀ, ਕੁਝ ਹੋਰ ਜਿਹੜੀਆਂ ਕਮਿਊਨਿਟੀ ਸੀਗੀਆਂ, ਹਾਂ ਥੋੜੀਆਂ ਸੀਗੀਆਂ ਪਰ ਜ਼ਿਆਦੀਆਂ ਹੋਣੀਆਂ ਚਾਹੀਦੀਆਂ ਸੀ। ਰਾਜਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਪਹਿਲੀ ਗੱਲ ਤਾਂ ਜੀ ਨਾਂ ਲੈਣ ਲੱਗੇ ਤਾਂ ਬੜੀਆਂ ਲੰਬੀਆਂ ਸਟੋਰੀਆਂ ਹੋ ਜਾਣੀਆਂ। ਜਿਹੜੇ ਨੇ ਇਹ ਆਪਣਾ ਕੰਮ ਵਿੱਢਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੇ ਤੁਹਾਡਾ ਤਾਂ ਜਾਣੀ ਕਿ ਬੇਅੰਤੀ ਧੰਨਵਾਦ ਹੈ ਜਿਹੜਾ ਤੁਸੀਂ ਇਹ ਕੰਮ ਸ਼ੁਰੂ ਕਰਾਇਆ, ਦੱਸਿਆ, ਜਾਣੀ ਕਿ ਲੋਕਾਂ ਨੂੰ ਐਜੂਕੇਟ ਕੀਤਾ। ਤੇ ਹੁਣ ਇਹਦੇ 'ਚ ਗੱਲ ਇਹੀ ਹੈ ਐਂਡ ਵਾਲੀ, ਉੱਥੇ ਸਾਰਾ ਆਪਾਂ ਕੱਲ ਡਰਾਮਾ ਵੇਖ ਲਿਆ ਆਲਰੇਡੀ, ਮੈਨੂੰ ਲੱਗ ਗਿਆ ਪਤਾ ਕਹਾਣੀ ਦਾ ਸਾਰੀ ਦਾ। ਇਹ ਤਾਂ ਘਰ ਘਰ ਮੋਰਚਾ ਲਾਉਣਾ ਪੈਣਾ ਜੀ ਆਪਾਂ ਨੂੰ, ਸਾਰੇ ਲੋਕਾਂ ਨੂੰ, ਕਿ ਘਰ ਘਰ ਮੋਰਚਾ ਲਾਓ। ਆਪਦੇ ਆਂਢ ਗੁਆਂਢ ਦੱਸੋ, ਜਿਵੇਂ ਹੁਣ ਮੇਰਾ ਸਟੋਰ ਆ, ਮੈਂ ਆਪਦੇ 10 ਸਟੋਰਾਂ ਕੋਲ ਆਪਦੇ ਪੇਪਰ ਛਾਪ ਕੇ ਤੇ ਆਪ ਹੀ ਵੰਡ ਕੇ ਆਵਾਂ। ਇਹ ਤਾਂ ਕਹਾਣੀ ਫੇਰ ਬਣਨੀ ਹੈ। ਜਿਹੜਾ ਉੱਥੋਂ ਦਾ ਹਿਸਾਬ ਕਿਤਾਬ ਵੇਖ ਲਿਆ ਤੇ ਹਾਂ ਭਾਈ ਜਿਹੜੇ ਬੰਦੇ ਵਿੱਚ ਦੀ ਕਹਿੰਦੇ ਵੀ ਹਾਂ ਭਾਈ ਅਸੀਂ, ਮੈਨੂੰ ਮੇਰੀ ਵੀ ਆਪ ਕਾਲਿਆਂ ਨਾਲ ਗੱਲ ਹੋਈ ਸੀ ਕੇਵਲ ਸਿੰਘ ਨਾਲ, ਉਹ ਕਹਿੰਦੇ ਵੀ ਆਪਣੇ ਨਾਲ ਬਹੁਤ ਬੰਦੇ ਹੈਗੇ ਆ ਜਿਹੜੇ ਸੈਨੇਟਰ ਆ ਤੇ ਦੂਜੇ ਅਸੈਂਬਲੀਮੈਨ ਹੈਗੇ ਆ, ਪਰ ਹੈ ਕਿਵੇਂ ਹੈ, ਉਹ ਆਂਦਾ ਵੀ ਬਿਹਾਈਂਡ ਦਾ ਡੋਰ ਆ, ਪਿਛਲੇ ਡੋਰ ਆਈ। ਮੈਂ ਪਿਛਲੇ ਡੋਰ ਆਈ ਕੰਮ ਨਹੀਂ ਹੁੰਦੇ ਮਿੱਤਰਾ, ਇਹ ਤਾਂ ਫਰੰਟ ਡੋਰ ਤੇ ਹੋਣੇ ਕੰਮ ਹੋਣੇ ਤਾਂ। ਜੇ ਜਾਣੀ ਕਿ ਇਹ ਜਦੋਂ ਖੰਡੇ ਦੀ ਧਾਰ ਤੇ ਨੱਚਣ ਲੱਗ ਜਾਏ, ਮੈਂ ਨੱਚਣਾ ਦਾ ਨੰਗੇ ਹੋ ਕੇ ਪਹਿਲਾਂ ਮੂਹਰੇ ਚਿੱਟੇ ਜੱਟ ਤੇ ਪਿੱਛੇ ਦੀ ਗੱਲ ਕਿਹਾ ਪਤਾ ਨਹੀਂ ਕੀ ਕਰਿਆ ਉਹਨੇ। ਤੇ ਫਿਰ ਉਹ ਆਪਣਾ ਗੁੱਸਾ ਕਰਦੇ। ਮੈਂ ਕਿਹਾ ਵੀ ਗੁੱਸਾ ਕਰਨਾ ਕਰ ਲਓ, ਮੈਂ ਵੈਸੇ ਤੁਹਾਡਾ ਮੈਂਬਰ ਹੈਗਾ, ਪਰ ਇਹ ਚੀਜ਼ ਨਹੀਂ ਜਾਣੀ ਕਿ ਬਿਹਾਈਂਡ ਦਾ ਡੋਰ ਚੀਜ਼ਾਂ ਹੋਣ ਲੱਗ ਗਈਆਂ ਤਾਂ ਫਿਰ ਗੱਲ ਨਹੀਂ ਚੱਲਣੀ। ਫਿਰ ਤਾਂ ਇਹ ਟਰਾਂਸਪੇਰੈਂਸੀ ਨਹੀਂ ਨਾ ਰਹਿੰਦੀ ਫਿਰ ਉਹਦੇ ਵਿੱਚ। ਹਾਂਜੀ, ਤੇ ਇਸ ਕਰਕੇ ਭਾਈ ਅਸੀਂ ਤੁਹਾਡੇ ਨਾਲ ਆ, ਸਾਰੀ ਸੰਗਤ ਨੂੰ ਅਸੀਂ ਤਾਂ ਹੋਰ ਵੀ ਬੇਨਤੀ ਕਰਦੇ ਹਾਂ ਵੀ ਜਿੰਨੀ ਵੀ ਦੁਨੀਆ ਹੈਗੀ, ਚਲੋ ਅਸੀਂ ਮੈਂਬਰੀ ਤੌਰ ਤੇ ਆਪਦੇ ਨਾਲ ਉਹਨਾਂ ਦੇ ਨਾਲ ਹੈ, ਪਰ ਉਹਨਾਂ ਦੇ ਕੋਲੇ ਬਹੁਤ ਐਕਸੈਸ ਹੈਗਾ ਹੈ। ਜੇ ਉਹ ਜਾਣੀ ਕਿ ਵਧੀਆ, ਅਸੀਂ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ, ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਐਫਰਟ ਕਰ ਰਹੇ ਨੇ ਤੇ ਬਿਊਟੀਫੁਲ ਥਿੰਗ ਹੈ। ਤੇ ਸਾਰਿਆਂ ਨੂੰ ਹੀ ਆਪਾਂ ਨੂੰ ਰਲਣਾ ਪੈਣਾ। ਹੁਣ ਜੇ ਆਪਾਂ ਜਾਣੀ ਕਿ ਇਹ ਚੀਜ਼ਾਂ ਇੱਕ ਦੂਜੇ ਨੂੰ ਨਿੰਦਣ ਲੱਗੇ ਤਾਂ ਫਿਰ ਆਪਾਂ ਘਾਟਾ ਖਾ ਜਾਵਾਂਗੇ। ਹੁਣ ਤਾਂ ਯੂਨਾਈਟਿਡ ਹੋ ਜਾਓ, ਜਿਵੇਂ ਮਰਜ਼ੀ ਹੋ ਜਾਓ, ਭਲਾ ਇੱਕ ਦੂਜੇ ਨਾਲ ਕਿਸੇ ਦਾ ਆਪਣਾ ਚਲੋ ਵੀ ਵੱਟ ਉਰੇਵਾ ਜਿਹਾ ਹੈਗਾ, ਕਿਸੇ ਵੀ ਤਰ੍ਹਾਂ ਦਾ ਹੈਗਾ, ਤੇ ਜੇ ਬਚਣਾ ਹੈ ਤਾਂ ਆਪਾਂ ਨੂੰ ਇੱਕ ਹੋਣਾ ਪੈਣਾ। ਮੁੜ ਕੇ ਬਾਅਦ ਜਿਵੇਂ ਮਰਜ਼ੀ ਫੇਰ ਬਾਅਦ ਚ ਹੋਈ ਜਾਏ ਜੀ। ਬਿਲਕੁਲ ਰਾਜਪਾਲ ਜੀ, ਬਹੁਤ ਵਧੀਆ ਗੱਲ ਤੁਸੀਂ ਕੀਤੀ ਆ। ਅਸੀਂ ਤਾਂ ਆਹ ਬੇਨਤੀ ਕਰਦੇ ਹਾਂ ਸਾਰੀ ਮੌਕੇ ਦੇ ਉੱਤੇ ਹੁਣ ਇਹੀ ਆ ਵੀ ਇਹ ਆ, ਤੇ ਜਿਹੜੀਆਂ ਕੁਰੀਤੀਆਂ ਆ, ਹਾਂ ਜਿਹੜੀਆਂ ਚੀਜ਼ਾਂ ਤੋਂ ਪਤਾ ਆ ਵੀ ਉਹ ਨੁਕਸਾਨ ਪਹੁੰਚਾ ਸਕਦੀ, ਉਹਨਾਂ ਨੂੰ ਪਰੇ ਕਰੋ ਜੀ। ਉਹਨਾਂ ਨੂੰ ਪਰੇ ਕਰੋ, ਆਪਦੇ ਲੈਵਲ ਤੇ ਪਰੇ ਕਰਨੇ ਪੈਣਾ। ਜੇ ਆਪਾਂ ਕਹੀਏ ਮੈਂ ਉਹ ਦੂਜਾ ਕਹੂਗਾ ਯਾਰ ਮੈਨੂੰ ਉਹਨੇ ਐਂ ਕਹਤਾ, ਇਹਨੇ ਉਹ ਕਹਤਾ, ਕਿਸੇ ਨੂੰ ਨਹੀਂ। ਇਹ ਤਾਂ ਜਾਣੀ ਕਿ ਹੁਣ ਹਰ ਇੱਕ ਬੰਦੇ ਤੋਂ ਕੋਈ ਨਾ ਕੋਈ ਮਿਸਟੇਕ ਹੋ ਜਾਂਦੀ, ਕੋਈ ਵੱਡੀ ਗੱਲ ਨਹੀਂ। ਐਡੇ ਐਡੇ ਯੁੱਧਾਂ ਦੇ ਵਿੱਚ ਤਾਂ ਮਿਸਟੇਕਾਂ ਹੁੰਦੀਆਂ ਹੀ ਰਹਿੰਦੀਆਂ, ਪਰ ਉਹਨਾਂ ਨੂੰ ਕਲੀਅਰ ਕਰਨਾ ਹੁਣ ਆਪਾਂ। ਜੀ ਜੀ ਬਿਲਕੁਲ, ਬੇਭਰੋਸਗੀ ਤੋਂ ਬਚਣਾ ਚਾਹੀਦਾ ਜੀ। ਥੈਂਕ ਯੂ ਰਾਜਪਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਸਕਰਨ ਜੀ, ਹਾਂਜੀ ਜਸਕਰਨ ਭਾਜੀ ਜੀ, ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਨੂੰ ਕੋਈ ਦਿੱਕਤ ਹੈਗੀ। ਚਲੋ ਕੋਈ ਨਹੀਂ, ਆਪਾਂ ਅੱਗੇ ਵਧਦੇ ਹਾਂ। ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨ ਵੀਰ ਜੀ ਤੇ ਪ੍ਰਵੀਨ ਜੀ ਦੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਜੇ ਮੋਦੀ ਵਾਂਗੂ ਇਹਨਾਂ ਨੂੰ ਖੜ ਖੜ ਕੇ ਪਾਣੀ ਪਿਆਉਣਾ ਨਾ, ਘੁੱਟ ਘੁੱਟ ਕਰਕੇ ਤੇ ਨਾਲ ਲਿਆਉਣਾ ਮੁੜਕਾ, ਤੇ ਮੇਰੀ ਤਾਂ ਵਿਚਾਰ ਇਹ ਸੀ ਵੀ ਸਿਆਣੇ ਆਂਦੇ ਨੇ ਰਾਇ ਤਾਂ ਕੰਧ ਦੀ ਵੀ ਸੁਣ ਲੈਣੀ ਚਾਹੀਦੀ ਥੋੜੀ ਘਣੀ, ਵੀ ਜਿੱਥੇ ਆਪਾਂ 1000-1500 ਬੰਦਾ ਇਕੱਠਾ ਹੋਇਆ ਨਾ, ਜਿੰਨੇ ਦਿਨ ਰਹਿੰਦੇ ਆ, ਮੈਂ ਨਾ ਨਿੱਤ 100 ਬੰਦਾ ਉੱਥੇ ਧਰਨਾ ਦਿਓ, 100 ਬੰਦਾ ਨਿੱਤ ਹੀ, ਤੇ ਫੇਰ ਵੇਖੋ ਇਹਨਾਂ ਦੇ ਪਸੀਨੇ ਸੁੱਟਦੇ। ਇਹ ਵੰਡ ਕੇ ਤੇ ਜਿੱਦੇ ਹੋਇਆ 1-2 ਦਿਨ ਰਹਿੰਦੇ, ਉਹਦੇ ਫੇਰ ਤਕੜਾ ਸਾਰਾ ਇਕੱਠਾ ਇੱਕੋ ਦਿਨ ਫੇਰ ਇਕੱਠਾ ਕਰ ਲੈਣਾ, ਤੇ ਇਹ ਕਵਰ ਹੋਊਗਾ ਤੇ ਫਿਰ ਆਮ ਪਬਲਿਕ ਵੀ ਇਹਨਾਂ ਦੇ ਸਾਰੇ ਕਾਨੂੰਨ ਬਣਾਉਣ ਵਾਲਿਆਂ ਦੇ ਉਲਟ ਹੋਊਗੀ। ਤੇ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੀਆਂ ਨਿੱਕੀਆਂ ਜਿਹੜੀਆਂ ਹੈਗੀਆਂ ਨਾ, ਉਹਨਾਂ ਨੂੰ ਅਣਗੌਲਿਆ ਕਰੋ। ਉਹ ਤਾਂ ਮਾੜਾ ਮੋਟਾ ਹੋ ਜਾਂਦਾ, ਚਲੋ ਕਈ ਜਾਣੇ ਅਣਜਾਣੇ ਚ ਹਨਾ, ਪਰ ਜਿਹੜਾ ਮੇਨ ਕਰਦਾ ਉਹਦਾ ਵੀ ਚਕੰਨੇ ਰਹੋ ਤੇ ਪੇਸ਼ੈਂਸ ਰੱਖੋ। ਜਿੰਨੀ ਪੇਸ਼ੈਂਸ ਰੱਖੋਗੇ ਵਧੀਆ, ਤੇ 100 ਬੰਦਾ ਨਿੱਤ ਦਾ ਵੰਡ ਲੈਣ ਇਹ ਵੀ ਭਾਈ ਇੰਨੇ ਬੰਦਿਆਂ ਨੇ ਤੁਸੀਂ ਕਰਨਾ, ਇੰਨੇ ਬੰਦਿਆਂ ਨੇ ਤੁਸੀਂ ਆਖ ਦੇਣਾ, ਤੇ ਫੇਰ ਵੇਖੋ ਪਸੀਨੇ ਸੁੱਟਣਗੇ ਇਹਨਾਂ ਦੇ। ਮੇਰਾ ਤਾਂ ਇੰਨਾ ਹੀ ਕਹਿਣਾ ਸੀ ਜੀ। ਜੀ ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਬੂਟਾ ਸਿੰਘ ਜੀ। ਜਸਕਰਨ ਜੀ ਆਵਾਜ਼ ਸੁਣ ਪਾ ਰਹੇ ਹੋ ਹੁਣ ਤੁਸੀਂ? ਹਾਂਜੀ, ਹੁਣ ਆਵਾਜ਼ ਸੁਣ ਪਾ ਰਹੇ ਹਾਂ ਜੀ, ਹੁਣ ਆਵਾਜ਼ ਸੁਣ ਪਾ ਰਹੇ ਹਾਂ। ਹਾਂਜੀ ਜੀ ਠੀਕ ਹੈ ਜੀ। ਜੀ ਤੇ ਭਾਜੀ ਉਹਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਉਹਦੀ ਨਾ ਪੂਰੀ ਨਹੀਂ ਹੋ ਸਕਦਾ, ਮੈਂ ਤੁਹਾਨੂੰ ਥੋੜੀ ਚਿਰ ਫੀਡ ਤੇ ਪਾਵਾਂ। ਜੇ ਨਾ ਲੋਕਾਂ ਨੂੰ ਲੱਗਦਾ ਨਾ ਕਿ ਸਾਨੂੰ ਕੁਝ ਪਤਾ ਨਹੀਂ ਲੱਗਣ ਡਿਆ ਹੈਗਾ, ਹੁਣ ਮੈਂ ਰੇਡੀਓ ਸੁਣਨ ਵਾਲੇ
ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਕੱਲ ਉੱਥੇ ਪਹੁੰਚੇ ਆ, ਜਿੰਨੇ ਵੀ ਸਟੋਰ ਓਨਰਸ ਆ, ਜਿੰਨੇ ਵੀ ਇਸ ਬਿੱਲ ਦੇ ਨਾਲ ਅਫੈਕਟਡ ਹੋਣੇ ਆ, ਆਪਾਂ ਸ਼ੁਰੂ ਤੋਂ ਕਿਹਾ ਸੀਗਾ ਵੀ ਜਿਹੜੀ ਗੱਲ ਕਰਨੀ ਟਰਾਂਸਪੇਰੈਂਟ ਕਰਿਓ। ਪ੍ਰੋਟੈਸਟ ਕੀਤਾ, ਤੁਸੀਂ ਪ੍ਰੈਸ਼ਰ ਪਾਇਆ, ਤੁਸੀਂ ਸਾਰਾ ਕੁਝ ਕੀਤਾ ਸਾਰਿਆਂ ਨੇ ਉੱਤੇ, ਰਾਈਟ। ਤੇ ਹੁਣ ਅਪਡੇਟ ਤੁਹਾਨੂੰ ਮੈਂ ਪੂਰੀ ਥੋੜੀ ਬਾਅਦ ਚ ਦੇਣਾ। ਅਪਡੇਟ ਇਹ ਹੈ ਕਿ ਇਹ ਜਿਹੜੇ ਬੰਦੇ ਉੱਥੇ ਬੌਬੀ ਸਿੰਘ ਤੇ ਇੱਕ ਇਹਨਾਂ ਦੇ ਆਪ ਵਾਲਿਆਂ ਦਾ ਕੋਈ ਬੈਂਪੀ ਭਾਜੀ ਸਿੰਘ ਆ ਭਾਜੀ ਹਣੀ, ਇਹ 6 ਵਜੇ ਮਿਲ ਰਿਹਾ ਜੀ ਡੇਵ ਕਟੋਜ਼ੀਨੋ ਦੇ ਆਫਿਸ ਦੇ ਵਿੱਚ ਬਿਹਾਈਂਡ ਆਵਰ ਬੈਕ, ਅੱਜ ਸ਼ਾਮ ਨੂੰ 6 ਵਜੇ। ਤੁਸੀਂ ਫੋਨ ਕਰਕੇ ਪੁੱਛ ਲਓ ਵੀ ਭਾਈ ਕਿਸੇ ਦੇ ਨਾਲ ਵੀ ਸਲਾਹ ਉੱਥੇ ਤਾਂ ਗੱਲ ਇਹ ਹੋਈ ਸੀ ਵੀ ਅਜੇ ਵਫਦ ਬਣਾਇਆ ਜਾਊਗਾ, ਕੀ ਉਹਨਾਂ ਨੇ ਆਪੇ ਬਣਾ ਲਿਆ, ਸਾਰਿਆਂ ਦੀ ਸਲਾਹ ਲੈ ਲਈ? ਇਹ ਸਾਡੇ ਕੋਲ ਇਹ ਖਬਰ ਆਈ ਜੀ 6 ਵਜੇ ਉਹਨੂੰ ਮਿਲ ਰਿਹਾ ਇਹ ਹੁਣ, ਇਹ ਔਰ ਇਹ ਖਬਰ ਕਾਫੀ ਸੱਚੀ ਆ। ਅੱਜ 6 ਵਜੇ ਹੋਣ ਤੋਂ ਬਸ 2 ਘੰਟੇ ਬਾਅਦ ਤੁਸੀਂ ਹੋਲਡ ਕਰੋ ਇੱਕ ਸੈਕਿੰਡ, ਮੈਂ ਤੁਹਾਨੂੰ 100% ਕਨਫਰਮ ਕਰ ਦਿੰਦਾ। ਯੈਸ, ਹੋਲਡ ਕਰਿਓ ਜਰਾ, ਤੁਸੀਂ ਆਪਣੀ ਗੱਲਾਂ ਕਰੀ ਚੱਲੋ ਜੀ। ਠੀਕ ਹੈ, ਤੁਹਾਨੂੰ ਹੋਲਡ ਤੇ ਪਾਉਨੇ ਆ, ਬੰਦ ਨਾ ਕਰੋ। ਹਾਂਜੀ ਠੀਕ ਹੈ ਜੀ, ਹੋਲਡ ਤੇ ਪਾ ਦਿਓ। ਹਾਂਜੀ ਤੁਹਾਨੂੰ ਹੋਲਡ ਤੇ ਪਾਉਨੇ ਆ ਜੀ। ਆਪਣੇ ਨਾਲ ਜੁੜੇ ਨੇ ਮਨਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ। ਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਜੀ? ਠੀਕ ਹੈ ਜੀ। ਜੀ ਹਾਂਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜਿਹੜਾ ਹੈਗਾ ਬਹੁਤ ਜਦੋਜਹਿਦ ਕਰ ਰਹੇ ਹੋ ਕਿ ਚਲੋ ਆਪਣਾ ਪੰਜਾਬੀ ਭਾਈਚਾਰਾ ਜਿਹੜਾ ਹੈਗਾ ਉਹਦੇ ਨਾਲ ਦੁੱਖ ਦੀ ਘੜੀ 'ਚ, ਔਖੀ ਘੜੀ 'ਚ ਖਲੋਤਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਜਸਕਰਨ ਸਹੋਤਾ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਜਿਹੜਾ ਕੱਲ ਦੀ ਇਵੈਂਟ ਆਰਗੇਨਾਈਜ਼ ਕੀਤੀ, ਇਹਦੇ 'ਚ ਕੁਝ ਚੀਜ਼ਾਂ ਵੀਰ ਜੀ ਕਲੀਅਰ ਕਰਨਾ ਚਾਹੁੰਦਾ ਕਿ ਜਸਕਰਨ ਵੀਰ ਜੀ ਨਾਲ ਤੇ ਹੋਰ ਆਪਣਾ ਭਾਈ ਹੋਣਾ ਦੇ ਨਾਲ ਜਿਹੜੇ ਬੰਦੇ ਰਲ ਕੇ ਪ੍ਰੋਟੈਸਟ ਆਰਗੇਨਾਈਜ਼ ਕਰ ਰਹੇ ਸੀ, ਅਸੀਂ ਤਕਰੀਬਨ 2 ਵੀਕਾਂ ਤੋਂ ਕੰਟੈਕਟ 'ਚ ਸੀ ਤੇ ਆਪਣੀ ਗੱਲ ਵੀ ਹੋ ਰਹੀ ਸੀ, ਕਿਉਂਕਿ ਆਪਾਂ ਨੂੰ ਪਤਾ ਪ੍ਰੋਟੈਸਟ ਕਰ ਰਹੇ ਕਿਉਂ ਕਰ ਰਹੇ ਕਿ ਸਾਡੀ ਸੁਣਵਾਈ ਹੋਏ। ਤੇ ਇਹਦੇ 'ਚ ਆਪਣਾ ਜਿਹੜਾ ਆਥਰ ਹੈ ਬਿੱਲ 553 ਦਾ, ਸੈਨੇਟਰ ਦੇਵ ਕਰਤੋਸੀ, ਉਹ he was ready to talk to us, ਪਰ ਆਪਾਂ ਇਹ ਆਰਗੇਨਾਈਜ਼ ਕਰ ਦਿੱਤੀ ਹੋਈ ਸੀ ਆਲਰੇਡੀ ਕਿ ਇਵੈਂਟ ਹੋ ਰਹੀ ਹੈ, ਸਾਰੇ ਲੋਕੀ ਆ ਰਹੇ ਸੀ। ਸੋ ਵੀ ਡਿਸਾਈਡਡ ਕਿ ਚਲੋ ਠੀਕ ਹੈ, ਕਿਉਂਕਿ ਜੋ ਵੀ ਕਰਨਾ ਹੈ ਟਰਾਂਸਪੇਰੈਂਸੀ ਨਾਲ ਹੋਏ, ਜਿਹੜੀ ਵੀ ਮੀਟਿੰਗ ਹੋਏਗੀ ਟਰਾਂਸਪੇਰੈਂਸੀ ਨਾਲ ਹੋਏ, ਤੇ ਆਪਣੇ ਵੱਖਰੇ ਵੱਖਰੇ ਏਰੀਆ ਤੋਂ ਆਪਾਂ ਆਪਣੇ ਕੋਈ ਨਾ ਕੋਈ ਨੁਮਾਇੰਦੇ ਚੁਣ ਕੇ ਤੇ ਇੱਕ ਡੈਲੀਗੇਸ਼ਨ ਬਣਾ ਕੇ ਤੇ ਆਪਾਂ ਗੱਲ ਕਰਾਂਗੇ। ਸੋ ਪਰਸੋਂ ਤੱਕ ਤੇ ਏਦਾਂ ਚੱਲਦਾ ਰਿਹਾ, ਪਰ ਕੱਲ ਲੋਕਾਂ ਨੇ ਕੁਝ ਸ਼ਰਾਰਤ ਕੀਤੀ। ਇਹ ਚੀਜ਼ ਚਾਹੀਦੀ ਨਹੀਂ ਕਿ ਏਦਾਂ ਦੀਆਂ ਮਾੜੀਆਂ ਹਰਕਤਾਂ ਜਿਹੜੇ ਲੋਕ ਕਰਦੇ, ਹਾਈਜੈਕ ਕਰਨਾ ਕੋਈ ਈਵੈਂਟ, ਪਰ ਆਪਣੇ ਨਿੱਜੀ ਫਾਇਦੇ ਲਈ ਏਦਾਂ ਦਾ ਕੰਮ ਕਰਨਾ ਬਹੁਤ ਗਲਤ ਗੱਲ ਹੈ। ਔਰ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਉੱਥੇ ਇਹ ਡਿਸਾਈਡ ਵੀ ਹੋਇਆ ਸੀ ਔਰ ਇੱਕ ਮਲਟੀਪਲ ਟਾਈਮਸ ਅਨਾਉਂਸ ਹੋਇਆ ਕਿ ਆਪਾਂ ਵਫਦ ਬਣਾ ਕੇ ਜਾਵਾਂਗੇ ਐਂਡ ਦੈਨ ਵੀ ਵਿਲ ਹੈਵ ਅ ਟਰਾਂਸਪੇਰੈਂਟ ਮੀਟਿੰਗ ਉੱਥੇ। ਲਾਈਕ ਐਵਰੀਬਡੀ ਵਿਲ ਬੀ, ਕਿਉਂਕਿ ਵੇਖੋ ਜੇ ਕੋਈ ਸੈਨ ਡਿਏਗੋ ਤੋਂ ਹੈ, LA ਤੋਂ ਹੈ, ਇਹ ਸਾਡਾ ਇਹ ਕਿਸੇ ਦਾ ਪਰਸਨਲ ਕੰਮ ਨਹੀਂ, ਇਹ ਨਿੱਜੀ ਕੰਮ ਕਿਸੇ ਦਾ ਨਹੀਂ ਹੈ। ਤੇ ਕੋਈ ਬੰਦਾ ਜੋ ਨਿੱਜੀ ਬੈਨੀਫਿਟ ਚਾਹੁੰਦਾ ਹੈ ਤੇ ਉਹਨੂੰ ਜਿਹੜਾ ਹੈਗਾ ਨਾ, ਕਹਿੰਦੇ ਨਾ ਚਿੱਲੂ ਭਰ ਪਾਣੀ, ਹਿੰਦੀ 'ਚ ਕਹਿੰਦੇ ਹੁੰਦੇ ਆ ਕਿ ਚਪਣੀ 'ਚ, ਪੰਜਾਬੀ 'ਚ ਕਹਿੰਦੇ ਚਪਣੀ 'ਚ ਨੱਕ ਡੋਬ ਕੇ ਮਾਰਦਾ। ਮਾੜੀ ਗੱਲ ਆ ਬਿਹਾਈਂਡ ਦਾ ਬੈਕ ਜਾ ਕੇ ਇਦਾਂ ਕਰਨਾ। ਭਾਈ ਜੇ ਤੁਸੀਂ ਜਾਣਦੇ ਹੋ ਉਹਨਾਂ ਲੋਕਾਂ ਨੂੰ ਤਾਂ ਉਹਨਾਂ ਨੂੰ ਅਜੇ ਵੀ ਰੋਕ ਲਓ, ਅਜੇ ਵੀ ਰੋਕ ਲਓ। ਬਦਨਾਮੀ ਹੁੰਦੀ ਆ, ਇਹ ਚੰਗਾ ਨਹੀਂ ਲੱਗਦਾ। ਫਿਰ 1500 ਬੰਦੇ ਗਿਆ ਦਾ ਫਾਇਦਾ ਕੀ ਹੋਇਆ? ਪਾਪਾ ਜੀ ਜਿਹੜਾ ਬਸ਼ਰਮ ਹੈ ਉਹਦਾ ਕੁਛ ਨਹੀਂ ਕਹਿ ਸਕਦੇ। ਇੱਥੇ ਸਾਰਾ ਕੁਛ, ਤੁਸੀਂ ਵੀ ਹਰਜੋਤ ਭਾਜੀ ਵੀ ਹੈ, ਆਪਾਂ ਵੀ ਗੱਲਬਾਤ ਕੀਤੀ ਸੀ ਜਸਕਰਨ ਵੀਰ ਜੀ ਨਾਲ ਵੀ ਕਿ ਸਾਰਾ ਕੁਛ ਹੋ ਰਿਹਾ ਸੀ। ਬੜਾ ਮਿਲੀਅਨ ਥੈਂਕਸ ਹੈ। ਹਰਜੋਤ ਭਾਜੀ ਵੀ ਕਹਿੰਦੇ ਸੀ ਕਿ ਸਾਰਾ ਕੁਛ ਟਰਾਂਸਪੇਰੈਂਸੀ ਨਾਲ ਹੋਣਾ ਚਾਹੀਦਾ ਕਿ ਇਹ ਕਿਸੇ ਨੂੰ ਨਾ ਲੱਗੇ ਕਿ ਕਿਸੇ ਨੇ ਕੋਈ ਬੰਦ ਕਮਰੇ 'ਚ ਮੀਟਿੰਗ ਹੋਈ। ਅਦਰਵਾਈਜ਼ ਸਾਨੂੰ ਜਿਹੜਾ ਇਨਵੀਟੇਸ਼ਨ ਸੀ ਕਿ ਮੰਗਲਵਾਰ ਜਿਹੜਾ ਹੈਗਾ ਮਿਲ ਲਓ ਆਪਾਂ, ਨਹੀਂ ਤਾਂ ਫਿਰ ਤੁਸੀਂ ਵੀ ਤਾਂ ਪਹਿਲਾਂ ਮਿਲ ਹੀ ਸਕਦੇ ਸੀ। ਬਿਲਕੁਲ ਬਿਲਕੁਲ। ਔਰ ਇਹ ਜਿਹੜੀ ਬਸ਼ਰ, ਔਰ ਇਹ ਵੇਖੋ ਕਿ ਇਹਨਾਂ ਚੋਂ ਕਿਸੇ ਬੰਦੇ ਨੇ, ਚਾਹੇ ਜਿਹੜਾ ਹੈਗਾ ਆਪਕਾ ਜਾਂ ਕੋਈ ਹੋਰ, ਕੋਈ ਆਪਣਾ ਫਲਾਣੀ ਸਿੰਘ ਕਹਿੰਦੀ ਆਪਣੇ ਆਪ, ਨੋ ਵਨ ਕੰਟੈਕਟਡ ਬਿਫੋਰ ਦੈਟ। ਸਾਰਾ ਕੁਛ ਮੈਸਅਪ ਕਰਨ ਦੀ ਕੋਸ਼ਿਸ਼ ਕੀਤੀ। ਆਪਾਂ ਬੜੇ ਸੁਲਝੀ ਹੋਈ ਕੌਮ ਆ। ਇਹਦੇ 'ਚ ਮੁਸ਼ਕਿਲ ਕੀ ਦੇਖੋ, ਬਹੁਤ ਚੀਜ਼ਾਂ ਸੀ। ਆਪਣੇ ਬੰਦੇ ਆਏ, ਆਪਣੇ ਕਈ ਬਜ਼ੁਰਗ ਆਏ ਜਿਨ੍ਹਾਂ ਨੂੰ ਜਿਹੜਾ ਹੈਗਾ ਟਰਾਂਸਲੇਸ਼ਨ ਦੀ ਥੋੜਾ ਜਿਹਾ, ਹਰ ਇੱਕ ਬੰਦਾ ਜਿਹੜਾ ਹੈਗਾ ਫਲੂਐਂਟ ਨਹੀਂ ਹੈਗਾ। ਕਈ ਵਰਕ ਬੇਸਡ ਹੈਗਾ ਕਮਿਊਨੀਕੇਸ਼ਨ 'ਚ ਸਕਸੈਸਫੁਲ ਨੇ, ਨੋਟ ਸਕਸੈਸਫੁਲ ਐਵਰੀਵੇਅਰ, ਰਾਈਟ।
ਤੇ ਇਹ ਚੀਜ਼ਾਂ ਜਿਹੜੀਆਂ ਉਹਨਾਂ ਲਈ ਉਹ ਸੈਨੇਟਰ ਕਹਿ ਰਿਹਾ ਕਿ ਮੈਂ ਜੋ ਮੈਨੂੰ ਪਤਾ ਕਿ ਤੁਸੀਂ ਯੂ ਆਰ ਵੈਲ ਐਜੂਕੇਟਡ ਵੈਰੀ ਗੁੱਡ ਯੂ ਹੈਵ ਗੁੱਡ ਕਮਾਂਡ ਓਵਰ ਇੰਗਲਿਸ਼ ਬਟ ਆਈ ਵਾਂਟ ਕਿਉਂਕਿ ਇੱਥੇ ਮੈਜੋਰਿਟੀ ਜਿਹੜੀ ਕਿ ਪੰਜਾਬੀ ਲੋਕਾਂ ਦੀ ਹੈ ਆਈ ਵਾਂਟ ਕਿ ਜਿਹੜਾ ਇਹਨਾਂ ਦੀ ਭਾਸ਼ਾ 'ਚ ਮੇਰਾ ਮੈਸੇਜ ਚੱਲ ਜਾਏ ਨਹੀਂ ਉੱਥੇ ਮੋਸਟਲੀ ਮਨਦੀਪ ਭਾਜੀ ਉੱਥੇ ਮੋਸਟਲੀ ਜਿਹੜੇ ਲੋਕਾਂ ਨੇ ਗੱਲਬਾਤ ਜਿਹੜੀ ਕੀਤੀ ਆ ਉਹ ਅੰਗਰੇਜ਼ੀ ਦੇ ਵਿੱਚ ਹੀ ਜਿਹੜੀ ਉਹਨਾਂ ਨੇ ਗੱਲ ਕੀਤੀ ਤਾਂ ਜੋ ਬਾਕੀਆਂ ਨੂੰ ਵੀ ਜਿਹੜਾ ਉਹ ਪਤਾ ਲੱਗਦਾ ਰਵੇ। ਸੋ ਇਦਾਂ ਦੀ ਕੋਈ ਗੱਲ ਨਹੀਂ, ਕੁਛ ਜਾਣੇ ਕਮਿਊਨਿਟੀ ਦੇ ਵਿੱਚ ਸਮਝਣ ਵਾਲੇ ਹੋਣ 50% ਵੀ ਸਮਝਣ ਵਾਲੇ ਹੋਣ, ਬਾਕੀਆਂ ਨੂੰ ਸਮਝਾ ਹੀ ਦਿੰਦੇ ਇੰਨੇ ਵੀ ਨਹੀਂ ਹੈਗਾ ਵੀ ਆਪਾਂ ਵੀ ਆ ਕੇ ਜਿਹੜਾ ਇਸ ਹਿਸਾਬ ਦੇ ਨਾਲ ਦੇਖਣ ਵੀ ਸਾਨੂੰ ਸਮਝ ਹੀ ਕੁਛ ਨਹੀਂ ਲੱਗਦੀ ਨਾ, ਇਦਾਂ ਨਹੀਂ ਉਹਨਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ। ਬਾਕੀ ਜਿਹੜੇ ਬਿਹਾਈਂਡ ਦਾ ਬੈਕ ਜਾ ਕੇ ਕਰ ਰਹੇ ਆ, ਜੇ ਤੁਸੀਂ ਭਾਈ ਜਾਣਦੇ ਆ ਜੇ ਕੋਈ ਨਾਮ ਹੈਗਾ ਆ ਤੇ ਦੱਸ ਦਿਓ ਉਹਨਾਂ ਨੂੰ, ਭਾਈ ਸਮਝਾਓ ਵੀ ਆਹ ਕੰਮ ਨਾ ਕਰੋ, ਬਦਨਾਮੀ ਹੁੰਦੀ ਹੈ, ਚੰਗਾ ਨਹੀਂ ਲੱਗਦਾ ਫਿਰ। ਇਹਦੇ ਚ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ, ਦੈਟ ਵਾਸ ਲਾਈਕ ਐਕਟ ਆਫ ਰਿਸਪੈਕਟ ਫॉर ਆਵਰ ਪੰਜਾਬੀ ਲੈਂਗੁਏਜ। ਉਹਨੂੰ ਵੀ ਪਤਾ, ਪਰ ਉਹ ਕਹਿੰਦਾ ਕਿ ਯਾਰ ਠੀਕ ਹੈ ਓਕੇ, ਜੇ ਚਾਹੁੰਦੇ ਹੋ ਲਾਈਕ ਇਫ ਯੂ ਫੀਲ ਆਪਾਂ ਟ੍ਰਾਂਸਲੇਟ ਵੀ ਕਰ ਸਕਦੇ, ਉਹਦਾ ਵੀ ਵਿਰੋਧ ਆਪਕਾ ਨਹੀਂ ਕੀਤਾ। ਬਾਅਦ ਚੋਂ ਜੇ ਉਹ ਬੰਦਾ ਇੱਕ ਵਧੀਆ ਤਰੀਕੇ ਨਾਲ ਬੋਲ ਲੱਗਾ ਉਦੋਂ ਵੀ ਰੋਲੋ, ਇਹ ਚੀਜ਼ਾਂ ਨਹੀਂ ਸੀ ਚਾਹੀਦੀਆਂ, ਬੜਾ ਕੁਝ ਵਧੀਆ ਹੋ ਸਕਦਾ ਸੀ। ਚਲੋ ਕੋਈ ਗੱਲ ਨਹੀਂ, ਪਰ ਬਹੁਤ ਵਧੀਆ। ਚਲੋ ਦੇਖੋ ਏਦਾਂ ਆ ਵੀ ਉਹ ਸਾਰੇ ਜਾਣੇ ਆਪਣੇ ਹੀ ਆ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਹਾਂ ਵੀ ਭਾਈ ਇਹ ਨਾਲ ਮਿਲ ਕੇ, ਜਿੱਦਾਂ ਪਹਿਲੇ ਆਪਣੇ ਕਾਲਰ ਕਹਿ ਕੇ ਗਏ ਨਾ। ਮਨਦੀਪ ਭਾਜੀ ਥੈਂਕ ਯੂ ਸਭ ਤੋਂ ਪਹਿਲਾਂ ਦਾ, ਮਿਹਰਬਾਨੀ ਕਾਲ ਦੇ ਲਈ, ਮਿਹਰਬਾਨੀ, ਥੈਂਕ ਯੂ। ਤੇ ਹੈਲੋ ਹਾਂਜੀ ਹਾਂਜੀ ਮਨਦੀਪ ਜੀ, ਹਾਂਜੀ ਥੈਂਕ ਯੂ ਕਾਲ ਦੇ ਲਈ, ਹਾਂਜੀ ਥੈਂਕ ਯੂ, ਮਿਹਰਬਾਨੀ, ਓਕੇ ਥੈਂਕ ਯੂ। ਹਾਂਜੀ ਸੋ ਬਿਲਕੁਲ ਇਹ ਇਦਾਂ ਨਾ ਵੀ ਜੇ ਇਦਾਂ ਕੋਈ ਕਰ ਰਿਹਾ ਆ, ਪਤਾ ਨਹੀਂ ਕੀ ਕੋਈ ਕਿਸੇ ਦੇ ਪਰਸਨਲ ਆ, ਨਹੀਂ ਆਪਾਂ ਨੂੰ ਨਹੀਂ ਕੁਝ ਵੀ ਪਤਾ ਵੀ ਇਹਦੇ ਵਿੱਚ ਕੀ ਆ। ਪਰ ਜਿੱਦਾਂ ਪਹਿਲੇ ਕਾਲਰ ਕਹਿ ਕੇ ਗਏ ਨਾ ਵੀ ਮੌਕਾ ਆ ਮਿਲ ਕੇ ਚੱਲਣ ਦਾ, ਜੇ ਉਹਨਾਂ ਨੂੰ ਤੁਸੀਂ ਹੁਣੇ ਹੀ ਦਿਖਾਤਾ ਨਾ ਵੀ ਤੁਸੀਂ ਡਿਵਾਈਡ ਹੋ ਜਾਣਾ, ਉਹਨਾਂ ਨੂੰ ਤਾਂ ਸੌਖ ਹੀ ਆ, ਉਹਨਾਂ ਦੇ ਹਿਸਾਬ ਦੇ ਨਾਲ ਫਿਰ ਪ੍ਰੋਟੈਸਟ, ਜਿੱਦਾਂ ਆਪਾਂ ਹੁਣ ਕਹਿੰਦੇ ਨਾ ਵੀ ਰਾਜਧਾਨੀ ਹਿੱਲ ਗਈ, ਇੰਨੇ ਜਾਣਿਆਂ ਨੂੰ ਦੇਖ ਕੇ ਵੀ ਉਹਨੂੰ ਬਾਹਰ ਆਉਣਾ ਪਿਆ। ਦੂਜੇ ਵੀ ਜਿਹੜੇ ਉਹ ਆਏ, ਉਹਨਾਂ ਨੇ ਗੱਲ ਕੀਤੀ, ਆਪਣੇ ਵੀ ਜਿਹੜੇ ਉੱਥੇ ਅਸੈਂਬਲੀ ਪਰਸਨ ਜਿਹੜੇ ਜਾਣਕਾਰ ਹੋਣਗੇ ਉਹ ਹੋਣਗੇ, ਉਹਨਾਂ ਨੂੰ ਪਤਾ ਵੀ ਹੋਊਗਾ। ਆਲਦੋ ਉਹਨਾਂ 'ਚ ਕੋਈ ਆਇਆ ਨਹੀਂ, ਚਲੋ ਆਈ ਡੋਂਟ ਨੋ ਉਹਨਾਂ ਦੇ ਪਰਸਨਲ ਸੀਗੇ ਜਾਂ ਫਿਰ ਉਹ ਬਿਜ਼ੀ ਸੀਗੇ ਉਸ ਟਾਈਮ ਦੇ ਉੱਤੇ ਨਹੀਂ ਸੀ ਆ ਸਕਦੇ, ਕਨਫਿਊਜ਼ ਸੀਗੇ ਜਾਂ ਜਿੱਦਾਂ ਵੀ ਆ, ਡਿਫਰੈਂਟ ਸਟੋਰੀ ਆ। ਪਰ ਬਾਅਦ ਦੇ ਵਿੱਚ ਇਵੈਂਚੁਅਲੀ ਉਹਨਾਂ ਨੂੰ ਰੀਚ ਆਊਟ ਕਰਨਾ ਚਾਹੀਦਾ, ਮਿਲਣਾ ਚਾਹੀਦਾ। ਹੁਣ ਲੋਕ ਕਮੈਂਟ ਕਰਦੇ ਦਿਸ ਇਜ਼ ਨਾਟ ਗੁੱਡ ਵੀ ਜੇ ਉਹ ਅੰਦਰ ਖਾਤੇ ਮਿਲ ਰਹੇ ਆ ਵਿਦਆਊਟ ਕਿਸੇ ਨੂੰ ਨੋਟਿਸ ਦਿੱਤੇ, ਕਿਹਦੇ ਨਾਲ ਸਲਾਹ ਹੋ ਕੇ ਜਿਹੜੀ ਉਹ ਮਿਲ ਰਹੀ ਹੈਗੀ ਆ, ਕਿੰਨੇ ਸ਼ੁਰੂ ਕੀਤਾ, ਕੌਣ ਇਹਦੇ ਵਿੱਚ ਆਪਣਾ ਨਾਮ ਚਮਕਾਉਣਾ ਚਾਹੁੰਦਾ ਜਾਂ ਕਿੱਦਾਂ ਆ। ਲੋਕਾਂ ਦੇ ਮਨਾਂ 'ਚ ਇਹ ਸਵਾਲ ਸੀਗੇ ਉੱਥੇ, ਲੋਕਾਂ ਨੇ ਕਈਆਂ ਨੇ ਇਹ ਜਿਹੜੀਆਂ ਗੱਲਾਂ ਉੱਥੇ ਜਿਹੜੀਆਂ ਉਹ ਕੀਤੀਆਂ ਹੈਗੀਆਂ। ਸੋ ਆਪਾਂ ਕੁਝ ਹੋਰ ਕਾਲਰ ਵੀ ਉਹਨਾਂ ਨਾਲ ਗੱਲ ਕਰਦੇ ਆ, ਜੁੜੇ ਨੇ ਰਮਨਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜਸਕਰਨ, ਬਹੁਤ ਸੋਹਣਾ ਇਵੈਂਟ ਰਿਹਾ ਰਾਜਕਰਨ ਜੀ। ਹਾਂਜੀ ਬਹੁਤ ਸੋਹਣਾ ਇਵੈਂਟ ਰਿਹਾ ਭਾਜੀ ਕੱਲ ਨਾ, ਜਾਂ ਮੈਂ ਸਾਰਾ ਲਾਈਵ ਦੇਖਿਆ ਸੀ। ਦੋ ਤਿੰਨ ਗੱਲਾਂ ਨੇ ਹਨਾ ਜੀ, ਆਈ ਨੋ ਫੀਲਿੰਗਸ ਹਰਟ ਹੋਈਆਂ ਨੇ, ਪਰ ਲੈਟਸ ਨਾਟ ਡਿਸਟਰੈਕਟ ਹਨਾ, ਕਿਉਂਕਿ ਟਾਈਮ ਬਹੁਤ ਥੋੜਾ ਆ ਹੁਣ ਸਾਡੇ ਕੋਲ। 1 ਤਰੀਕ ਨੂੰ ਜਾ ਰਿਹਾ ਹੈ ਅਸੈਂਬਲੀ 'ਚ, ਰਾਈਟ। ਮੇਨ ਗੱਲ ਹੈ ਆ, ਮੈਂ ਵੀ ਕਾਮਨ ਜਿਹਾ, ਮੇਰਾ ਵੀ ਕੋਈ ਬਿਜ਼ਨਸ ਨਹੀਂ ਹੈਗਾ, ਰਾਈਟ। ਸੋ ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡਾ ਬਿਜ਼ਨਸ ਨਹੀਂ ਹੈਗਾ, ਸਾਡੀ ਪ੍ਰੋਬਲਮ ਨਹੀਂ ਹੈਗੀ ਹੈ, ਰਾਈਟ। ਇਸ ਵੇਲੇ ਸਾਡੀ ਮੈਜੋਰਟੀ ਹੈਗੀ ਆ, ਰਾਈਟ, ਰਿਟੇਲ 'ਚ ਹੈਗੀ ਆ। ਸੋ ਵੀ ਸਾਰਿਆਂ ਨੂੰ ਬਾਹਰ ਆ ਕੇ ਸਪੋਰਟ ਕਰਨਾ ਚਾਹੀਦਾ ਆ। ਦੂਜੀ ਗੱਲ ਰਾਜਕਰਨ ਭਾਜੀ ਮੈਂ ਪੁੱਛਣਾ ਸੀ, ਡੈਫੀਨੇਟਲੀ ਕੋਈ ਨਾ ਕੋਈ ਵਕੀਲ ਤਾਂ ਹੋਊਗਾ ਜਿਹੜਾ ਬਿੱਲ ਨੂੰ ਲਾਈਨ ਟੂ ਲਾਈਨ ਪੜ੍ਹਦਾ ਹੋਣਾ ਆ। ਜੇ ਨਹੀਂ ਹੈਗਾ ਤਾਂ ਸਾਨੂੰ ਉਹ ਵੀ ਚਾਹੀਦਾ ਆ, ਲੀਗਲ ਐਡਵਾਈਸ ਵੀ, ਹਨਾ ਜੀ ਜੀ ਜੀ। ਤੇ ਦੂਸਰੀ ਗੱਲ ਇਹ ਕਿ ਜਿਹੜੇ ਨਿਊਜ਼ ਚੈਨਲਸ ਆ ਉਹਨਾਂ ਨੂੰ ਵੀ ਆਊਟਰੀਚ ਕੀਤੀ ਜਾਵੇ। ਹਾਂਜੀ KCRA3 ਸਾਡਾ ਇੱਥੇ ਲੋਕਲ ਆ, ਮੈਂ ਵੀ ਟਰਾਈ ਕਰਾਂਗੀ ਕਿ ਉਹਨਾਂ ਨੇ ਕਿਉਂ ਏਦਾਂ ਕਿਹਾ, ਕਿਉਂਕਿ ਇਹ ਇਕੱਲਾ ਸਾਡਾ ਨਹੀਂ ਹੈ, ਸਾਰਿਆਂ ਲਈ ਆ ਰਿਹਾ ਹੈ ਐਂਡ ਇਟਸ ਖਤਰਨਾਕ, ਰਾਈਟ। ਸੋ ਹੋਰ ਵੀ ਕਮਿਊਨਿਟੀਜ਼ ਨੂੰ ਅਸੀਂ ਜਿੰਨੇ ਤੋਂ ਜਿੰਨਾ ਅਵੇਅਰ ਕਰ ਸਕਦੇ ਹਾਂ, ਵੀ ਨੀਡ ਟੂ ਡੂ ਇਟ, ਜਿੰਨਾ ਵੀ ਟਾਈਮ ਸਾਡੇ ਕੋਲ ਹੈਗਾ ਆ। ਦੂਸਰਾ ਮੈਂ ਦੇਖਦੀ ਪਈ ਸੀ ਆਨਲਾਈਨ, ਇਹਦਾ ਕੋਈ ਕੋ ਆਥਰ ਕੈਲਰਾ ਆ, ਆਈ ਥਿੰਕ ਹੀ ਇਜ਼ ਇੰਡੀਅਨ ਟੂ, ਸੈਨ ਹੋਜ਼ੇ ਤੋਂ, ਪੰਜਾਬੀ ਹੋਈ ਮੁੰਡਾ। ਹਾਂਜੀ ਉਹਨਾਂ ਨੂੰ ਵੀ ਅਪਰੋਚ ਕਰਨਾ ਚਾਹੀਦਾ, ਬਿਕੋਜ਼ ਉਹਨੇ ਵੀ ਨਾਲ ਲਿਖਿਆ ਆ, ਹਨਾ। ਐਂਡ ਮੇਨ ਗੱਲ ਇਹ ਆ ਕਿ ਜੇ ਪਿਆਰ ਨਾਲ ਗੱਲ ਕਰਕੇ ਹੋ ਜਾਂਦੀ ਆ, ਹਨਾ। ਆਈ ਨੋ ਜੋਸ਼ ਸਾਡੇ 'ਚ ਬਹੁਤ ਹੁੰਦਾ ਆ, ਹਨਾ, ਬਟ ਸਾਨੂੰ ਬ੍ਰੇਨ ਵੀ ਯੂਜ਼ ਕਰਨਾ ਚਾਹੀਦਾ। ਜੇ ਉਹ ਆਪਣੀ ਲੈਂਗੁਏਜ ਚੇਂਜ ਕਰਦੇ ਆ, employers ਦੇ ਫੇਵਰ 'ਚ ਲਿਖਦੇ ਆ, ਦੈਟਸ ਅ ਬਿਗ ਵਿਨ ਫॉर ਅਸ।
ਜੀ ਜੀ ਥੈਂਕ ਯੂ ਭੈਣ ਜੀ ਕਾਲ ਦੇ ਲਈ, ਥੈਂਕ ਯੂ। ਓਕੇ, ਥੈਂਕ ਯੂ ਜੀ। ਜਿਹੜੇ ਚੈਨਲ ਦੇ ਬਾਰੇ ਤੁਸੀਂ ਕਹਿ ਕੇ ਗਏ ਜੀ, ਉਹਨਾਂ ਨੇ ਤਾਂ ਦੱਸਤਾ ਆਪਣਾ, ਉਹਨਾਂ ਨੇ ਤਾਂ 200 ਬੰਦਾ ਹੀ ਲਿਖਿਆ ਪੜਿਆ। ਹਾਂਜੀ, ਉਹ ਮਾੜੀ ਗੱਲ ਆ ਉਹਨਾਂ ਦੇ ਲਈ, ਉਹਨਾਂ ਨੂੰ ਰੀਅਲ ਦੱਸਣਾ ਚਾਹੀਦਾ ਸੀ। ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਕੱਲ ਮੈਂ ਵੀ ਮੀਟਿੰਗ ਤੇ ਗਿਆ ਹੋਇਆ ਸੀਗਾ ਤੇ ਮੈਂ ਦੇਖਿਆ ਆਪਣੇ ਜਸਕਰਨ ਭਾਜੀ ਨੇ ਬਹੁਤ ਅੱਛਾ ਬੋਲਿਆ, ਜੋ ਕਿਹਾ ਬੜਾ ਵਧੀਆ ਕਿਹਾ ਆਪਕਾ ਦੇ ਥਰੂ, ਕਿਉਂਕਿ ਉਹ ਉਹਨਾਂ ਨੇ ਜਦ ਕਰਨਾ ਹੀ ਸਾਡੀ ਸੁਣਨੀ ਹੋਣੀ ਹੈਗੀ। ਅੱਜ ਮੀਟਿੰਗ ਕਰ ਰਹੇ, ਗਲਤ ਆ, ਇਹ ਬਹੁਤ ਗਲਤ ਗੱਲ ਆ ਜੀ ਭਾਜੀ। ਠੀਕ ਹੈ, ਆਪਾਂ ਨੂੰ ਚਾਹੀਦਾ ਹੈਗਾ ਉਹਨਾਂ ਨੂੰ ਪਿੱਛੇ ਕਰੋ ਤੇ ਆਪਾਂ ਜਿਹੜੇ ਜਿੰਨੇ ਬੰਦੇ ਆਏ ਆ ਸਭ ਅੱਗੇ ਹੋ। ਜਿਹੜੇ ਬੰਦੇ 4 ਆਪਣੇ ਨੁਮਾਇੰਦੇ ਆ ਉਹ ਗੱਲ ਕਰਨ, ਸਾਰਿਆਂ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ। ਇਹ ਆ ਵੱਡੀ ਗੱਲ ਜੀ, ਜਿਹੜੀ ਮੇਨ ਆ ਵੀ ਲੋਕੇ ਨਹੀਂ ਹੋਣੀ ਚਾਹੀਦੀ ਗੱਲ ਬਗੈਰ ਦੱਸੇ। ਹਾਂ, ਇਹ ਨਹੀਂ, ਇਹ ਗਲਤ ਹੈ, ਇਹ ਬੜੀ ਗਲਤ ਹੈ ਜੀ। ਇਹ ਕਈ ਵਾਰੀ ਮੇਰੇ ਕੋਲ ਵੀ ਆਉਂਦੇ ਰਹੇ, ਆਪਕਾ ਵਾਲੇ ਮੈਂਬਰ ਬਣ ਜਾ। ਮੈਂ ਹਮੇਸ਼ਾ ਇੱਕੋ ਹੀ ਗੱਲ, ਨਹੀਂ ਚਲੋ ਦੇਖੋ, ਕੋਈ ਆਰਗੇਨਾਈਜੇਸ਼ਨ ਬਣਾ ਕੇ ਮੈਂਬਰ ਬਣਨਾ ਉਹ ਕੋਈ ਮਾੜੀ ਚੀਜ਼ ਨਹੀਂ ਆ, ਪਰ ਉਹ ਹੱਕ ਦੀ ਗੱਲ ਕਰਕੇ ਲੋਕਾਂ ਨੂੰ ਦੱਸੇ ਤੁਸੀਂ ਕੀ ਕਰ ਰਹੇ। ਜਿਹੜੇ ਬੰਦੇ ਉਹਨਾਂ ਨੇ ਗਾਂ ਹਾਇਰ ਕੀਤੇ ਆ, ਜੇ ਉਹ ਤੁਹਾਨੂੰ ਦੱਸ ਨਹੀਂ ਪਾ ਰਹੇ ਵੀ ਭਾਈ ਇਹ ਤੁਹਾਡੇ ਹੱਕ ਦੀ ਬਿੱਲ ਆ ਗਿਆ ਕਿ ਤੁਹਾਡੇ ਅਗੇਂਸਟ ਆ ਗਿਆ, ਸਾਡਾ ਸਟੈਂਡ ਕੀ ਆ, ਉਹਦੇ ਤੇ ਉਹਨਾਂ ਨੂੰ ਮੁੜ ਵਿਚਾਰ, ਉਹਨਾਂ ਨੂੰ ਮੁੜ ਵਿਚਾਰ ਕਰਨ ਦੀ ਜ਼ਰੂਰਤ ਆ। ਬਿਲਕੁਲ ਵੀ ਕਿੱਦਾਂ ਜਿਹੜਾ ਉਹ ਕੀਤਾ ਜਾਵੇ। ਬਿਲਕੁਲ, ਹਾਂਜੀ, ਬਿਲਕੁਲ ਕਰਨਾ ਚਾਹੀਦਾ। ਬਾਕੀ ਇੱਕ ਮੇਰੀ ਆਪਣੀ ਸੁਜੈਸ਼ਨ ਆ, ਪਤਾ ਨਹੀਂ ਚੰਗੀ ਲੱਗੇ ਕਿਸੇ ਨੂੰ, ਨਾਲ ਚੰਗੀ ਲੱਗੇ, ਬੈਨਰ ਬਣਾ ਕੇ, ਜਦੋਂ ਕਿਸਾਨ ਮੋਰਚਾ ਸੀਗਾ ਮੈਂ 99 ਦੇ ਉੱਤੇ ਖੜਾ ਹੁੰਦਾ ਸੀ ਬੈਨਰ ਲਗਾ ਕੇ, ਕਿਸਾਨ ਮੋਰਚੇ ਦੇ ਟਾਈਮ ਜੀ, ਤੇ ਮੈਂ ਇੱਕ ਅੱਧੇ ਦਿਨ ਦੇ ਵਿੱਚ ਮੈਂ ਜਾ ਕੇ ਬੈਨਰ ਬਣਵਾਉਂਗਾ ਤੇ ਮੈਂ 99 ਦੇ ਉੱਤੇ ਜ਼ਰੂਰ ਖੜਾ ਹੋ ਕੇ ਲਗਾਉਂਗਾ, ਲੋਕਾਂ ਨੂੰ ਪਤਾ ਲੱਗੇ ਵੀ ਇਹ ਕੀ ਚੱਕਰ ਹੈ। ਜੀ ਜੀ, ਧੰਨਵਾਦ ਜੀ, ਥੈਂਕ ਯੂ ਜੀ। ਇਹ ਲਗਾਣੇ ਚਾਹੀਦੇ ਆਪਾਂ ਨੂੰ ਜੀ, ਆਪਾਂ ਨੂੰ ਬੜੇ ਸਟੋਰਾਂ ਦੇ ਮੂਹਰੇ ਵੀ ਖੜਾ ਹੋਣਾ ਚਾਹੀਦਾ। ਨਹੀਂ, ਆਪਾਂ ਨੂੰ ਕਾਲਸ ਆਈਆਂ, ਫੋਟੋਜ਼ ਆਈਆਂ, ਕਈਆਂ ਨੇ ਸਿੰਬੋਲਿਕ ਤੌਰ ਦੇ ਉੱਤੇ ਉਸ ਸਮੇਂ 'ਚ ਸਟੋਰ ਬੰਦ ਵੀ ਕੀਤੇ, ਸਟੋਰ ਉਹਨਾਂ ਨੇ ਕਲੋਜ਼ ਜਿਹੜੇ ਉਹ ਰੱਖੇ। ਅਸੀਂ ਧੰਨਵਾਦ ਕਰਦੇ ਉਹਨਾਂ ਸਾਰੇ ਹੀ ਜਿਹੜੇ ਆ ਸਟੋਰ ਓਨਰਸ ਦਾ ਜੀ, ਥੈਂਕ ਯੂ। ਇੰਨੀ ਧੁੱਪ ਸੀਗੀ, ਆਪਾਂ ਕਿੰਨੇ ਬੰਦੇ ਸਾਰੇ ਉੱਥੇ ਬੈਠੇ ਰਹੇ, ਸਾਰਿਆਂ ਨੇ ਸੁਣੀ ਸਪੀਚ, ਸਭ ਨੇ ਆਪਣੇ ਜੋ ਸੁਜੈਸ਼ਨ ਸੀ ਦਿੱਤੇ, ਉਹ ਤਾਂ ਸੁਣਨਾ ਹੀ ਨਹੀਂ ਚਾਹੁੰਦਾ ਸੀਗਾ। ਉਹ ਤਾਂ ਕਹਿੰਦਾ ਵੀ ਮੈਨੂੰ ਸਵਾਲ ਹੀ ਨਾ ਕਰੋ, ਕਹਿੰਦਾ ਜੀ ਇਹ 'ਚ ਸਵਾਲ ਹੀ ਕੋਈ ਨਹੀਂ, ਕਹਿੰਦਾ ਜੀ ਤੁਸੀਂ ਤਾਂ ਕਨਸਪੀਰੇਸੀ ਥਿਊਰੀ ਕਰ ਰਹੇ ਆ ਦਾ, ਵੇਖ ਲਓ। ਉਹ ਹੁਣ ਤੁਸੀਂ ਆਪ ਹਿਸਾਬ ਲਾ ਲਓ, ਮੈਂ ਤਾਂ ਤੁਹਾਨੂੰ ਮੁੱਢੋਂ ਹੀ ਰੱਦ ਕਰ, ਹਾਂ ਵੀ ਉਹ ਮੋਦੀ ਹੋਈ ਆ ਭਾਈ, ਹੋਰ ਬਾਕੀ ਜਿਹੜੇ ਮੁੱਕ ਦੀ ਗੱਲ ਬਾਟਮ ਲਾਈਨ ਇਦਾਂ ਸਮਝਣਾ। ਮੈਂ ਸਮਝੀ ਜਿਹੜਾ ਉਹਦੇ ਨਾਲ ਦਾ ਉਹਦਾ ਚੇਲਾ, ਉਹ ਬਾਅਦ ਚ ਕਹਿੰਦਾ ਜੀ ਸਿਕਿਉਰਿਟੀ ਰੀਜ਼ਨ ਕਰਕੇ ਜੀ ਉਹ ਲਾਗੇ ਨਾ ਜਾਓ ਜੀ ਉਹਦੇ। ਚਲੋ ਅਸੀਂ ਕੋਈ ਉਹਨੂੰ ਡਰਾਵਾ ਥੋੜੀ ਦਿੱਤਾ ਵੀ ਅਸੀਂ ਕੋਈ ਉਹਨੂੰ ਧੱਕਾ ਮੁੱਕੀ ਕੀਤੀ ਜਾਂ ਕੋਈ ਇਦਾਂ ਦੀ ਥੋੜੀ ਗੱਲਬਾਤ ਹੀ ਕਰਨੀ। ਹਾਂਜੀ 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 ਹਾਂਜੀ, ਥੈਂਕ ਯੂ, ਠੀਕ ਹੈ। ਬਾਕੀ ਹਾਂਜੀ ਠੀਕ ਹੈ ਭਾਜੀ, ਮਿਹਰਬਾਨੀ। ਹਰਨਾਮ ਜੀ ਸਤਿ ਸ਼੍ਰੀ ਅਕਾਲ। ਯਸ ਸਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜ। ਜਦੋਂ ਮੇਰੇ ਦੋ ਕੁਐਸਚਨ ਹੈਗੇ ਆ ਕਿ ਜਦੋਂ 450 ਦਾ ਬਿੱਲ ਆਇਆ ਸੀਗਾ ਉਸ ਵਕਤ ਅਸੀਂ ਵਿਰੋਧ ਨਹੀਂ ਕੀਤਾ ਉਸ ਬਿੱਲ ਦਾ, ਰਾਈਟ? ਜੀ ਜੀ, ਉਹ ਪ੍ਰੋਪੋਜੀਸ਼ਨ ਸੀਗੀ ਜੀ। ਹਾਂਜੀ, ਅੱਛਾ ਹੁਣ 950 ਦਾ ਬਿੱਲ ਆਇਆ ਤਾਂ ਹੁਣ ਇਹ ਮੈਨੂੰ ਇਹ ਸਮਝ ਨਹੀਂ ਲੱਗੀ ਵੀ 950 ਦੇ ਬਿੱਲ ਨੂੰ ਵਿਰੋਧ ਹੋ ਰਿਹਾ ਕਿ ਜਾਂ ਚੋਰ ਨੂੰ? ਨਹੀਂ, ਮੈਂ ਚਲੋ ਤੁਹਾਨੂੰ ਥੋੜਾ ਜਿਹਾ ਉਦਾਂ ਚਲੋ ਦੁਬਾਰਾ ਦੱਸ ਦਿੰਦਾ। ਮੈਂ 950 ਵਾਲੀ ਪ੍ਰੋਪੋਜੀਸ਼ਨ ਆ ਜਿਹੜੀ ਪਹਿਲਾਂ 450 ਹੁੰਦੀ ਸੀਗੀ 2014 ਤੋਂ ਪਹਿਲਾਂ। 450 ਤੋਂ ਦੀ ਵੱਧ ਚੋਰੀ ਹੋਵੇ ਤਾਂ ਉੱਤੇ ਫੈਲਨੀ ਚਾਰਜ ਲੱਗਦੇ ਸੀ। ਇਹਨਾਂ ਨੇ ਕੈਲੀਫੋਰਨੀਆ ਦੇ ਸਾਰੇ ਵੋਟਰਾਂ ਨੂੰ ਪੁੱਛਿਆ ਵੀ ਚੱਲ ਜੀ ਅਸੀਂ 950 ਕਰ ਦਿੰਨੇ ਆ, ਵੀ ਫੈਲਨੀ ਚਾਰਜ ਆਪਾਂ ਨਹੀਂ ਲਵਾਂਗੇ, ਮਿਸਡਮਿਨਰ ਕਰ ਦਾਂਗੇ, ਸ਼ਾਇਦ ਲੋਕਾਂ ਨੂੰ ਜੇਲ੍ਹ 'ਚ ਘੱਟ ਰੱਖਣਾ ਪਵੇ, ਖਰਚਾ ਜਿਹੜਾ ਉਹ ਘਟੇ। ਪਰ ਉਸ ਤੋਂ ਬਾਅਦ ਦੇ ਵਿੱਚ ਕ੍ਰਾਈਮ ਐਂਡ ਥੈਫਟ ਜਿਹੜਾ ਆ ਉਹ ਵਧਣਾ ਸ਼ੁਰੂ ਹੋ ਗਿਆ। ਉਹ ਪ੍ਰੋਪੋਜੀਸ਼ਨ ਦੇ ਤਹਿਤ ਆ। ਇਸ ਬਿੱਲ ਦੇ ਤਹਿਤ ਇਹ ਕਹਿੰਦੇ ਆ ਵੀ ਤੁਸੀਂ ਜੇ ਕੋਈ ਚੋਰੀ ਕਰਨ ਆਉਂਦਾ ਉਹਨੂੰ ਰੋਕ ਨਹੀਂ ਸਕਦੇ। ਜੇ ਤੁਸੀਂ ਕਰਦੇ ਆ ਤੇ ਕੋਈ ਵੀ ਆ, ਕੋਈ ਤੁਹਾਡਾ ਪਾਣੀ ਚੋਰੀ ਕਰਕੇ ਲੈ ਜਾਂਦਾ, ਕੁਛ ਕਰ ਜਾਂਦਾ, ਕੋਈ ਗਾਲ ਵੀ ਕੱਢ ਜਾਂਦਾ, ਉਹਦੇ ਲਈ ਲੌਗ ਬਣਾਓ, ਕੰਪਲਾਇੰਸ ਕਰੋ। ਨਹੀਂ ਕਰੋਗੇ ਤਾਂ $18,000 ਦਾ ਫਾਈਨ, ਫਿਰ $25,000 ਦਾ ਫਾਈਨ। ਇਵੈਂਚੁਅਲੀ ਜਿਹੜੇ ਆ ਉਹ ਰੀਟੇਲਰਸ ਆ ਉਹਨਾਂ ਨੂੰ ਸ਼ਟ ਡਾਊਨ ਹੋ ਜਾਣਾ। ਉਹ ਰੀਟੇਲਰਸ ਦਾ ਕਹਿਣਾ ਵੀ ਜੇ ਅਸੀਂ ਕਿਸੇ ਨੂੰ ਕਨਫਰੰਟ ਨਹੀਂ ਕਰ ਸਕਦੇ, ਰੋਕ ਨਹੀਂ ਸਕਦੇ, ਇਹ ਤਾਂ ਧੜੱਲੇ ਦੇ ਨਾਲ ਚੋਰੀ ਕਰਨਗੇ। $950 ਤੱਕ ਚਾਰਜ ਕੋਈ ਨਹੀਂ, ਤੇ ਉਤੋਂ ਉਹ 3 ਵਾਰੀ ਜਿਹੜਾ ਉਹ ਕਰ ਸਕਦੇ ਆ, ਮਿਸਡਮਿਨਰ ਰਹੂਗਾ। ਫਿਰ ਉਸ ਤੋਂ ਬਾਅਦ ਚੌਥੀ ਵਾਰੀ ਜਾ ਕੇ ਫਿਰ ਜਿਹੜਾ ਉੱਤੇ ਫੈਲਨੀ ਜਿਹੜੀ ਹੋਊਗੀ ਉਹ 3 ਵਾਰੀ ਉਹ ਕਹਿੰਦੇ ਵੀ ਇਹ ਤਾਂ ਖੁੱਲੀ ਛੁੱਟ ਮਿਲ ਜੂਗੀ। ਇੰਨਾ ਤਾਂ ਸਾਡਾ ਮਾਰਜਨ ਨਹੀਂ ਹੁੰਦਾ। ਬਿਲਕੁਲ, ਨਕਾਬਪੋਸ਼ਾਂ ਨੂੰ ਪਹੁੰਚਾਉਂਗੇ ਕਿੱਦਾਂ? ਹਾਂ, ਉਹ ਸਾਰੇ ਆਉਂਦੇ ਹੀ ਜਿਹੜਾ ਇਸ ਹਿਸਾਬ ਦੇ ਨਾਲ। ਸੋ ਇਹ ਸਾਰਾ ਕੁਝ ਜਿਹੜਾ ਇਸ ਦੇ ਵਿੱਚ ਆ ਰਿਹਾ, ਇਸ ਲਈ ਇਹ ਜਿਹੜਾ ਸੈਨੇਟ ਬਿੱਲ 553 ਦਾ ਜਿਹੜਾ ਇਸ ਦੇ ਵਿੱਚ ਵਿਰੋਧ ਹੋ ਰਿਹਾ ਸੀਗਾ। ਥੈਂਕ ਯੂ ਕਾਲ ਦੇ ਲਈ। ਜਸਬੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜਸਰਾਵਾ ਜੀ। ਜੀ ਅੱਛਾ, ਥੋੜਾ ਜਿਹਾ ਨਾ ਕੱਲ ਥੋੜੀਆਂ ਕਮੀਆਂ ਲੱਗੀਆਂ ਵਿੱਚੋਂ ਆਪਾਂ ਨੂੰ ਨਾ। ਅਸਲ 'ਚ ਇੱਕ ਤਾਂ ਪਹਿਲੋਂ ਜਿਹੜਾ ਕੁਐਸਚਨ ਆ ਉਹ ਪਹਿਲੋਂ ਲਿਖਣੇ ਚਾਹੀਦੇ, ਪੁੱਛਣਾ ਕੀ ਉਹਨੂੰ ਨਾ
ਜੀ ਤੇ ਉਹ ਮੇਨ ਬੰਦਾ ਜਿਹੜਾ ਕੁਐਸਚਨ ਪੁੱਛਣੀ ਉੱਥੇ ਤਾਂ ਜ਼ਿਆਦਾ ਥੋੜਾ ਜਿਹਾ ਹੋ ਗਿਆ ਨਾ। ਤੇ ਬਾਕੀ ਉਹਨੂੰ ਕਹਿੰਦੇ ਵੀ ਤੂੰ ਪ੍ਰੈਸ ਕਾਨਫਰੰਸ ਕਰ, ਉੱਦਾਂ ਨਹੀਂ ਆ ਕੇ ਤੂੰ ਮੈਂ ਖੜ ਜਾ 2 ਮਿੰਟ ਤਾਂ ਦੇਣੇ ਆ। ਤੇ ਜ਼ਿਆਦਾ ਉਹ ਜਿਹੜਾ ਪੋਲੀਟੀਸ਼ਨ ਵਾਲਾ ਕੰਮ ਹੋ ਗਿਆ। ਉਹ ਇੱਕ ਜਿਹੜੀ ਆਪਣੀ ਬੀਬੀ ਲਿਆਂਦੀ ਸੀ, ਆਪਣੀ ਮੇਅਰ ਜਿਹੜੀ ਸੀ, ਉਹਦੀ ਸਪੋਰਟ ਕਰਦੀ ਸੀ 100%। ਉਹ ਪੰਜਾਬੀ ਕੁੜੀ ਸੀ। ਹਾਂਜੀ ਹਾਂਜੀ, ਐਲ ਗਰੋਵ ਦੀ ਮੇਅਰ ਨੇ ਉਹ। ਆਹੋ, ਤੇ ਪਰ ਦੈਟਸ ਰੋਂਗ, ਸਾਡੀ ਸਾਈਡ ਤੋਂ ਲਈ ਨਹੀਂ ਉਹਨੂੰ। ਉਹਨੇ ਤਾਂ ਇਹ ਕਿਹਾ ਵੀ ਇਹ ਹੁਣ ਜਿਹੜੇ ਸੈਨੇਟਰ ਆਉਣਗੇ ਤੁਹਾਨੂੰ ਐਜੂਕੇਟ ਕਰਨਗੇ ਇੱਥੇ ਆ ਕੇ। ਹੁਣ ਤੁਸੀਂ ਇਕੱਠੇ ਹੋ ਗਏ ਆ ਤੇ ਲਓ ਹੁਣ ਤੁਸੀਂ ਪ੍ਰੋਟੈਸਟ ਕਰਨਾ ਹੈ ਤਾਂ ਤੁਹਾਨੂੰ ਐਜੂਕੇਟ ਕਰਨਗੇ। ਹੁਣ ਉਹ ਕਹਿੰਦੇ ਵੀ ਮੈਂ ਆਪਕਾ ਵੱਲੋਂ ਬੇਸਿਕਲੀ ਲੌਬਿਸਟ ਆ। ਉਹਨਾਂ ਨੇ ਕੀ ਇਹਨਾਂ ਦੇ ਮੈਂਬਰਸ ਨੂੰ ਦੱਸਿਆ ਨਹੀਂ? ਹੁਣ ਆਪਕਾ ਵਾਲੇ ਵੀ ਤਾਂ ਪ੍ਰੋਟੈਸਟ ਕਰਨੀ ਆਏ ਸੀ ਉੱਥੇ। ਬਿਲਕੁਲ, ਉਹ ਵੀ ਤਾਂ ਪ੍ਰੋਟੈਸਟ ਹੀ ਕਰਨ ਆਏ ਸੀ ਇਸ ਚੀਜ਼। ਕੀ ਇਹ ਲੌਬਿਸਟ ਨੇ ਉਹਨਾਂ ਨੂੰ ਦੱਸਿਆ ਨਹੀਂ ਵੀ ਬਿੱਲ ਪਾਸ ਹੋ ਗਿਆ? ਉਹ ਵੀ ਰੌਲਾ ਗੋਲੇ ਭਾਜੀ ਹੋ ਗਿਆ ਮਿਲਾ। ਉਹ ਵੀ ਪੋਲਿਟਿਕਸ ਖੇਡ ਗਏ ਮੇਰਾ ਖਿਆਲ। ਉਹ ਨਹੀਂ ਵਧੀਆ ਤਰੀਕੇ ਨਾਲ ਨਹੀਂ ਰਿਪਰੈਜ਼ੈਂਟ ਕੀਤਾ ਉਹਨੂੰ ਜੀ। ਤੇ ਮੇਰਾ ਖਿਆਲ ਇਹ ਤਾਂ ਕੋਈ ਜਿੱਦਾਂ ਸਾਰੇ ਇਕੱਠੇ ਹੋ ਕੇ, ਜਿੱਦਾਂ ਹਰੇਕ ਸ਼ਹਿਰ 'ਚ ਇੱਕ WhatsApp ਗਰੁੱਪ ਬਣਾਓ, 250 ਬੰਦਾ 256 ਬੰਦੇ ਬਣ ਜਾਂਦੇ ਆ। ਇੰਨੇ ਕੁ ਸਟੋਰ ਨਹੀਂ ਹੁੰਦੇ ਇੱਕ ਸ਼ਹਿਰ 'ਚ। ਤੇ ਸਾਰੇ ਮੁੜ ਕੇ ਇੱਕ ਜਿਹੜੀ ਐਪ ਹੁੰਦੀ ਆ ਆਪਣੇ ਕਮਿਊਨਿਟੀ ਆਰਗੇਨਾਈਜੇਸ਼ਨ, ਉਹ 'ਚ ਐਡ ਹੋ ਜਾ ਸਾਰੇ। ਤੇ ਜੋ ਵੀ ਮੈਸੇਜ ਕਰਨਾ ਮੇਰੇ ਏਦਾਂ ਹੋ ਸਕਦਾ ਉਹਨੂੰ ਕੋਈ ਆਪ ਦੀ ਆਰਗੇਨਾਈਜੇਸ਼ਨ ਨਾ ਬਣਾਓ ਇਹੋ ਜੀ ਵੀ ਜਿੱਦਾਂ ਆਪਕਾ ਜਾਂ ਜਿਹੜੀ ਵੀ ਹੈਗੀ ਆ। ਪਰ ਏਦਾਂ ਜੇ ਵੀ ਇਕੱਠੇ ਹੋਣੇ ਫਿਰ ਮੇਰਾ ਸਭ ਤੋਂ ਬੈਸਟ ਹੋ ਜਾਊਗਾ। ਪਰ ਉਹਨਾਂ 'ਚ ਆਪਾਂ ਨੂੰ ਪਿਕ ਨਹੀਂ ਬੁਲਾ ਰਹੇ ਕਿਹੜੇ ਤੁਹਾਡੇ ਨਾ ਯਕੀਨ ਨਾਲ ਗੱਲਬਾਤ ਕਰਨੀ ਹੈ। ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿੱਦਾਂ ਕਿਵੇਂ ਆ ਹਨਾ ਜੀ, ਕਿਵੇਂ ਆ। ਤੋਂ ਪਹਿਲੋਂ ਪਲੈਨਿੰਗ ਹੋਣੀ ਚਾਹੀਦੀ। ਥੋੜਾ ਜਿਹਾ ਹੋ ਗਿਆ ਜਿਹਦਾ ਕੰਮ ਨਾ ਜੀ। ਨਹੀਂ ਚਲੋ ਇਹ ਸਮਝ ਆਉਣੀ ਚਾਹੀਦੀ ਆ ਲੋਕਾਂ ਨੂੰ। ਹੁਣ ਇਵੈਂਚੁਅਲੀ ਜਿਹੜੀ ਸਮਝ ਆ ਗਈ ਵੀ ਹੋਇਆ ਕੀ ਉੱਥੇ ਪਤਾ। ਨਾਲੇ ਆਪਾਂ ਨੂੰ ਚਾਹੀਦਾ ਜ਼ਿਆਦਾ ਉੱਥੇ ਨਾ ਬਈ ਪੰਜਾਬੀ ਦਾ ਆਪਾਂ ਥਾਂ ਵੀ ਨਹੀਂ ਸਾਰੇ ਤੇ ਇੰਗਲਿਸ਼ ਹੁੰਦੀ ਗੱਲਬਾਤ। ਇੰਗਲਿਸ਼ 'ਚ ਬਹੁਤ ਇੰਗਲਿਸ਼ ਹੋਈ ਹੈ ਜੀ। ਇੰਗਲਿਸ਼ 'ਚ ਕਾਫੀ ਇੰਗਲਿਸ਼ ਦੇ ਵਿੱਚ ਹੋਈ ਉੱਥੇ। ਹਾਂ, ਤੇ ਆਪਾਂ ਨੂੰ ਜ਼ਿਆਦਾ ਉਹ ਚੀਜ਼ ਦੇਣਾ ਚਾਹੀਦਾ ਜੀ ਜੀ ਬਿਲਕੁਲ। ਥੈਂਕ ਯੂ, ਮਿਹਰਬਾਨੀ। ਰਮੇਸ਼ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਮੈਂ ਰਮੇਸ਼ ਸੂਜ਼ਨਵਿਲ ਤੋਂ ਆ ਭਾਈ ਜੀ। ਮੈਂ ਰੇਡਿੰਗ ਵੀ ਗਿਆ ਜੀ ਭਾਜੀ ਦੇ ਨਾਲ ਤੇ ਮੈਂ ਇੱਧਰ ਵੀ ਆਇਆ ਸੀ। ਤੇ 2014 ਵਿੱਚ ਜਿਹੜਾ ਆਪਕਾ ਸੀ ਇਹ ਕਿੱਥੇ ਸੀ? ਹੁਣ ਬੈਕਡੋਰ ਤੇ ਮਿਲਣ ਲੱਗੇ ਆ ਆਪਣੇ ਆਪ ਹੀ ਵਿਦਆਊਟ ਨੋਟਿਸ। ਤੇ ਇਹ ਤਾਂ ਗੱਲ ਫਿਰ ਉਹੀ ਹੋਈ ਨਾ ਕਿ ਬਈ ਖੋਈ ਸਿਗਰਨਾ ਸਾਰਾ ਕੁਛ। ਤੇ ਬੈਕਡੋਰ ਤੇ ਜਿਹੜੇ ਮਿਲਣ ਲੱਗੇ ਆ ਬੰਦੇ ਵਿਦਆਊਟ ਕੱਲ ਵੀ ਨਹੀਂ ਸੀ ਕੀ ਸੀ 5-7 ਬੋਰਡਾ ਸੀ। ਲੇਕਿਨ 2014 ਦੇ ਜਦੋਂ ਬਿੱਲ ਆਇਆ ਸੀ ਜਦੋਂ ਕਿੱਥੇ ਸੀ ਆਪਕਾ? ਨਹੀਂ ਆ ਦੂਜਾ ਵੀ ਤਾਂ ਜੂਨ 'ਚ ਆ ਹਟਿਆ ਆ। ਉਦੋਂ ਕਿੱਥੇ ਸੀਗੇ ਸਾਰੇ ਜਾਣੇ? ਧਿਆਨ ਦੇਣਾ ਚਾਹੀਦਾ ਨਾ। ਜੇ ਤੁਸੀਂ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਤੇ ਉਹਨਾਂ ਦੇ ਹਿੱਤਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਭਾਈ ਜੀ ਅਸੀਂ ਧੂਪ ਤੇ ਉੱਥੇ ਵੀ ਖੜ ਰਹੇ, ਰੈਡਿੰਗ ਵੀ ਖੜ ਰਹੇ, ਇੱਧਰ ਵੀ ਖੜ ਰਹੇ ਤੇ 2000 ਬੰਦਾ ਕੱਲ ਇਕੱਠਾ ਹੋਇਆ। ਤੇ ਇਹ ਬੰਦੇ ਆਪਣੇ ਸੈਨੇਟ ਨੂੰ ਬੈਕਡੋਰ ਤੇ ਮਿਲਦੇ ਆ। ਤੇ ਕੌਣ ਆ ਉਹ ਵੀ ਸਾਨੂੰ ਨਹੀਂ ਪਤਾ ਕੌਣ ਆ ਇਹ ਆਪਾਂ ਸਾਨੂੰ ਨਹੀਂ ਪਤਾ। ਲੇਕਿਨ ਕਮਿਊनिटी ने इकट्ठा होना चाहिए इसलिए जी। कम्युनिटी इकट्ठा होकर ट्रांसपोर्टेशन बात करो, सामने बात करो, सामने गल कर दे। जी जी थैंक यू अपना तो एक जी। थैंक यू भाई जी। जसकरण भाजी हेलो, सत श्री अकाल भाजी। सत श्री अकाल जी के साਰਿਆਂ ਨੂੰ ਜੀ। ਤੇ ਉਹ ਜੀ ਜਿਹੜੀ ਹੈਗੀ ਆ ਉਹ ਜ਼ੂਮ ਕਾਲ ਆ ਜੀ ਇਹਨਾਂ ਦੀ ਅੱਜ ਸ਼ਾਮ ਨੂੰ 6 ਵਜੇ। ਜੀ ਜੀ ਠੀਕ ਆ। ਲੋਕਾਂ ਨੂੰ ਇਨਵਾਈਟ ਕੀਤਾ ਹੈ ਜਾਂ ਸਿਰਫ ਲਿਮਿਟਡ? ਨਹੀਂ ਜੀ, ਇਹਨਾਂ ਦੇ ਆਪਣੇ ਆਪਣੇ ਬੰਦੇ ਇਨਵਾਈਟ ਕੀਤੇ ਆ ਇਹਨਾਂ ਨੇ। ਤਾਂ ਇਹ ਪਤਾ ਲੱਗਾ ਜੀ ਕੌਣ ਮਿਲ ਰਿਹਾ ਜੀ ਇਹਨਾਂ ਨੂੰ ਅੰਦਰ ਖਾਤੇ? ਇਹ ਵੀ ਜਸਕਰਨ ਭਾਜੀ ਦੱਸਿਓ ਜਿਹੜਾ ਕੱਲ ਤੁਸੀਂ ਮੈਨੂੰ ਗੱਲ ਦੱਸ ਰਹੇ ਸੀਗੇ ਵੀ ਜਦੋਂ ਕਿਹਾ ਵੀ ਡੇਵ ਕੋਟੀਜ਼ੀ ਨੂੰ ਉੱਥੇ ਲੈ ਕੇ ਆਉਣਾ। ਇਹ ਵੀ ਤੁਹਾਨੂੰ ਮੈਸੇਜ ਘੱਲਿਆ ਗਿਆ ਵੀ ਇਹਨੂੰ ਔਖਾ ਸਵਾਲ ਨਾ ਪੁੱਛਿਓ ਕੋਈ। ਏਦਾਂ ਵੀ ਜਿਹੜਾ ਆ ਇਹ ਸੈੱਟ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਇੱਕ ਮੈਸੇਜ ਮਿਲਿਆ ਸੀਗਾ ਮੈਨੂੰ ਕਿ ਤੁਸੀਂ ਦੇਵ ਕਟੋਜੀ ਆ ਰਿਹਾ ਤੇ ਉਹਨੂੰ ਤੁਸੀਂ ਮੈਡ ਨਹੀਂ ਕਰਨਾ। ਐ ਕੋਈ ਹੈ ਜੇ ਗੱਲ ਕਰੋ ਜਿਹਦੇ ਨਾਲ ਐਂਗਰੀ ਮੈਡ ਨਹੀਂ ਕਰਨਾ। ਉਹ ਤੋਂ ਕੀ ਕਰਾਉਣਾ ਸੀ? ਉਹਦਾ ਆਲਰੇਡੀ ਐਂਗਰੀ ਨਾ ਹੋ ਜਾਵੇ। ਐਂਗਰੀ ਨਾ ਹੋ ਜਾਵੇ ਤੁਹਾਨੂੰ ਬਾਹਰ ਕੱਢ ਦੇਣਾ ਉਹਨੇ ਅਮਰੀਕਾ ਚੋਂ। ਜੀ ਕਮਾਲ ਦੀ ਗੱਲ ਹੈ। ਕਮਾਲ ਦੀ ਗੱਲ ਇਹ ਆਪਣੇ ਨਹੀਂ ਦੇਖੋ ਜੀ ਆਪਣੇ ਬੰਦਿਆਂ ਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ। ਜੇ ਕੋਈ ਏਦਾਂ ਦੇ ਹੈਗੇ ਆ ਤਾਂ ਭਾਈ ਇਹ ਚੀਜ਼ ਤੋਂ ਹੁਣ ਤੁਸੀਂ ਆਪ ਸੋਚ ਲਓ। ਇਹਨਾਂ ਨੂੰ ਉਹਨੇ ਆਫਰ ਦਿੱਤੀ ਵੀ ਆ ਕੇ ਮਿਲ ਲਓ, ਇਹਨਾਂ ਨੇ ਰੱਦ ਕਰਤੀ। ਫਿਰ ਇਹਨਾਂ ਦਾ ਵੱਡਾਪਨ ਇਹ ਵੀ ਉਹਨੂੰ ਮੌਕਾ ਦਿੱਤਾ। ਵੈਸੇ ਮੈਂ ਜੇ ਪਰਸਨਲੀ ਕਹਾਂ ਤਾਂ ਹੱਕ ਨਹੀਂ ਬਣਦਾ ਸੀ ਉਹਦਾ ਉੱਥੇ ਪ੍ਰੋਟੈਸਟ ਤੇ ਆ ਕੇ ਇਹ ਚੀਜ਼ ਜਿਹੜੀ ਉਹਦੀ ਉਹ ਕਰਦਾ। ਉਹ ਆਪਣੇ ਪਲੇਟਫਾਰਮ ਤੋਂ ਕਹੀ ਜਾਂਦਾ ਹੈ ਤਾਂ ਇਹ ਉਹਨੂੰ ਫਿਰ ਵੀ ਇਹਨਾਂ ਦਾ ਵੱਡਾਪਨ ਉਹਨੂੰ ਆਇਆ, ਉਹਦੀ ਗੱਲ ਵੀ ਸੁਣੀ, ਉਹਨੂੰ ਪੁੱਛਿਆ ਤੇ ਉਹ ਤੁਹਾਨੂੰ ਕੀ ਕਹਿ ਕੇ ਗਿਆ। ਤੇ ਫਿਰ ਉਹ ਤੋਂ ਪਹਿਲਾਂ
ਇਹ ਕਿਹਾ ਜਾ ਰਿਹਾ ਆਰਗੇਨਾਈਜ਼ਰਸ ਨੂੰ ਵੀ ਇਹਨੂੰ ਗੁੱਸਾ ਨਾ ਦਵਾ ਦਿਓ, ਏਡਾ ਕਿਹੜਾ ਰਾਖਸ਼ ਆ ਵੀ ਇਹਨੇ ਖਾ ਜਾਣਾ ਤੁਹਾਨੂੰ ਸਾਰਿਆਂ ਨੂੰ, ਵੀ ਇਹਨੂੰ ਗੁੱਸਾ ਨਾ ਦਵਾ ਦਿਓ। ਇਹ ਤਾਂ ਏਦਾਂ ਡੈਮੋਕ੍ਰੇਸੀ ਨਹੀਂ ਕੰਮ ਕਰਦੀ, ਵੀ ਅੰਦਰ ਖਾਤੇ ਹੋਰ ਨਹੀਂ ਕਰਦੀ ਬਾਜੀ। ਇਹ ਟ੍ਰਾਂਸਪੇਰੈਂਟ ਚਾਹੀਦਾ ਸਾਰਾ ਕੁਝ। ਸੈਨੇਟ ਤੋਂ ਬੰਦੇ ਆ ਜਿਨ੍ਹਾਂ ਨੇ ਮੀਟਿੰਗ, ਚਲੋ ਹੁਣ ਮੈਂ ਇਕੱਲੇ ਦਾ ਨਾਂ ਨਹੀਂ ਲੈਣਾ, ਕਿ ਤੁਹਾਨੂੰ ਬਾਅਦ ਚ ਦੱਸ ਦਵਾਂਗੇ ਕਿਹੜੇ ਬੰਦੇ ਆ। ਇਹਨਾਂ ਨੇ ਜ਼ੂਮ ਮੀਟਿੰਗ ਹੈ ਡੇਵ ਕਟੋਜੀ ਦੇ ਨਾਲ 6 ਵਜੇ ਸ਼ਾਮ ਨੂੰ ਅੱਜ, ਤੇ ਉਹ ਸਾਰਾ ਕੁਝ ਬਿਹਾਈਂਡ ਦਾ ਸੀਨ ਹੋ ਰਿਹਾ। ਜਿਹੜਾ ਬੰਦਾ 1500 ਉੱਤੇ ਜਲ ਗਿਆ ਕੱਲ 110 ਗਰਮੀ ਦੇ ਵਿੱਚ, ਉਹ ਬੰਦੇ ਨੂੰ ਕਿਸੇ ਨੂੰ ਨਹੀਂ ਪੁੱਛਿਆ, ਨੇ ਕਿਸੇ ਨੂੰ ਨਹੀਂ ਦੱਸਿਆ ਹੈਗਾ। ਇਹ ਸਾਰੇ ਬੰਦੇ ਉੱਥੇ ਅੱਜ ਜ਼ੂਮ ਮੀਟਿੰਗ ਕਰ ਰਹੇ ਆ ਤੇ ਕੀ ਕਰਦੇ ਆ ਨਾ ਇਹਨਾਂ ਨੇ ਕਦੇ ਦੱਸਿਆ ਕਿ ਇੱਕ ਚੀਜ਼ ਜਸਕਰਨ ਜੀ ਇਹ ਦੱਸਿਓ, ਤੁਹਾਨੂੰ ਜੇ ਪਤਾ ਲੱਗਾ ਹੈ ਕਿ ਪਰਸਨਲ ਲੈਵਲ ਤੇ ਮਿਲ ਰਹੇ ਆ, ਕੋਈ ਆਰਗੇਨਾਈਜੇਸ਼ਨ ਵੱਲੋਂ ਮਿਲ ਰਹੇ ਆ, ਕਿ ਪ੍ਰੋਟੈਸਟ ਵਾਲਿਆਂ ਨੂੰ ਰਿਪਰੈਜ਼ੈਂਟ ਕਰਕੇ ਮਿਲ ਰਹੇ ਆ? ਇਹ ਜੀ ਇਹਨਾਂ ਨੇ ਉੱਥੇ ਉਹਨੂੰ ਇਹ ਸ਼ੋਅ ਕੀਤਾ ਕਿ ਪ੍ਰੋਟੈਸਟ ਅਸੀਂ ਆਰਗੇਨਾਈਜ਼ ਕੀਤਾ ਸੀਗਾ, ਤੇ ਇਹ ਸਾਰੇ ਮਿਲ ਰਹੇ ਆ। ਮੈਂ ਦੱਸੇ ਦਿੰਦਾ ਆਪਕਾ ਵਾਲੇ ਮਿਲ ਰਹੇ ਉਹਨੂੰ ਵੀ ਅਸੀਂ ਸਾਰਾ ਕੁਝ ਕੀਤਾ। ਦੂਜੀ ਗੱਲ, ਮੈਂ ਇੱਕ ਹੋਰ ਗੱਲ ਇੱਥੇ ਕਲੀਅਰ ਕਰ ਦਵਾਂ ਸਾਰਿਆਂ ਨੂੰ, ਕੱਲ ਉੱਥੇ ਇੱਕ ਛੋਟਾ ਜਿਹਾ ਇੰਸੀਡੈਂਟ ਹੋਇਆ ਸੀਗਾ ਜਿਹਦੇ ਵਿੱਚੋਂ ਮੈਂ ਥੋੜੀ ਜਿਹੀ ਮੇਰੀ ਟੋਨ ਚੇਂਜ ਹੋ ਗਈ ਸੀਗੀ, ਰਾਈਟ? ਤੁਸੀਂ ਮਾਫੀ ਵੀ ਮੰਗ ਲਈ ਬਾਅਦ ਚ। ਉਹ ਭਾਜੀ ਉਹ ਮੈਨੂੰ ਮੰਗਣੀ ਨਹੀਂ ਚਾਹੀਦੀ। ਇਹਨਾਂ ਲੋਕਾਂ ਨੇ ਵੱਡਾ ਇਸ਼ੂ ਬਣਾਇਆ ਆਪਣੀ ਵੈਬਸਾਈਟ ਦੇ ਉੱਪਰ, ਉੱਥੇ ਸਾਰਾ ਕੁਝ ਜਾ ਕੇ ਵੀ ਉਹ ਬੰਦਾ ਗਲਤ ਸੀ, ਉਹਨੇ ਤਾਂ ਮਾਫੀ ਮੰਗੀ ਆ। ਮੈਂ ਬਿਲਕੁਲ ਸਹੀ ਸੀ, ਮੈਂ ਬਿਲਕੁਲ ਗਲਤ ਨਹੀਂ ਸੀਗਾ। ਮੇਰੇ ਮਾਫੀ ਮੰਗਣ ਦਾ ਕਾਰਨ ਇਹ ਸੀ ਕਿ ਇੰਨੀ ਦੂਰੋਂ ਲੋਕੀ ਇਕੱਠੇ ਹੋਏ ਕਿ ਆਏ ਆ। ਮੇਰੀ ਥੋੜੀ ਜਿਹੀ ਚੇਂਜ ਟੋਨ ਹੋਣ ਦੇ ਨਾਲ ਕਿਤੇ ਲੋਕੀ ਇਹ ਨਾ ਕਹਿਣ ਵੀ ਇਹਨੇ ਪਤਾ ਨਹੀਂ ਕੀ ਪੋਲੀਟੀਕਲ ਗੇਨ ਕਰਨਾ ਆ, ਇਹ ਲੋਕਾਂ ਨੂੰ ਮਾਈਕ ਤੇ ਬੋਲਿਆ ਆ। ਉਹ ਮੈਂ ਬਿਲਕੁਲ ਸਹੀ ਸੀਗਾ, ਜੋ ਮੈਂ ਕੀਤਾ ਉੱਥੇ ਸਹੀ ਕੀਤਾ, ਜੋ ਮੈਂ ਕਿਹਾ ਸਹੀ ਕਿਹਾ। ਮੈਂ ਹਾਲੇ ਵੀ ਉੱਥੇ ਖੜਾ। ਮਾਫੀ ਮੰਗਣ ਦਾ ਕਾਰਨ ਇੱਕ ਸੀ ਕਿ ਇੰਨੇ ਲੋਕਾਂ ਦੇ ਵਿੱਚ ਸਾਰੇ ਇਕੱਠੇ ਹੋਏ, ਸਾਰੇ ਦੂਰੋਂ ਚੱਲ ਕੇ ਆਏ ਸੀ ਸਾਡੇ ਭੈਣ ਭਰਾ। ਮੈਂ ਕੋਈ ਉੱਥੇ ਇਸ਼ੂ ਨਹੀਂ ਸੀ ਕ੍ਰੀਏਟ ਕਰਨਾ ਚਾਹੁੰਦਾ। ਬਾਕੀ ਸਾਰਿਆਂ ਕੋਲ ਮੇਰਾ ਨੰਬਰ ਹੈ, ਜਿਹਨੇ ਮੇਰੇ ਨਾਲ ਗੱਲ ਕਰਨੀ ਮੇਰੇ ਨਾਲ ਜਦੋਂ ਮਰਜ਼ੀ ਕਰ ਲਵੇ। ਔਰ ਮੈਂ ਚੈਲੰਜ ਨਹੀਂ ਕਰਦਾ, ਇਹ ਮੇਰਾ ਵੱਡਪਨ ਹੈ ਕਿ ਮੈਂ ਮਾਫੀ ਮੰਗੀ ਸੀਗੀ, ਪਰ ਉਹ ਮਾਫੀ ਦਾ ਮਤਲਬ ਇਹ ਨਹੀਂ ਕਿ ਮੈਂ ਗਲਤ ਸੀਗਾ, ਮੈਂ ਬਿਲਕੁਲ ਸਹੀ ਸੀ। ਜੀ ਇਹ ਤਾਂ ਭਾਈ ਪ੍ਰੋਟੈਸਟ ਦਾ ਮੁੱਲ ਵੱਟਣ ਨੂੰ ਫਿਰਦੇ ਆ। ਹਾਂ ਵੀ ਕਿਤੇ ਵੇਚ ਨਾ। ਇਹ ਬੰਦੇ ਉੱਥੇ ਸਾਰੇ ਇਸ ਕਰਕੇ ਜਾ ਰਹੇ ਆ, ਸਾਰੇ ਇਹਨਾਂ ਦੇ ਮੈਂਬਰ ਆ। ਤੇ ਭਾਈ ਜਿਹੜੇ ਜਾਣਦੇ ਆਰਗੇਨਾਈਜੇਸ਼ਨ ਵਾਲਿਆਂ ਨੂੰ, ਜੇ ਉਹ ਇਦਾਂ ਕਰ ਰਹੇ ਆ ਤਾਂ ਤੁਹਾਨੂੰ ਤੁਰੰਤ ਉਹਨਾਂ ਨੂੰ ਕਾਲਾਂ ਕਰਕੇ ਰੋਕਣਾ ਚਾਹੀਦਾ ਆ। ਇਹ ਟੋਟਲ ਕਮਿਊਨਿਟੀ ਦੀ ਬਦਨਾਮੀ ਆ, ਪੂਰੀ ਕਮਿਊਨਿਟੀ ਦੀ ਬਦਨਾਮੀ ਆ। ਇਵੈਂਚੁਅਲੀ ਦੇਖੋ, ਅੱਜ ਤੁਸੀਂ ਉਹਨਾਂ ਨਾਲ ਗੱਲ ਕਰ ਲੂੰਗੇ, ਲੋਕਾਂ ਦੇ ਮੂੰਹ ਮੱਥੇ ਫਿਰ ਵੀ ਲੱਗਣਾ ਆ ਤੁਸੀਂ। ਹਾਂਜੀ ਬਿਲਕੁਲ, ਤੁਸੀਂ ਲੋਕਾਂ ਦੇ ਮੂੰਹ ਮੱਥੇ ਲੱਗਦੇ ਹੀ ਰਹਿਣਾ ਆ, ਉਹਨਾਂ ਦੇ ਨਾਲ ਹੀ ਜਿਹੜਾ ਉਹ ਚੱਲਣਾ ਆ। ਤੁਸੀਂ ਦੇਖੋ ਵੀ ਤੁਸੀਂ ਕਿੰਨਾ ਕੁਝ ਲੂਜ਼ ਕਰੋਗੇ, ਕਮਿਊਨਿਟੀ ਲੂਜ਼ ਕਰ ਰਹੇ ਆ ਤੁਸੀਂ। ਆਮ ਲੋਕ ਬਿਹਾਈਂਡ ਦਾ ਸੀਨ ਕਰ ਰਹੇ ਜੀ। 6 ਵਜੇ ਜ਼ੂਮ, ਜੇ ਇਹਨਾਂ ਨੂੰ ਲੱਗਦਾ ਕਿ ਸਾਨੂੰ ਇਹ ਮੱਖੀ ਮੱਛਲੀ ਸਮਝਦੇ ਆ, ਜਿੱਡੇ ਕੀ ਵੱਡੇ ਆ, ਰੱਬ ਨੇ ਓਡੇ ਰੁਤਬੇ ਸਾਨੂੰ ਵੀ ਦਿੱਤੇ ਆ ਵਾਹਿਗੁਰੂ ਨੇ, ਪਰ ਅਸੀਂ ਮਾਣ ਨਹੀਂ ਕਰਦੇ। ਜੇ ਇਹਨਾਂ ਨੂੰ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਹੈਗੀਆਂ ਜੀ। ਆਪਣੇ ਕਾਲਰ ਹੋਰ ਨੇ, ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਆਵਾਜ਼ ਆਉਂਦੀ ਜੀ ਮੇਰੀ? ਸਤਿ ਸ਼੍ਰੀ ਅਕਾਲ, ਹਾਂਜੀ ਆ ਰਹੀ ਹੈ ਵੀਰ ਜੀ। ਮੈਂ ਇੱਕ ਆਪਣਾ ਪਰਸਨਲ ਓਪੀਨੀਅਨ ਦੇਣਾ ਚਾਹੁੰਦਾ। ਮੈਂ ਕੋਈ ਇਹਦੇ ਤੇ ਪੱਕਾ ਉਹ ਨਹੀਂ ਕਹਿੰਦਾ। ਹੁਣ ਜਿਹੜੇ ਬੰਦੇ ਨੇ ਬਿੱਲ ਬਣਾਏ ਆ, ਕਿ ਉਹ ਇਦਾਂ ਬੇਵਕੂਫ ਤਾਂ ਨਹੀਂ ਹੈਗਾ ਵੀ ਉਹਨੂੰ ਇਹ ਨਹੀਂ ਪਤਾ ਵੀ ਜਿਹੜੇ ਆਮ ਸਟੋਰਾਂ ਵਾਲੇ ਨੇ ਉਹਨਾਂ ਨੂੰ ਇਹਨਾਂ ਦਾ ਕਿੰਨਾ ਨੁਕਸਾਨ ਆ। ਓਬਵੀਅਸਲੀ ਉਹਨੂੰ ਪਤਾ ਹੋਏਗਾ ਨਾ ਵੀ 900 ਤੋਂ ਅਸੀਂ ਜੇ ਚੋਰੀ ਕਰਦੇ ਆ ਤਾਂ ਉਹਨਾਂ ਨੂੰ ਕੋਈ ਰਿਪੋਰਟ ਨਹੀਂ, ਉਹਨਾਂ ਨੂੰ ਕਹਿੰਦਾ ਸਾਰੀ ਆ ਜਾਣਗੇ ਜਿੱਥੇ ਤੁਸੀਂ ਕਹਿ ਰਹੇ ਹੋ। ਇਹ ਜਿਹੜੇ ਵੱਡੇ ਕਾਰਪੋਰੇਸ਼ਨ ਨੇ, ਮੈਂ ਤੁਹਾਡੇ ਚੈਨਲ ਤੇ ਇੱਕ ਪਹਿਲਾਂ ਕਿਸਾਨ ਵਾਲੇ ਵੀਰਾਂ ਦੀ ਵੀ ਦੇਖੀ ਸੀ, ਖੇਤੀ ਨੂੰ ਵੀ ਦੱਬਣ ਨੂੰ ਫਿਰਦੇ ਆ, ਟਰਕੀ ਤੋਂ ਕਦੀ ਦੱਬੀ ਹੋਈ ਆ। ਦੂਜੀ ਹੁਣ ਵਾਲੇ ਬੰਦੇ ਸਾਡੇ ਅੜੀਕੇ ਆ ਗਏ, ਇਹਨਾਂ ਦੀ ਵਾਰੀ ਆਈ ਆ ਹੁਣ। ਬਿਲਕੁਲ ਹਾਂ, ਇਹ ਗੱਲ ਉਹੀ ਆ ਕਿ ਜਿੱਦਾਂ ਧਰਨੇ ਵਿੱਚ ਅਸੀਂ ਅੜੇ ਸੀ, ਅੜਨਾ ਸਾਨੂੰ ਇੱਥੇ ਵੀ ਪੈਣਾ। ਬੜਾ ਮੋਟਾ ਉਤਾਰ ਚੜਾਅ ਆਉਂਦਾ ਰਹਿੰਦਾ ਆ। ਤੇ ਇਹ ਜੋ ਕੁਝ ਦੁਨੀਆ ਦੇ ਹੋ ਰਿਹਾ, ਜਿੱਦਾਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਨਿਊ ਵਰਲਡ ਆਰਡਰ ਦਾ, ਆਪਣੀ ਅੱਗੇ ਅੜਨਾ ਆ। ਚਲੋ ਦੂਜੀ ਕਮਿਊਨਿਟੀ ਦੇ ਵੀ ਹੁੰਦੇ ਆ ਬੰਦੇ ਅੜਨ ਵਾਲੇ, ਪਰ ਆਪਾਂ ਤਾਰਾਂਗੇ ਜੇ ਇੱਕ ਚੱਲਾਂਗੇ, ਜੇ ਗੁਰੂ ਦਾ ਮੂੰਹ ਤੋਂ ਨਾਮ ਨਿਕਲੂਗਾ, ਵਾਹਿਗੁਰੂ ਕਰਾਂਗੇ ਨਾ, ਤੇ ਮੁੜ ਕੇ ਆਪਾਂ ਨੂੰ ਘੁੰਮ ਕੇ ਉੱਥੇ ਹੀ ਆਉਣਾ ਪੈਣਾ ਜਿੱਥੋਂ ਬਾਬੇ ਨਾਨੇ ਨੇ ਗੱਲ ਸ਼ੁਰੂ ਕੀਤੀ। ਤੋ ਇੰਨੇ ਵੀ ਆਪ ਦੇ ਵਿਚਾਰ ਸੀਗੇ। ਓਕੇ ਜੀ ਬਾਈ। ਨਹੀਂ ਦੇਖੋ, ਉੱਥੇ ਇਹ ਸਾਰੀਆਂ ਗੱਲਾਂ ਹੋਈਆਂ। ਪ੍ਰਵੀਨ ਜੀ ਤੁਸੀਂ ਤੇ ਚਲੋ ਕੱਲ ਇੱਥੇ ਸੀਗੇ, ਅਸੀਂ ਉੱਥੇ ਸੀ, ਸੁਣੀਆਂ। ਉਹਨਾਂ ਨੇ ਦੱਸਿਆ ਵੀ ਇਹਦੇ ਪਿੱਛੇ ਪ੍ਰਾਈਵੇਟ ਸਿਕਿਉਰਿਟੀ ਫਰਮਾਂ, ਵੱਡੀਆਂ ਕਾਰਪੋਰੇਸ਼ਨ, ਟਰਾਇਲ ਲਾਇਰਸ, ਇਹਨਾਂ ਸਾਰਿਆਂ ਦਾ ਕਿਤੇ ਨਾ ਕਿਤੇ ਹੱਥ ਲੱਗਦਾ ਆ ਵੀ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਫਾਇਦਾ ਹੋਣਾ ਹੈ। ਇਹਨਾਂ ਸਾਰੀਆਂ ਸਭ ਤੋਂ ਵੱਧ ਸਿਕਿਉਰਿਟੀ ਗਾਰਡ ਪ੍ਰਾਈਵੇਟ ਸਿਕਿਉਰਿਟੀ ਵਾਲਿਆਂ ਨੂੰ ਜਿਹੜੇ ਹੋਣੇ ਉੱਥੇ ਬੰਦੇ ਐਕਸਪਲੇਨ ਕਰ ਰਹੇ ਆ ਜਿਨ੍ਹਾਂ ਦੇ ਨਾਲ ਆ। ਕਿਉਂਕਿ ਡੇਵਿਡ ਕੋਟੀਜ਼ੀ ਨੂੰ ਮੈਂ ਵੀ ਪੁੱਛਿਆ, ਕਹਿੰਦਾ ਨਹੀਂ ਜੀ ਮੇਰੇ ਆਫਿਸ ਨੇ ਇਹ ਨਹੀਂ ਕਿਹਾ। ਸਵਾਲ ਕੀ ਸੀ, ਆਪਣੇ ਕਿੰਨੇ ਕਾਲ ਕੀਤੇ? ਆਪ ਅਸੀਂ ਕਾਲ ਕੀਤੀ। ਜਦੋਂ ਉਹਨਾਂ ਦੇ ਆਫਿਸ ਕਾਲ ਕੀਤੀ ਵੀ ਇਦਾਂ ਹੈ, ਉਹਨਾਂ ਦੇ ਆਫਿਸ ਤੋਂ ਜਵਾਬ ਆਉਂਦਾ ਸੀ ਭਾਈ ਸਿਕਿਉਰਿਟੀ ਗਾਰਡ ਰੱਖ ਲਓ। ਹਾਂਜੀ ਉਹ ਮੁੱਕਰ ਹੀ ਗਿਆ ਇਸ ਗੱਲ ਤੋਂ, ਕਹਿੰਦਾ ਜੀ ਮੇਰੇ ਆਫਿਸ ਵਾਲਿਆਂ ਨੇ ਕਿਹਾ ਹੀ ਨਹੀਂ। ਜਦ ਕਿਤੇ ਕਾਲਰ ਆ ਕੇ ਕਹਿੰਦੇ
ਭਾਜੀ ਨੇ ਹਰਜੋਤ ਭਾਜੀ ਨੇ ਕਾਲ ਕੀਤੀ, ਉਹਨਾਂ ਨੂੰ ਇਹ ਚੀਜ਼ ਆਖੀ ਉਹਨਾਂ ਨੂੰ ਗਈ ਆ, ਜਵਾਬ ਮਿਲਿਆ ਇਹ ਜਵਾਬ ਮਿਲਿਆ ਤੇ ਉੱਥੇ ਉਹ ਮੁੱਕਰ ਗਿਆ, ਕਹਿੰਦਾ ਜੀ ਸਾਨੂੰ ਕਿਹਾ ਨਹੀਂ। ਉਹ ਕਹਿੰਦਾ ਵੀ ਅਸੀਂ ਇਹਨਾਂ ਨੂੰ ਐਜੂਕੇਟ ਕਰਨਾ ਹੈ ਤੇ ਉਹਨਾਂ ਨੂੰ ਨਹੀਂ ਐਜੂਕੇਟ ਕੀਤਾ। ਜੀ ਜੀ, ਦਫ਼ਤਰ ਐਜੂਕੇਟ ਹੋਇਆ ਨਹੀਂ ਤੇ ਮੁਜ਼ਾਹਰਾਕਾਰੀ ਲਾਈਕ ਉੱਥੇ ਵੀ ਪ੍ਰਾਈਵੇਟ ਸਿਕਿਉਰਿਟੀ ਰੱਖ ਕੇ ਕਿੰਨਾ ਖਰਚਾ ਵੱਧ ਜਾਣਾ। 24 ਘੰਟੇ 7 ਦਿਨ ਰੱਖ ਕੇ, ਚਲੋ 24 ਘੰਟੇ ਵੀ ਨਹੀਂ ਆ, ਕੋਈ 16 ਘੰਟੇ ਖੋਲਦਾ, ਕੋਈ 14 ਖੋਲਦਾ, ਕੋਈ ਏਦਾਂ ਖੋਲਦਾ, ਕਿੰਨਾ ਖਰਚਾ ਵਧਣਾ। ਨਹੀਂ ਕੱਲ ਨੂੰ ਸਿਕਿਉਰਿਟੀ ਗਾਰਡ ਦੇ ਹੱਥੋਂ ਕੋਈ ਵਾਰਦਾਤ ਹੋ ਗਈ ਜਾਂ ਉਹ ਕਿਹਦੇ ਤੇ ਪਾਉਂਗੇ ਤੁਸੀਂ? ਹੋਈ ਹੈ ਰੀਸੈਂਟਲੀ ਇੱਕ ਹੋਈ, ਉਸ ਤੋਂ ਬਾਅਦ ਚ ਰੌਲਾ ਜਿਹੜਾ ਉਹ ਇਹ ਚੀਜ਼ ਨੂੰ ਲੈ ਕੇ ਜਵਾਬ ਦੇ ਕੌਣ? ਹਾਂ, ਜੇ ਉਹ ਮਰ ਜਾਂਦੇ ਫਿਰ ਕਹਿੰਦੇ ਜੀ ਮਾੜਾ ਹੋਇਆ, ਦੂਜੇ ਨੂੰ ਜੇ ਉਹਨਾਂ ਨੇ ਕੁੱਟਤਾ ਤੇ ਉਹ ਕਹਿੰਦੇ ਜੀ ਨਹੀਂ ਜੀ ਇਹ ਨਹੀਂ ਸੀ ਕੁੱਟਣਾ, ਤੁਸੀਂ ਨਹੀਂ ਰੋਕਣਾ, ਤੁਸੀਂ ਨਹੀਂ ਰੋਕਣਾ, ਤੁਸੀਂ ਇਹਨਾਂ ਦੇ ਬਸ ਆਰਤੀ ਕਰੀ ਜਾਓ ਇਹਨਾਂ ਦੀ, ਸੌਰੀ ਵੀ ਤੁਸੀਂ ਬਸ ਇਹਨਾਂ ਦੀ ਇਦਾਂ ਹੀ ਕਰੋ ਵੀ ਜੀ ਐਨ ਹੀ ਕਰੋ, ਇਹਨਾਂ ਦੇ ਗਲੇ 'ਚ ਹਾਰ ਪਾਓ। ਹਾਂ ਵੀ ਹੋਰ ਮਹੀਨੇ ਨੂੰ ਰਜਿਸਟਰ ਚੱਕ ਲਓ ਆਪਦਾ ਬਸ ਤੁਸੀਂ ਘਰ ਨੂੰ ਜਾਓ। ਮਹਿੰਦਰ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤੁਹਾਨੂੰ ਦੱਸਣਾ ਸੀਗਾ ਜਿੱਦਾਂ ਜਸਕਰਨ ਭਾਜੀ ਦੱਸਦੇ ਆ ਸਾਨੂੰ ਤੇ ਜਿੱਦਾਂ ਕਹਿੰਦੇ ਕਿ ਡੇਵਿਡ ਮੈਂ ਕਾਫੀ ਚਿਰਾਂ ਤੋਂ ਇੱਥੇ ਆ ਤੇ ਡੇਵਿਡ ਕੁਰਟੀਜ਼ੀ ਮੈਂ ਸਾਨੂੰ ਤੋਂ ਹੀ ਆ ਜੀ ਜੀ ਤੇ ਡੇਵਿਡ ਕੁਰਟੀਜ਼ੀ ਜਿੱਦਾਂ ਬਾਤ ਤੇ ਲੋ ਹੈਗੇ ਆ ਜਿਹੜੇ ਗੁਰਦੁਆਰਾ ਮੇਨ ਹੈਗੇ ਉੱਥੇ ਦੇ ਆਰ ਰੀਅਲੀ ਫੇਵਰ ਆਫ ਡੇਵਿਡ ਕੁਰਟੀਜ਼ੀ ਤੇ ਉਹਨਾਂ ਦੇ ਆਪਣੇ ਵੀ ਸਟੋਰ ਹੈਗੇ ਆ ਤੇ ਆਈ ਡੋਨਟ ਨੋ ਵਾਟ देयर ਓਪੀਨੀਅਨਸ ਆਰ ਤੇ ਮਗਰ ਜਿੱਦਾਂ ਜਸਕਰਨ ਭਾਜੀ ਕਹਿ ਰਿਹਾ ਕਿ they are trying to influence with the ਪੰਜਾਬੀਆਂ ਨਾਲ ਗੱਲ ਕਰਕੇ I think they are trying to approach San Jose Gurdwara because Bob Talon and Garewal, Preetham Singh Garewal, I think they are more favorable to David Kurtizi. ਨਹੀਂ ਉਹ ਤਾਂ ਕੱਲ ਆਪ ਉੱਥੇ ਪਹੁੰਚੇ ਸੀਗੇ, ਪ੍ਰੀਤਮ ਗਰੇਵਾਲ ਬੋਲੇ ਉਸ ਚੀਜ਼ ਦੇ ਉਲਟ ਬੋਲਦੇ ਆ ਉਦੋਂ ਉੱਥੇ, ਹਨਾ। ਅੱਛਾ ਜੀ, ਮਗਰ ਇਹ ਇੱਥੇ ਜਿੰਨੀ ਵਾਰ ਵੀ ਇੱਥੇ ਗੁਰਦੁਆਰੇ ਆਇਆ David Kurtizi always came to the Gurdwara to address and everything. ਮੈਂ ਦੱਸਿਆ ਕਿ ਉਹਨਾਂ ਦੇ ਖਿਆਲ they are in favor of David Kurtizi. ਚਲੋ ਥੈਂਕ ਯੂ ਦੱਸਣ ਦੇ ਲਈ ਜੀ, ਥੈਂਕ ਯੂ, ਮਿਹਰਬਾਨੀ। ਇਹ ਤੁਸੀਂ ਪਰਸਨਲੀ ਜਿਹੜਾ ਦੱਸਿਆ। ਪੋਲਿਟਿਕਸ ਦਾ ਕੋਈ ਪਤਾ ਨਹੀਂ ਹੁੰਦਾ ਜੀ, ਵਾਹਿਗੁਰੂ। ਜੀ ਜੀ। ਇਹ ਅਗਲੇ ਕਾਲਰ ਨੇ ਆਪਣੇ ਨਾਲ ਹਰਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਦੁਬਾਰਾ ਸਰੋਤਿਆਂ ਦੀਆਂ ਗੱਲਾਂ ਸੁਣ ਕੇ ਇਹ ਰਾਜਕਰਨ ਜੀ ਨੇ ਦੱਸਿਆ ਜਿੱਦਾਂ ਵੀ ਇਕੱਠੇ ਹੋ ਰਹੇ ਨੇ ਜ਼ੂਮ ਮੀਟਿੰਗ ਆ ਇਹਨਾਂ ਦੇ ਨਾਲ। ਇਹ ਗੱਲ ਇਸ ਤਰ੍ਹਾਂ ਵੀ ਇਸ ਆਪਕਾ ਨੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਪ੍ਰੋਪੋਜੀਸ਼ਨ 47 ਪਾਸ ਹੋਈ ਸੀ, ਇਹਨਾਂ ਨਾਲ ਗੱਲ ਕੀਤੀ ਸੀ, ਕਹਿੰਦੇ ਸੀ ਅਸੀਂ ਕਰ ਰਹੇ ਹਾਂ ਸਾਰਾ ਕੁਝ ਬਿਹਾਈਂਡ ਦਾ ਸੀਨ ਕਰ ਰਹੇ ਹਾਂ ਕੁਛ ਨਹੀਂ ਹੋਇਆ। ਉਸ ਤੋਂ ਬਾਅਦ ਇਹ ਦੂਜਾ ਜਿਹੜਾ ਬਿੱਲ ਲਿਆਂਦਾ ਸੀਗਾ ਮੈਂਥਲ ਬੈਨ ਕੈਲੀਫੋਰਨੀਆ ਦੇ ਵਿੱਚ, ਇਹਨਾਂ ਨੂੰ ਉਦੋਂ ਵੀ ਗੱਲ ਕੀਤੀ ਅਸੀਂ ਕਰ ਰਹੇ ਹਾਂ ਜੀ, ਅਸੀਂ ਹਾਈ ਲੈਵਲ ਤੇ ਕਾਂਗਰਸ ਨੂੰ ਮਿਲ ਰਹੇ ਹਾਂ, ਫਲਾਣੇ ਨੂੰ ਮਿਲ ਰਹੇ ਹਾਂ, ਕੁਛ ਨਹੀਂ ਕੀਤਾ। ਹੁਣ ਵੀ ਤੁਸੀਂ ਇਹੋ ਹੀ ਆਸ ਰੱਖ ਸਕਦੇ ਆ ਵੀ ਇਹਨਾਂ ਨੇ ਕੀ ਕਰਨਾ, ਕਿਉਂਕਿ ਇਹਨਾਂ ਦੇ ਲੌਬੀਇਸਟ ਵਿੱਚ ਕੰਮ ਕਰਦੇ ਸੀ, ਉਹਨਾਂ ਨੇ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਆਹ ਬਿੱਲ ਆ ਰਿਹਾ ਸਾਡੇ ਵਾਸਤੇ ਬੈਡ ਵਾ ਤੇ ਰੋਕੀਏ ਅਸੀਂ ਕੁਛ ਕਰੀਏ, ਨਹੀਂ ਕੀਤਾ। ਤੇ ਹੁਣ ਇਹਨਾਂ ਨੇ ਕੀ ਕਰਨਾ ਇਹ ਸਭ ਨੂੰ ਪਤਾ ਹੋਣਾ ਚਾਹੀਦਾ। ਤੇ ਜਿਹੜੇ ਮੈਂਬਰ ਹੈਗੇ ਨੇ ਆਪਕਾ ਦੇ ਪਲੀਜ਼ ਉਹਨਾਂ ਨੂੰ ਮਿਲੋ, ਇਹ ਸਾਰਿਆਂ ਨੂੰ ਰਲ ਕੇ ਜਿੰਨੇ ਬੰਦੇ ਐਕਟਿਵ ਨੇ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਨਾਲ ਲੈ ਕੇ ਇਹ ਕਰਨਾ ਚਾਹੀਦਾ। ਇਹਨਾਂ ਨੂੰ ਇਕੱਲਿਆਂ ਨੂੰ ਫੈਸਲਾ ਨਹੀਂ ਕਰਨਾ। ਅਗਰ ਆਪਕਾ ਨੇ ਦੁਨੀਆ ਵਿੱਚ ਵਿਚਰਨਾ, ਮੈਂਬਰਸ਼ਿਪ ਲੈਣੀ ਆ ਤੇ ਇਹਨਾਂ ਨੂੰ ਸਾਰਿਆਂ ਦੇ ਨਾਲ ਲੈ ਕੇ ਸਾਨੂੰ ਲੈ ਕੇ ਆਪਣੇ ਸਾਰੇ ਜਿੰਨੇ ਐਕਟਿਵ ਬੰਦੇ ਨੇ ਉਹਨਾਂ ਨੂੰ ਲੈ ਕੇ ਤਾਂ ਫਿਰ ਗੱਲ ਕਰਨੀ ਚਾਹੀਦੀ ਆ। ਜੀ ਜੀ, ਇਹ ਸਾਨੂੰ ਪਤਾ ਦੇਖੋ ਇਸ ਤੋਂ ਪਹਿਲਾਂ ਉਹ ਗਲਤ ਕਦਮ ਚੱਕ ਲੈਣ, ਤੁਸੀਂ ਜੇ ਰੋਕ ਸਕਦੇ ਆ ਤੇ ਭਾਈ ਉਹਨਾਂ ਨੂੰ ਰੋਕ ਲਓ। ਇਵੈਂਚੁਅਲੀ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਆਰਗੇਨਾਈਜੇਸ਼ਨ ਮਾੜੀ ਜਾਂ ਕਿੱਦਾਂ, ਕਈ ਜੇ ਕੋਈ ਉਹਦੇ ਵਿੱਚ ਕੋਈ ਪਰਸਨਲ ਨਿੱਜੀ ਮੁਫਾਦਾਂ ਦੇ ਨਾਲ ਚੱਲੇ ਤਾਂ ਭਾਈ ਉਹਨੂੰ ਰੋਕ ਲੈਣਾ ਚਾਹੀਦਾ। ਆਪਾਂ ਕਿਸਾਨ ਮੋਰਚੇ 'ਚ ਸਾਰੀਆਂ ਚੀਜ਼ਾਂ ਦੇਖੀਆਂ ਬਿਲਕੁਲ, ਕਿੱਦਾਂ ਅੰਦਰ ਖਾਤੇ ਕਹਿੰਦੇ ਜੀ ਇਦਾਂ ਹੋ ਗਿਆ ਉਦਾਂ ਹੋ ਗਿਆ, ਤੇ ਫਿਰ ਪਰ ਉੱਥੇ ਦਬਾਅ ਸੀਗਾ ਲੋਕ ਇੱਥੇ ਵੀ ਪਾਉਣ, ਇੱਥੇ ਵੀ ਆਪਾਂ ਇੱਥੋਂ ਦਬਾਅ ਪਾਉਂਦੇ ਆ ਨਾ ਪੰਜਾਬ ਵਾਲਿਆਂ ਦੇ, ਭਾਈ ਹੁਣ ਇੱਥੇ ਪਾ ਕੇ ਦੇਖੋ। ਦਬਾਅ ਬਹੁਤ ਸੀ ਉੱਥੇ, ਡੀਰੇਲਿੰਗ ਲੋਕਾਂ ਨੇ ਹੋਣ ਨਹੀਂ ਦਿੱਤੀ, ਹਾਲਾਂਕਿ ਥੜਕਣ ਨਹੀਂ ਦਿੱਤੇ। ਹੁਣ ਇੱਥੇ ਵਾਲਿਆਂ ਦਾ ਵੀ ਇਹੀ ਫਰਜ਼ ਆ ਵੀ ਥੜਕਣ ਨਾ ਦੋ। ਬਿਲਕੁਲ ਨਹੀਂ, ਇਹ ਤਾਂ ਆਪਣੇ ਮਤਲਬ ਕਰ ਰਹੇ ਆ, ਆਪਣੇ ਪੋਲੀਟੀਸ਼ੀਅਨ ਇਹਨਾਂ ਐਕਟੀਵਿਟੀ ਹੋ ਸਕਦੀ ਇਹਨਾਂ ਦੀ ਵਿੱਚ, ਇਹ ਇਹਨਾਂ ਦੀ ਸਿੱਧੀ ਸੋਚ ਹੋ ਸਕਦੀ ਆ, ਪਰ ਗੱਲ ਤਾਂ ਇਹ ਆ ਵੀ ਦੁਨੀਆ ਦਾ ਪਬਲਿਕ ਦਾ ਸੋਚੋ ਤੁਸੀਂ, ਪਰ ਅੱਗੇ ਕੀ ਸੋਚਿਆ ਤੁਸੀਂ, ਤੇ ਹੁਣ ਇਹਨਾਂ ਤੋਂ ਆਸ ਕੀ ਕੀਤੇ ਜਾ ਸਕਦੀ ਆ। ਠੀਕ ਆ, ਆਰਗੇਨਾਈਜੇਸ਼ਨ ਨਹੀਂ ਮਾੜੀ ਹੁੰਦੀ, ਲੇਕਿਨ ਜਿਸ ਪਬਲਿਕ ਵਿੱਚ ਤੁਸੀਂ ਵਿਚਰਦੇ ਹੋ ਤੁਸੀਂ ਉਹਨਾਂ ਦਾ ਵੀ ਸੋਚੋ, ਉਹਨਾਂ ਦੀ ਨਬਜ਼ ਨੂੰ ਸਮਝੋ। ਬਿਲਕੁਲ, ਹਾਂਜੀ। ਥੈਂਕ ਯੂ ਹਰਜੀਤ ਜੀ, ਥੈਂਕ ਯੂ, ਮਿਹਰਬਾਨੀ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ।
ਤੇ ਜਸਕਰਨ ਭਾਜੀ ਜਾਂਦੇ ਜਾਂਦੇ ਸਮਾਂ ਵੀ ਆਪਾਂ ਅੱਜ ਗਾਂ ਥੋੜਾ ਜਿਹਾ ਲੈ ਗਏ ਆ, ਕੋਈ ਗੱਲ ਨਹੀਂ। ਜਾਂਦੇ ਜਾਂਦੇ ਹੁਣ ਕੀ ਹੁਣ ਜਿਹੜੇ ਉਹ ਪ੍ਰੋਟੈਸਟ ਦੇ ਵਿੱਚ ਆਏ ਆ, ਲੋਕਾਂ ਦੀ ਕੀ ਰਾਏ ਆ, ਕੀ ਕਿੱਦਾਂ ਹੁਣ ਉਹ ਜਿੱਦਾਂ ਤੁਸੀਂ ਕੱਲ ਟਰਾਂਸਪੇਰੈਂਸੀ ਦੀ ਗੱਲ ਕਰ ਰਹੇ ਸੀ, ਹੁਣ ਇੱਕ ਇਸ ਇਕੱਠ ਦੇ ਵਿੱਚੋਂ ਹੁਣ ਲੈ ਕੇ ਕੀ ਜਾਣਾ, ਦ੍ਰਿਸ਼ ਤਾਂ ਬਹੁਤ ਜ਼ਿਆਦਾ ਬਦਲ ਗਿਆ। ਹੁਣ ਅੱਗੇ ਕੀ ਹੈ ਤੁਹਾਡੇ ਵੱਲੋਂ, ਕੀ ਹੁਣ ਕਰਨਾ ਚਾਹ ਰਹੇ ਆ, ਸਾਰੇ ਜਾਣਿਆਂ ਦੀ ਕੀ ਰਾਏ ਆ ਹੁਣ ਇੱਥੇ ਅੱਗੇ? ਭਾਜੀ ਕਹਿੰਦੇ ਹੁੰਦੇ ਨਾ ਤਕੜੇ ਦਾ ਸੱਤੀ ਵੀ 100 ਹੁੰਦਾ ਆ। ਅਸੀਂ ਤਾਂ ਕਾਮਨ ਲੋਕਾਂ ਦੇ ਕਾਮਨ ਬੰਦੇ ਆ। ਸਾਡੇ ਕੁਝ ਕੋਈ ਨਾ ਤਾਂ ਅਸੀਂ ਲੌਬੀਇਸਟ ਆ, ਨਾ ਅਸੀਂ ਕਿਸੇ ਆਰਗੇਨਾਈਜੇਸ਼ਨ ਦੇ ਪ੍ਰਧਾਨ ਆ। ਵੀ ਆਰ ਜਸਟ ਆਰਗੇਨਾਈਜ਼ਡ ਪੀਪਲ। ਅਸੀਂ ਆਰਗੇਨਾਈਜ਼ਡ ਇੰਡੀਵਿਜੂਅਲਸ ਆ ਜਿਹੜੇ ਬਿਲਕੁਲ ਲੋਕਾਂ ਲਈ ਕੰਮ ਕਰਦੇ ਆ, ਆਪਣੇ ਪਰਸਨਲ ਗੇਨ ਲਈ ਕਦੇ ਕੰਮ ਨਹੀਂ ਕੀਤਾ। ਬਲਕਿ ਇੱਕ ਗੱਲ। ਦੂਜੀ ਗੱਲ, ਸੱਚੇ ਆ ਤਾਂਹੀਓ ਸੱਚ ਬੋਲਦੇ ਆ, ਕਦੇ ਲੁਕੋ ਨਹੀਂ ਕੀਤਾ ਹੈਗਾ। ਹੁਣ ਤੇ ਇੱਕੋ ਹੀ ਬੇਨਤੀ ਹੈ ਵੀ ਜੇ ਬੰਦੇ ਉਹਨੂੰ 6 ਵਜੇ ਜ਼ੂਮ ਮੀਟਿੰਗ ਦੇ ਵਿੱਚ ਮਿਲ ਰਹੇ ਆ, ਇਹਨਾਂ ਨੇ ਮਿਲਣਾ ਆ। ਜੋ ਮਰਜ਼ੀ ਬਹਾਨੇ ਬਣਾਈ ਜਾਣ। ਇਹਨਾਂ ਨੂੰ ਕਹੋ ਵੀ ਭਾਈ ਤੁਸੀਂ ਜੋ ਤੁਹਾਡਾ ਜ਼ੂਮ ਮੀਟਿੰਗ ਦੇ ਵਿੱਚ ਉਹਨੂੰ ਰਿਕਾਰਡ ਕਰ ਲਓ ਤੇ ਉਹਦੇ ਤੁਸੀਂ ਜੋ ਜੇ ਕਿਸੇ ਨੇ ਕੱਲ ਨੂੰ ਵੇਖਣੀ ਉਹਨੂੰ ਦਿਖਾ ਦਿਓ। ਜੇ ਨਹੀਂ ਦਿਖਾਲਣੀ ਘੱਟੋ ਘੱਟ ਰੇਡੀਓ ਤੇ ਆ ਕੇ ਦੱਸ ਦੇਣ ਸਾਡੀ ਉਹਦੇ ਨਾਲ ਮੀਟਿੰਗ ਹੋਈ, ਜਾਂ ਸਾਰਾ ਕ੍ਰੈਡਿਟ ਲੈ ਜਾਣ। ਇਹਨਾਂ ਨੂੰ ਮੈਂ ਇੱਕ ਰਿਕੁਐਸਟ ਕਰਦਾ ਉੱਥੇ ਉਹਨੂੰ ਕਹਿਣ ਵੀ ਭਾਈ ਠੀਕ ਹੈ ਤੇਰਾ ਬਿੱਲ ਜੋ ਵੀ ਹੈਗਾ ਤੂੰ ਕਹਿੰਦਾ ਠੀਕ ਆ, ਅਸੀਂ ਕਾਂਸਪੀਰੇਟਰ ਆ, ਬਲਾ ਬਲਾ ਬਲਾ। ਤੁਸੀਂ ਉਹਨੂੰ ਕਹੋ ਵੀ ਇਹਦੇ ਵਿੱਚੋਂ ਨਾ ਇੱਕ ਤਾਂ ਰਿਟੇਲਰਸ ਵਾਲਾ ਸ਼ਬਦ ਕੱਢ ਦੇ ਵੀ ਰਿਟੇਲਰਸ ਉੱਤੇ ਬਿੱਲ ਬਿਲਕੁਲ ਲਾਗੂ ਨਹੀਂ ਹੋਊਗਾ, ਜਿਹਦੇ ਵਿੱਚ ਐਗਜ਼ੈਂਪਸ਼ਨ ਲੈ ਲਓ। ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਲਿਕਰ ਸਟੋਰ, ਸਮੋਕ ਸ਼ਾਪ, ਮਮ ਪਪ ਸਟੋਰ, ਉਹਦਾ ਵਿੱਚ ਲਿਖ ਦੇਵੇ, ਇੱਕ ਮੱਦ ਪਾ ਦੇਵੇ ਕਿ ਇਹ ਬਿੱਲ ਇਹਨਾਂ ਸਟੋਰਾਂ ਦੇ ਉੱਤੇ ਲਾਗੂ ਨਹੀਂ ਹੋਊਗਾ। ਤੇ ਸਾਡਾ ਮਸਲਾ ਹੱਲ ਆ ਤੇ ਸਾਰਾ ਕ੍ਰੈਡਿਟ ਆਪਕਾ ਲੈ ਜਾਵੇ, ਸਾਰਾ ਕ੍ਰੈਡਿਟ ਬੌਬੀ ਸਿੰਘ ਐਲਨ ਲੈ ਜਾਵੇ, ਸਾਰਾ ਕ੍ਰੈਡਿਟ ਜਿੰਨੇ ਵੀ ਬੰਦੇ ਲੈ ਜਾਣ। ਔਰ ਉਹਦੇ ਵਿੱਚ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਅੱਜ ਤੋਂ ਬਾਅਦ ਮੇਰਾ ਨਾਂ ਨਾ ਲਿਓ। ਸਾਡੀ ਜਿਹੜੇ ਅਸੀਂ 3-4 ਭਰਾ ਹੈਗੇ ਆ, ਜਗਦੀਪ ਆ, ਪ੍ਰਭਜੋਤ ਆ, ਅਸੀਂ ਆ, ਹਰਜੋਤ ਭਾਜੀ ਆ, ਤੁਸੀਂ ਆ, ਪੰਜਾਬੀ ਰੇਡੀਓ USA, ਆਪਣੇ ਹਰਮਿੰਦਰ ਸਿੰਘ ਡਾਕਟਰ ਭਾਜੀ ਹੁਣੀ ਹੈਗੇ ਆ, ਮਨਦੀਪ ਆ, ਮੈਂ ਜਿਹਨਾਂ ਬੰਦੇ ਨਾਲ ਜਿਹਨਾਂ ਰਲ ਕੇ ਨੱਠ ਕੇ ਕੰਮ ਕੀਤਾ ਹੈ, ਬਲਜਿੰਦਰ ਭਾਜੀ ਹੁਣੀ ਆ, ਜਾਂ ਫ੍ਰਿਜ਼ਨੋ ਤੋਂ ਜਿੰਨੇ ਬੰਦੇ ਸਾਡੇ ਆਏ ਸੀਗੇ, LA ਤੋਂ ਆਏ ਸੀ, ਕਿਸੇ ਦਾ ਨਾਂ ਨਾ ਲਿਓ। ਤੁਸੀਂ ਕਹੋ ਵੀ ਭਾਈ ਅੰਦਰ ਖਾਤੇ ਅਸੀਂ ਕੰਮ ਕੀਤਾ, ਕ੍ਰੈਡਿਟ ਗੋਜ਼ ਟੂ ਆਪਕਾ, ਕ੍ਰੈਡਿਟ ਗੋਜ਼ ਟੂ ਇਹਨਾਂ ਬੰਦਿਆਂ ਨੂੰ। ਸਾਨੂੰ ਕੁਛ ਨਹੀਂ ਚਾਹੀਦਾ। ਉਹਨੂੰ ਕਹੋ ਭਾਈ ਇਹਦੇ ਵਿੱਚ ਇੱਕ ਮੱਦ ਪਾ ਦੇਵੇ ਕਿ ਇਹ ਰਿਟੇਲਰਸ ਦੇ ਉੱਪਰ ਬਿੱਲ ਲਾਗੂ ਨਹੀਂ ਹੋਊਗਾ। ਤੇ ਅਸੀਂ ਸਾਰੇ ਆ ਕੇ ਨਾ ਤੁਹਾਡੇ ਅਖੰਡ ਪਾਠ ਕਰਾ ਕੇ ਤੁਹਾਨੂੰ ਸਾਰਿਆਂ ਨੂੰ ਸੱਦਾਂਗੇ ਤੇ ਤੁਹਾਨੂੰ ਉੱਥੇ ਸਨਮਾਨਿਤ ਕਰਾਂਗੇ, ਨਾਲੇ ਲੰਗਰ ਵੀ ਛਕਵਾਵਾਂਗੇ ਤੁਹਾਨੂੰ। ਬਸ ਇਹੀ ਬੇਨਤੀ ਆ। ਤੇ ਬਾਕੀ ਲੋਕਾਂ ਦੇ ਜੇ ਨੁਮਾਇੰਦੇ ਬਣਦੇ ਹੁੰਦੇ ਤਾਂ ਲੋਕਾਂ ਦੇ ਨਾਲ ਨਾ ਕਦੇ ਕੋਸ਼ਿਸ਼ ਨਾ ਕਰਿਓ ਕਿ ਬੰਦੇ ਹਰਟ ਹੋਣ। ਸਾਡੇ ਬਹੁਤ ਮਿਹਨਤ ਨਾਲ ਪੈਸਾ ਇੱਥੇ ਇਹਨਾਂ ਨੇ ਕਮਾਇਆ, ਕੋਈ ਚੋਰੀ ਨਹੀਂ ਕੀਤੀ, ਕੋਈ ਹੇਰਾ ਫੇਰੀ ਨਹੀਂ ਕੀਤੀ। ਇਹ ਹੇਰਾ ਫੇਰੀਆਂ ਵਾਲੇ ਜਿਹੜੇ ਆ ਨਾ ਭਾਜੀ, ਉਹ ਸੇਵਾ ਨਹੀਂ ਕਰਦੇ ਹੁੰਦੇ, ਉਹ ਸੇਵਾ ਕਰਵਾਉਂਦੇ ਹੁੰਦੇ ਆ। ਉਹਨਾਂ ਕੋਲ ਸਾਰਾ ਕੁਝ ਵਧੀਆ ਹੁੰਦਾ। ਇਹ ਵਿਚਾਰੇ ਗਰੀਬੀ ਰੇਖਾ ਤੋਂ ਉੱਠ ਕੇ ਆ ਕੇ ਮਿਹਨਤਾਂ ਕਰਕੇ ਆਪਣੇ ਬੱਚਿਆਂ ਦੇ ਢਿੱਡ ਕੱਟ ਕੇ, ਆਪਣੇ ਢਿੱਡ ਕੱਟ ਕੇ ਇੱਥੋਂ ਤੱਕ ਪਹੁੰਚੇ ਆ। ਇਹਨਾਂ ਦਾ ਫਾਇਦਾ ਕਰੋ। ਤੁਸੀਂ ਮੀਟਿੰਗ ਕਰਨੀ ਹੈ ਜੀ ਸਦਕੇ ਕਰੋ, ਲੱਖ ਵਾਰੀ ਕਰੋ, ਪਰ ਉਹਨੂੰ ਇਹ ਕਹੋ ਕਿ ਭਾਈ ਇਸ ਜਿਹੜਾ ਬਿੱਲ ਆ ਨਾ ਸਿਰਫ ਤੁਹਾਡੀ ਇੰਨੀ ਉਹ ਬੰਦਾ ਮੰਨਦਾ ਆ, ਤੁਸੀਂ ਲੌਬੀਇਸਟ ਹੋ, ਤੁਸੀਂ ਸਾਰੇ ਕੁਛ ਉਹਦੇ ਇੰਨੇ ਕਲੋਜ਼ ਹੋ, ਮੀਟਿੰਗਾਂ ਕਰਦੇ ਹੋ। ਉਹਨੂੰ ਕਹੋ ਵੀ ਇਹਦੇ ਵਿੱਚ ਨਾ 3-4 ਸਟੋਰ ਆ, ਇੱਕ ਰਿਟੇਲਰ / ਗੈਸ ਸਟੇਸ਼ਨ, ਲਿਕਰ ਸਟੋਰ, ਕਨਵੀਨੀਅੰਸ ਸਟੋਰ, ਸਮੋਕ ਸ਼ਾਪ, ਇਹ ਇਹਨਾਂ ਤੇ ਲਾਗੂ ਨਹੀਂ ਹੋਊਗਾ। ਤੇ ਅਸੀਂ ਤੁਹਾਡੇ ਤੋਂ ਬਹੁਤ ਖੁਸ਼ ਹੋਵਾਂਗੇ। ਇੰਨੇ ਕੰਮ ਕਰਦੇ ਹੋ। ਸਾਡਾ ਬਸ ਇਹੀ ਮੇਰੀ ਬੇਨਤੀ ਹੈ। ਬਾਕੀ ਜਿੰਨੇ ਗੱਲ ਬੰਦੇ ਆ ਉੱਥੇ ਆਏ, ਭੈਣਾਂ ਭਰਾ ਬੱਚੇ ਵੀ ਸੀਗੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਨਾ ਕੁਐਸਚਨ ਕਰਨਾ ਜ਼ਰੂਰ ਸਿੱਖਿਆ ਕਰੋ ਆਪਣੇ ਬੰਦਿਆਂ ਨੂੰ। ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਇਸੇ ਦੇਰ ਫਰੀडम ਆਫ ਸਪੀਚ, ਅਸੀਂ ਕਿਸੇ ਤੇ ਬਲੇਮ ਨਹੀਂ ਲਾ ਰਹੇ, ਅਸੀਂ ਕਿਸੇ ਤੇ ਕੋਈ ਗਲਤ ਗੱਲ ਨਹੀਂ ਕਰ ਰਹੇ ਹੈਗੇ। ਤੇ ਤੁਸੀਂ ਇਹਨਾਂ ਬੰਦਿਆਂ ਨੂੰ, ਚਾਹੇ ਇਹਨਾਂ ਦੇ ਮੈਂਬਰ ਹੈਗੇ ਜਾਂ ਨਹੀਂ ਹੈਗੇ, ਇਹਨਾਂ ਨੂੰ ਪੁੱਛਿਆ ਕਰੋ ਕਿ ਭਾਈ ਆਹ ਕੰਮ ਕਿਉਂ ਹੋਇਆ ਤੇ ਕਿੱਦਾਂ ਹੋਇਆ। ਤੇ ਆਪਣੀਆਂ ਬਿਲਕੁਲ ਚਲੋ ਠੀਕ ਆ, ਕ੍ਰੈਡਿਟ ਲੈਣਾ ਲੈ ਜਾਣ, ਪਰ ਜਿਹੜੀ ਗੱਲ ਉੱਥੇ ਹੋਈ ਸੀ ਵੀ ਸਾਰੇ ਜਾਣੇ ਇਕੱਠੇ ਹੋ ਕੇ ਇੱਕ ਵਫਦ ਬਣਾਉਣਾ ਆ, ਐਟਲੀਸਟ ਉਹ ਤੋਂ ਵੀ ਨਹੀਂ ਮੁੱਕਰਨਾ ਚਾਹੀਦਾ। ਉਹਨਾਂ ਨੂੰ ਨਾਲ ਲੈ ਕੇ ਜਿਹੜਾ ਉਹ ਚੱਲਣ ਦੀ ਜ਼ਰੂਰਤ ਆ। ਇੱਕ ਅੱਧੀ ਹੋਰ ਕਾਲ ਲੈਣੀ ਆ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਰੈਪ ਅਪ ਕਰਨਾ 15 ਮਿੰਟਾਂ ਦੇ ਵਿੱਚ। ਹਰਜੋਤ ਸਿੰਘ ਖਾਲਸਾ ਜੀ ਜੁੜੇ ਨੇ। ਹਾਂਜੀ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿੰਨੇ ਉੱਥੇ ਜਿੰਨੀਆਂ ਵੀ ਆਪਣੇ ਭੈਣ ਭਰਾ ਪਹੁੰਚੇ ਆ ਤੇ ਬਹੁਤ ਵਧੀਆ ਮੈਸੇਜ ਗਿਆ ਹੈਗਾ। ਦੂਜੇ ਨੰਬਰ ਤੇ ਜਿੱਦਾਂ ਜਸਕਰਨ ਭਾਜੀ ਹੁਣੀ ਕਿਹਾ ਕਿ ਮੇਨ ਮੁੱਦਾ ਸਾਡਾ ਸਾਰਿਆਂ ਦਾ ਇਹੀ ਆ ਕਿ ਜੋ ਰੀਟੇਲਰਸ ਹੈਗੇ ਆ, ਛੋਟੇ ਛੋਟੇ ਬਿਜ਼ਨਸਿਸ ਵਾਲੇ ਆ, ਉਹ ਇਹਦੇ ਚੋਂ ਐਕਸਕਲੂਡ ਹੋਣੇ ਚਾਹੀਦੇ ਆ ਜੇ ਬਿੱਲ ਹੈਗਾ 553। ਤੇ ਤੀਜਾ ਜਿਹੜੇ ਲੋਕ ਉਹਨੂੰ ਬੈਕ ਸਟੈਬ ਕਰਕੇ ਮਿਲਣ ਜਾ ਰਹੇ ਆ, ਕਿਉਂਕਿ ਮੈਨੂੰ ਪਤਾ ਉੱਥੇ ਕਿੰਨੇ ਆਪਾਂ ਨੂੰ ਬੰਦੇ ਮਿਲੇ ਆ ਜਿਨ੍ਹਾਂ ਦਾ ਕੋਈ ਬਿਜ਼ਨਸ ਨਹੀਂ ਸੀ, ਉਹ ਵੀ ਉੱਥੇ ਸਪੋਰਟ ਚ ਆਏ। ਕਈਆਂ ਦੇ ਟਰੱਕਿੰਗ ਬਿਜ਼ਨਸ ਸੀ, ਉਹ ਸਪੋਰਟ ਚ ਆਏ।
ਸੈਕਰਾਮੈਂਟੋ ਤੋਂ ਜੋ ਸਟੇਟ ਦੇ EMPLOYEE ਸੀਗੇ, ਭੈਣ ਜੀਆਂ ਵੀ ਸੀਆਂ ਕੁਛ, ਉਹ ਛੁੱਟੀ ਲੈ ਕੇ ਪ੍ਰੋਟੈਸਟ 'ਚ ਹਾਜ਼ਰ ਹੋਣਾ ਹੀ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ। ਸੋ ਜੇ ਇਹ ਬੈਕ ਸਟੈਪ ਕਰਕੇ ਇਦਾਂ ਮਿਲਦੇ ਆ ਨਾ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਜਿਹੀ। ਉਹ ਇਸ ਕਰਕੇ ਮੈਂ ਕਹਿ ਰਿਹਾ ਵੀ ਕੱਲ ਵੀ ਸਾਡੇ ਬਹੁਤ ਸਾਰੇ ਜਿਹੜੇ ਲੋਕ ਸੀ, ਉਹਨਾਂ ਦੇ ਵਿਚਾਰ ਇੱਕ ਦੂਜੇ ਨਾਲ ਨਹੀਂ ਮਿਲਦੇ ਸੀ। ਸਾਡੇ ਕਈ ਗੁਰੂ ਘਰਾਂ ਕਰਕੇ ਇੱਕ ਦੂਜੇ ਨਾਲ ਲੱਗਦੀ ਸੀ, ਸਾਡੀ ਪਾਰਟੀ ਕਰਕੇ, ਕੋਈ ਕਹਿੰਦਾ ਮੈਂ ਰਿਪਬਲਿਕਨ ਆ, ਡੈਮੋਕ੍ਰੇਟ ਆ, ਰਾਈਟ। ਕਈ ਬੰਦੇ ਇਦਾਂ ਦੇ ਜਿਹੜੇ ਮੋਦੀ ਦੇ ਅੱਗੇ, ਹੁਣ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ, ਉਹਨਾਂ ਦੇ ਚਮਚੇ ਸੀ। ਕਈ ਬੰਦੇ ਇਹ ਵੀ ਸੀ ਜਿਹੜੇ ਕਾਤਲ ਕਾਂਗਰਸ ਪਾਰਟੀ ਦੇ ਸਪੋਰਟਰ ਆ। ਆਪਾਂ ਕੁਝ ਨਹੀਂ ਦੇਖਿਆ, ਹਰ ਇੱਕ ਨੂੰ ਸਮਾਂ ਦਿੱਤਾ ਵੀ ਭਾਈ ਅੱਜ ਇੱਕੋ ਇੱਕ ਮੁੱਦਾ ਆ ਕਿ ਜਿਹੜੇ ਸਟੋਰ ਓਨਰਸ ਆ, ਜਿੰਨੇ ਵੀ ਬਿਜ਼ਨੈਸਸ ਆ, ਇਹ ਬਿੱਲ ਪਾਸ ਨਾ ਹੋਵੇ ਤਾਂ ਕਿ ਇਹ ਸਾਡੇ ਸਾਰੇ ਬਿਜ਼ਨਸ ਬੰਦ ਹੋ ਜਾਣੇ ਆ। ਜੇ ਸੈਨ ਫਰਾਂਸਿਸਕੋ 'ਚ ਹਜ਼ਾਰਾਂ EMPLOYEES ਵਾਲੇ 166 ਸਾਲਾਂ ਤੋਂ ਪੁਰਾਣਾ ਚੱਲ ਰਿਹਾ ਸਟੋਰ ਬੰਦ ਹੋ ਸਕਦਾ, ਤੁਹਾਡਾ ਬਾਹਲਾ ਟਾਈਮ ਨਹੀਂ ਲੱਗਣਾ ਹੈਗਾ, ਕਿਉਂਕਿ ਸਮੈਸ਼ ਐਂਡ ਗ੍ਰੈਬ ਹੋਣੀ ਆ। ਇਹਨੀ ਇਕੱਲੇ ਸ਼ਹਿਰ ਤੇ ਜਾਣਾ ਆ ਵੀ ਅੱਜ ਇਸ ਸ਼ਹਿਰ ਦੇ ਸਟੋਰ ਲੁੱਟੋ, ਅੱਜ ਇਸ ਸ਼ਹਿਰ ਦੇ ਸਟੋਰ ਲੁੱਟੋ, ਕਿਉਂਕਿ ਪੁਲਿਸ ਇੰਨੀ ਹੁੰਦੀ ਨਹੀਂ ਹੈਗੀ ਜਾਣਬੁੱਝ ਕੇ। ਸਾਰਿਆਂ ਨੂੰ ਇੰਨਾ ਕੁ ਜ਼ਰੂਰ, ਮੈਂ ਜਿੰਨੇ ਕੋਈ ਵੀ ਬੰਦਾ, ਚਾਹੇ ਕਿਸੇ ਵੀ ਮੈਂਬਰ, ਕਿਸੇ ਵੀ ਕਾਰ ਜਿਹੜੀ ਹੈਗੀ ਆ ਐਸੋਸੀਏਸ਼ਨ ਦਾ ਮੈਂਬਰ, ਇਹਨਾਂ ਨੂੰ ਪੁੱਛੋ ਵੀ ਭਾਈ ਜੂਨ ਦੇ ਵਿੱਚ ਇਹ ਬਿੱਲ ਆਇਆ ਤੇ ਇਹ ਅਪ੍ਰੈਲ 'ਚ ਆਇਆ, ਜੂਨ 'ਚ ਸੈਨੇਟ 'ਚ ਪਾਸ ਹੋ ਗਿਆ ਤੇ ਤੁਸੀਂ ਸੁੱਤੇ ਪਏ ਸੀ ਉਦੋਂ। ਇਹ ਕਿੱਥੇ ਇਹਨਾਂ ਦੇ ਲੌਬੀਇਸਟ ਆ ਭਾਜੀ, ਹਰਜੋਤ ਭਾਜੀ ਆਮ ਸੌਰੀ ਮੈਂ ਤੁਹਾਨੂੰ ਕੱਟ ਰਿਹਾ, ਇਹਨਾਂ ਦੇ ਆਪਣੇ ਲੌਬੀਇਸਟ ਆ, ਇਹਨਾਂ ਨੂੰ ਪਤਾ ਉਹ ਕੌਣ ਆ। ਅਸੀਂ ਫਿਰ ਨਾਂ ਨਸ਼ਰ ਕਰ ਦੇਵਾਂਗੇ ਬਾਅਦ ਦੇ ਵਿੱਚ, ਇਹਨਾਂ ਨੂੰ ਆਪਣੇ ਲੌਬੀਇਸਟ ਨੂੰ ਪੁੱਛੋ ਕਿ ਸੀ ਜੀ ਨੂੰ ਬਿੱਲ ਕਿੱਦਾਂ ਪਾਸ ਹੋ ਗਿਆ। ਭਾਈ ਉਦੋਂ ਤੋਂ ਲੋਕਾਂ ਨੂੰ ਆਪਣੀ ਕਮੇਟੀ ਮੈਂਬਰ, ਤੁਹਾਡਾ 1800 ਮੈਂਬਰ ਕਹਿੰਦੇ ਆ ਤੁਸੀਂ, ਉਹਨੂੰ ਕਿਉਂ ਨਾ ਦੱਸਿਆ? ਆਪਣੇ ਲੌਬੀਇਸਟ ਨੂੰ ਪੁੱਛਣ, ਜਾਂ ਜਿਹੜੇ ਮੈਂਬਰ 1800 ਪੁੱਛਣ ਆਪਣੇ ਚੈਪਟਰ ਦੇ ਚੇਅਰਮੈਨ ਨੂੰ ਜਾਂ ਪੈਟਰਨਸ ਨੂੰ ਕਿ ਭਾਈ ਤੁਹਾਡੇ ਲੌਬੀਇਸਟ ਨੇ ਸਾਨੂੰ ਦੱਸਿਆ ਕਿ ਨਾ 30 ਤਰੀਕ ਨੂੰ ਬਿੱਲ ਪਾਸ ਹੋ ਗਿਆ। ਲੌਬੀਇਸਟ ਤੱਕ ਨਹੀਂ, ਹੁਣ ਦੇਖੋ ਜਸਕਰਨ ਭਾਜੀ, ਹਰਜੋਤ ਭਾਜੀ, ਉੱਥੇ ਇਹਨਾਂ ਦੇ ਮੈਂਬਰ ਬੋਲ ਰਹੇ ਸੀਗੇ, ਕਹਿ ਰਹੇ ਸੀਗੇ ਵੀ ਭਾਈ ਅਸੀਂ ਇਹੋ ਜਿਹੀ ਸੁਸਾਇਟੀ ਥੋੜੀ ਰਹਿਣਾ, ਨਿਆਣੇ ਵੱਡੇ ਕਰਨੇ ਜਿੱਥੇ ਕ੍ਰਾਈਮ ਆਮ ਹੋਵੇ। ਤੁਸੀਂ ਇਹ ਥੋੜੀ ਚਾਹੁੰਦੇ, ਕੋਈ ਵੀ ਨਹੀਂ ਜਿਹੜਾ ਉਹ ਚਾਹੁੰਦਾ। ਪਰ ਅੰਦਰ ਖਾਤੇ ਕੀ ਕਿਹੜੀ ਖਿਚੜੀ ਪੱਕੀ ਜਾਂਦੀ ਆ, ਕਿਹੜੀ ਦਾਲ ਰਿੱਧੀ ਆ, ਇਹ ਤਾਂ ਭਾਈ ਜਿਹੜਾ ਉਹ ਪਤਾ ਲੱਗਣਾ ਚਾਹੀਦਾ। ਇਹ ਨਾਲੇ ਹੋਰ ਦੇਖੋ ਨਾ ਵੀ ਤੁਸੀਂ ਉੱਥੇ ਡੰਡੀਆਂ ਹੀ ਫੜ ਕੇ ਚਲ ਗਏ ਆ, ਚਲੋ ਠੀਕ ਆ, ਆਪਾਂ ਕਿਸੇ ਦਾ ਵਿਰੋਧ ਨਹੀਂ ਕੀਤਾ। ਤੇ ਉਹ ਜਿਹੜੇ ਲੰਗਰ ਤਿਆਰ ਕਰਕੇ ਲਿਆਏ, ਜਿਹੜੇ ਰੂਹ ਅਫਜ਼ਾ ਵੰਡਦੇ ਸੀ, ਜੋ ਉਹ ਤਾਂ ਵਿਚਾਰੇ ਆਮ ਸੀ, ਉਹਨਾਂ ਦਾ ਕੋਈ ਸਟੋਰ ਵੀ ਨਹੀਂ ਸੀ, ਜਿਨ੍ਹਾਂ ਨੇ ਇੰਨੀ ਸੇਵਾ ਕੀਤੀ। ਘੱਟੋ ਘੱਟ ਇੰਨੀ ਕੁ ਸ਼ਰਮ ਚਾਹੀਦੀ ਆ ਵੀ ਜਦੋਂ ਕੱਲ ਅਨਾਉਂਸ ਕੀਤਾ ਗਿਆ ਵੀ ਰਲ ਕੇ ਸਾਰੇ 5-7 ਬੰਦੇ ਜਾਣਗੇ, ਅਸੀਂ ਰੇਡੀਓ ਵੱਲੋਂ ਤਾਂ ਕਿਸੇ ਨੇ ਨਹੀਂ ਜਾਣਾ, ਨਾ ਸਾਡਾ ਕੋਈ ਇੱਕ ਸਟੋਰ ਆ, ਆਪਾਂ ਦੱਸਤਾ ਸੀ ਸਾਰਿਆਂ ਨੂੰ ਵੀ ਜਿਹੜੇ ਕੋਈ ਨੌਨ ਕੰਟਰੋਵਰਸ ਕਿਸੇ ਤਰ੍ਹਾਂ ਦੀ ਉਹਨਾਂ ਦੇ ਇਹ ਨਾ ਤੋਹਮਤ ਨਾ ਲੱਗੇ ਵੀ ਯਾਰ ਇਹ ਨਹੀਂ ਪੋਲੀਟੀਕਲ ਮਾਈਲੇਜ ਲੈਣਾ ਹੈ, ਉਹ ਉਹਨਾਂ ਦੇ ਨਾਲ ਗੱਲਬਾਤ ਕਰਨਗੇ, ਹਨਾ। ਤੇ ਆਲਰੇਡੀ ਬਿੱਲ ਜਿਹੜਾ ਹੈ ਉਹ ਕਮੇਟੀ 'ਚ ਪਹਿਲੀ ਨੂੰ ਚੱਲ ਜਾਣਾ ਸਤੰਬਰ ਨੂੰ, ਹਨਾ, ਉਹ ਪਾਸ ਹੋ ਜਾਣਾ। ਸੋਚ ਰਹੇ ਆ ਵੀ ਪਹਿਲੀ ਸਤੰਬਰ ਲਈ ਕਿੰਨੇ ਲੋਕ ਕਿੱਦਾਂ ਇਕੱਠੇ ਕਰਨੇ ਆ ਜਿਹੜੇ ਉੱਥੇ ਜਾ ਕੇ ਬੋਲਣ ਵੀ ਭਾਈ ਨਹੀਂ ਅਸੀਂ ਬਿੱਲ ਦੇ ਅਗੇਂਸਟ ਆ। ਤੇ ਇਹ ਦੇਖੋ ਅੱਜ ਕੀ ਕੰਮ ਕਰ ਰਹੇ ਆ। ਤੇ ਫਿਰ ਜੇ ਇਹ ਲੱਛਣ ਰਹੇ, ਫਿਰ ਆਪਾਂ ਪੰਜਾਬੀ ਰੇਡੀਓ USA ਦੇ ਇਸ ਬਿੱਲ ਬਾਰੇ ਨਹੀਂ ਮੁੜ ਕੇ ਗੱਲ ਕਰਾਂਗੇ। ਇਹ ਸਾਰੇ ਜਿੰਨੇ ਵੀ ਸਾਡੇ ਸਰੋਤੇ ਆ ਸੁਣ ਰਹੇ, ਉਹ ਬੜੇ ਧਿਆਨ ਨਾਲ ਸੁਣ ਲੈਣ ਵੀ ਅਸੀਂ ਇੰਨਾ ਸਮਾਂ ਜਿੱਥੇ ਅਸੀਂ ਐਡਵਰਟਾਈਜ਼ਮੈਂਟਸ ਲਾਣੀਆਂ, ਹੁਣ ਤੁਸੀਂ ਦੇਖ ਲਓ 1.5 ਘੰਟਾ ਹੋ ਗਿਆ, ਸ਼ੋਅ ਸ਼ੁਰੂ ਹੋਇਆ 4:21 ਹੋ ਗਏ ਆ, ਇੱਕ ਵੀ ਅਸੀਂ ਐਡਵਰਟਾਈਜ਼ਮੈਂਟ ਨਹੀਂ ਲਾਈ, ਜਦ ਕਿ ਰੇਡੀਓ ਸਾਡਾ ਐਡਵਰਟਾਈਜ਼ਮੈਂਟ ਤੇ ਚੱਲਦਾ। ਤੇ ਨਾ ਹੀ ਸਾਨੂੰ ਕੋਈ ਡੋਨੇਸ਼ਨ ਕਿਸੇ ਵੱਲੋਂ ਇਹਨਾਂ ਵੱਲੋਂ ਆਉਂਦੀ ਆ। ਆਪਾਂ ਤਾਂ ਸਿਰਫ ਆਪਣੀ ਪੰਜਾਬੀ ਭੈਣਾਂ ਭਰਾਵਾਂ ਦਾ ਇਹ ਬਿਜ਼ਨਸ ਹੋਣ ਕਰਕੇ ਸਪੋਰਟ ਕਰ ਰਹੇ ਸੀ ਵੀ ਭਾਈ ਆਪਾਂ ਸਾਰੇ ਮਿਹਨਤ ਕਰਦੇ ਆ, ਇਹਨਾਂ ਦਾ ਸਾਥ ਦੇਈਏ। ਸੋ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਜੀ। ਆਪਣੇ ਨਾਲ ਕੁਝ ਹੋਰ ਕਾਲਰ ਵੀ ਆ, ਹਰਜੋਤ ਸਿੰਘ ਜੀ ਜੁੜੇ ਰਹਿਣਾ ਤੁਸੀਂ ਏਦਾਂ ਹੀ ਨਾਲ, ਤੇ ਆਪਾਂ ਤੁਸੀਂ ਨਾਲ ਰਹਿਣਾ ਤੇ ਆਪਾਂ ਗੱਲਬਾਤ ਕਰਦੇ ਹਾਂ। ਜਿਹੜੇ ਹੋਰ ਕਾਲਰ ਨੇ, ਗੁਰਿੰਦਰ ਜੀ ਸਤਿ ਸ਼੍ਰੀ ਅਕਾਲ। ਭਾਜੀ ਗੁਰਿੰਦਰ ਭੈਣ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪੰਜਾਬੀ ਰੇਡੀਓ USA ਵਧਾਈ ਦੇ ਪਾਤਰ, ਜਿਨ੍ਹਾਂ ਨੇ ਇੰਨਾ ਮਤਲਬ ਕਿ ਮਿਹਨਤ ਕੀਤੀ ਹੈ, ਸਾਰਿਆਂ ਨੂੰ ਜਾਗਰੂਕ ਕੀਤਾ ਜੀ। ਥੋੜੀ ਦੇਰ ਪਹਿਲਾਂ ਭਾਜੀ ਮੈਂ LA ਤੋਂ ਬੋਲ ਰਿਹਾ ਜੀ। ਥੋੜੀ ਦੇਰ ਪਹਿਲਾਂ ਲਾਸ ਐਂਜਲਸ ਦੀ ਖਬਰ ਹੈ ਜੀ, ਰੇਡੀਓ ਤੇ ਮੈਂ ਸੁਣਦਾ ਸੀਗਾ ਕਿ ਇਹਨਾਂ ਨੇ ਸਮੈਸ਼ ਐਂਡ ਗ੍ਰੈਬ ਜਿਹੜੀ ਪ੍ਰੋਬਲਮ ਹੈਗੀ ਹੈ ਉਹਨੂੰ ਸੋਲਵ ਕਰਨ ਲਈ ਜੀ ਇਹਨਾਂ ਨੇ ਇੱਕ ਟਾਸਕ ਫੋਰਸ ਬਣਾਤੀ ਹੈ। ਉਹ ਇਨਵੈਸਟੀਗੇਟ ਕਰੂਗੀ ਸਾਈਬਰ ਯੂਨੀਅਨ ਨਾਲ ਮਿਲ ਕੇ। ਜਿਹੜਾ ਸਾਡਾ ਮੁੱਦਾ ਹੈ ਜੀ ਛੋਟੇ ਬਿਜ਼ਨਸ ਦਾ, ਉਹ ਬਹੁਤ ਜ਼ਰੂਰੀ ਹੈ ਚੁੱਕਣਾ, ਕਿਉਂਕਿ ਜਿਹੜੇ ਵੱਡੇ ਵੱਡੇ ਕਾਰਪੋਰੇਟ ਬਿਜ਼ਨਸਿਸ ਹੈਗੇ ਆ, ਉਹਨਾਂ ਨੇ ਤਾਂ ਆਪਣੀਆਂ ਟਾਸਕ ਫੋਰਸ ਬਣਾ ਕੇ ਆਪਣੇ ਆਪ ਨੂੰ ਸੇਵ ਕਰ ਲੈਣਾ। ਜਦੋਂ ਇਹ ਜਿਹੜੇ ਲੁੱਟਾਂ ਖੋਹ ਕਰਨ ਵਾਲੇ ਆ, ਉਹਨਾਂ ਸਟੋਰਾਂ ਤੋਂ ਜਦੋਂ ਇਹਨਾਂ ਦੀ ਰੋਕ ਹੋ ਜਾਣੀ, ਉੱਧਰ ਨਹੀਂ ਜਾ ਪਾਉਣਗੇ, ਇਹ ਨਹੀਂ ਫਿਰ ਸਾਡੇ ਸਟੋਰਾਂ ਵੱਲ ਨੂੰ ਆਉਣਾ। ਬਿਲਕੁਲ ਬਿਲਕੁਲ। ਇਹ ਤੁਹਾਡੇ ਮਾਧਿਅਮ ਰਾਹੀਂ ਮੈਂ ਲਾਸ ਐਂਜਲਸ ਦੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਜਾਓ, ਜੇ ਹੁਣ ਨਹੀਂ ਤਾਂ ਕਦੇ ਨਹੀਂ ਹੋਣਾ। ਫੇਰ ਨਾ ਕਿਹੋ, ਫੇਰ ਨਾ ਪਛਤਾਇਓ। ਤੇ ਬਾਕੀ ਭਾਜੀ ਉਹਨਾਂ ਦਾ ਬੜੱਪਣ ਇਸ ਗੱਲ ਦਾ ਕਿ ਉਹਨਾਂ ਨੇ ਸਾਰਾ ਜਿਹੜਾ ਕ੍ਰੈਡਿਟ ਹੈ ਉਹ ਦੂਜੀ ਪਾਰਟੀ ਨੂੰ ਦਿੱਤਾ ਹੈਗਾ।
ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਦਾ ਕੰਮ ਹੋਣਾ ਚਾਹੀਦਾ ਜਿੱਦਾਂ ਮਰਜ਼ੀ ਹੋਵੇ, ਹੈ ਨਾ ਜੀ। ਬਹੁਤ ਬਹੁਤ ਧੰਨਵਾਦ ਮੈਨੂੰ ਟਾਈਮ ਦੇਣ ਦਾ, ਤੇ ਵਾਂਸ ਅਗੇਨ ਸਾਰਿਆਂ ਦਾ ਬਹੁਤ ਬਹੁਤ ਮੁਬਾਰਕਾਂ। ਜਿਹੜੇ ਕੱਲ ਵੀਰ ਸਾਡੇ ਐਮਏ ਤੋਂ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਆ, ਕਿਉਂਕਿ ਉਹ ਅਸੀਂ ਨਹੀਂ ਕਿਸੇ ਕਾਰਨ ਜਾ ਸਕੇ, ਬਟ ਉਹਨਾਂ ਨੇ ਸਾਨੂੰ ਰਿਪਰੈਜ਼ੈਂਟ ਕੀਤਾ। ਸਾਨੂੰ ਉਹਨਾਂ ਤੇ ਵੀ ਮਾਣ ਹੈ, ਸਾਰਿਆਂ ਤੇ ਮਾਣ ਹੈ। ਥੈਂਕ ਯੂ ਜੀ, ਮਿਹਰਬਾਨੀ। ਥੈਂਕ ਯੂ। ਹੁਣ ਉੱਥੇ ਦੇਖੋ 7-11 ਵਾਲੇ ਮੈਨੂੰ ਮਿਲੇ, ਗੱਲਬਾਤ ਉਹਨਾਂ ਨੇ ਕੀਤੀ, ਓਕਲੈਂਡ ਵਾਲੇ ਸੀਗੇ। ਉਹ ਕਹਿੰਦੇ ਯਾਰ ਲਾ ਐਨਫੋਰਸਮੈਂਟ ਵਾਲੇ ਤਾਂ ਆਉਂਦੇ ਹੀ ਨਹੀਂ, ਆ ਟਾਸਕ ਫੋਰਸ ਤੁਸੀਂ ਬਣਾ ਲੂਗੇ, ਮਤਲਬ ਲੁੱਟ ਕਰਾਈ ਜਾਈਏ ਅਸੀਂ ਵੀ। ਹੁਣ ਸਟਾਕਟਨ ਚ ਰੀਸੈਂਟ ਥੋੜੇ ਦਿਨ ਚਿਰ ਦੀ ਘਟਨਾ ਆ ਹਰਜੋਤ ਜੀ, ਜਿਹੜੀ ਆਪਾਂ ਇਹ ਗੱਲ ਦਾ ਡਰ ਸੀ ਨਾ ਵੀ ਇਸ ਤੋਂ ਬਾਅਦ ਚ ਜਿਹੜਾ ਥੈਫਟ ਤੇ ਕ੍ਰਾਈਮ ਇੰਨਾ ਵੱਧ ਜਾਣਾ, ਘਰਾਂ ਤੱਕ ਆਉਣਗੇ। ਆ ਸਟਾਕਟਨ ਚ ਵਾਪਰੀ 15 ਅਗਸਤ ਨੂੰ ਜਿਹੜੀ ਘਟਨਾ ਰਾਤੀ 9:30 ਵਜੇ, 5 ਲਟੇਰੇ ਘਰ ਚ ਬੜੇ, 3 ਸਾਲ ਦਾ ਬੱਚਾ ਸੀ ਨਾਲ, ਉਹਦੀ ਜਾਂ ਦਾਦੀ ਸੀ ਜਾਂ ਨਾਨੀ ਸੀ, ਕੰਨ ਪੱਟੀ ਤੇ ਬੰਦੂਕ ਰੱਖ ਗਏ। ਕੁਛ ਲੈ ਕੇ ਜਾਵੇ ਨਾ ਲੈ ਕੇ ਜਾਵੇ, ਰੱਬ ਨਾ ਕਰੇ ਉਹ ਮਾਰ ਜਾਂਦੇ। ਉਹ ਟਰੋਮਾ ਕਿੱਦਾਂ ਕੱਢਣਾ ਨਿਆਣੇ ਦੇ ਮਨ ਚੋਂ, ਉਹ ਬਜ਼ੁਰਗ ਦੇ ਮਨ ਚੋਂ। ਯੂਨੀਅਨ ਸਿਟੀ ਦੇ ਵਿੱਚ ਲਟੇਰੇ ਆਏ, ਘਰ ਚ ਵੜੇ, ਸੋਨਾ ਕੈਸ਼ ਜੋ ਕੁਛ ਆ ਉਹ ਕੱਢ ਕੇ ਜਿਹੜਾ ਉਹ ਲੈ ਗਏ। ਇਹ ਕਿੱਥੇ ਆ ਰਹੇ ਆ? ਘਰਾਂ ਨੂੰ ਹੀ ਆ ਰਹੇ ਆ। ਮਤਲਬ ਇਹ ਤਾਂ ਨੈਕਸਟ ਸਟੈਪ ਹੀ ਹੋ ਗਿਆ ਨਾ। ਨੈਕਸਟ ਸਟੈਪ ਹੀ ਹੈ ਨਾ ਇਹ, ਵੀ ਤੁਸੀਂ ਚੋਰੀ ਨੂੰ ਲੀਗਲ ਕਰਨ ਲੱਗੇ ਆ। ਕਾਨੂੰਨ ਦਾ ਡਰ, ਪੁਲਿਸ ਦਾ ਡਰ ਕੱਢ ਰਹੇ। ਤੁਸੀਂ ਰੋਕ ਨਹੀਂ ਸਕਦੇ ਕਿਸੇ ਨੂੰ, ਇਹ ਕਿੱਥੇ ਦੀ ਨਿਆਂ ਆ? ਜੀ ਹਰਜੋਤ ਭਾਜੀ, ਚੋਰੀ ਲੀਗਲ ਕਰ ਰਹੇ ਆ, ਥੈਫਟ ਨੂੰ ਲੀਗਲ ਕਰ ਰਹੇ ਆ, ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ। ਰੋਬਰੀ ਲੀਗਲ ਕਰ ਰਹੇ, ਡਾਕੇ ਨੂੰ ਲੀਗਲ ਕਰ ਰਹੇ ਆ। ਜਿਹੜੇ ਬਿਜ਼ਨੈਸਸ ਆ ਉਹਨਾਂ ਦੀ ਸੇਫਟੀ ਕਿੱਥੇ ਆ, ਆਮ ਲੋਕਾਂ ਦੀ ਸੇਫਟੀ ਕਿੱਥੇ ਆ, ਇਹ ਤੁਸੀਂ ਦੇਖ ਲਓ, ਹਨਾ। ਤੇ ਆਪ ਤੁਸੀਂ ਕਿੰਨੇ ਅਪਡੇਟ ਜਿਹੜੀ ਜਸਕਰਨ ਭਾਜੀ ਤੇ ਆਪਾਂ ਨੂੰ ਜਿਹੜੇ ਪਰਮਜੀਤ ਸਿੰਘ ਪਹਿਲਾਂ ਕਾਲਰ ਵੀ ਆਏ ਸੀ, ਉਹਨਾਂ ਨੇ ਆਪ ਵਾਲਿਆਂ ਨੂੰ ਕਾਲ ਕੀਤੀ, ਉਹਨਾਂ ਨੇ ਸਾਡੇ ਫੇਸਬੁੱਕ ਤੇ ਮੈਸੇਜ ਛੱਡਿਆ, ਮੈਂ ਐਜ਼ ਇਟ ਇਜ਼ ਪੜ੍ਹ ਰਿਹਾ। ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਕੋਈ ਐਨਡੀ ਭਾਜੀ ਆ, ਉਹਨਾਂ ਨੇ ਕਿਹਾ ਵੀ ਜ਼ੂਮ ਮੀਟਿੰਗ ਤਾਂ ਸਾਡੀ ਬੜੇ ਚਿਰ ਪਹਿਲਾਂ ਦੀ ਸਕੇਜੂਲ ਕੀਤੀ ਹੋਈ ਆ, ਤੇ ਹੁਣ ਕਰ ਲੈਂਦੇ ਇਹਨੂੰ ਪੋਸਟਪੋਨ। ਹਾਂ ਬਿਲਕੁਲ ਭਾਜੀ ਇਹਦੇ ਵਿੱਚ ਮੈਂ ਗੱਲ ਕਹੂੰਗਾ, ਸਾਡੀ ਵੀ ਤਾਂ ਮੀਟਿੰਗ ਸਕੇਜੂਲ ਹੋਈ ਸੀ ਨਾ ਮੰਗਲਵਾਰ ਨੂੰ। ਤੁਸੀਂ ਨਾ ਕਰ ਹੀ ਦਿੱਤੀ ਸੀ। ਔਰ ਸਾਡੀ ਮੰਗਲਵਾਰ ਨੂੰ ਮੀਟਿੰਗ ਸੀਗੀ, ਤੇ ਮੈਂ ਮੀਟਿੰਗ ਸੀ 1:45 ਤੇ ਮੈਂ ਵੀ ਤਾਂ 8:30 ਵਜੇ ਸਵੇਰ ਨੂੰ ਕੈਂਸਲ ਕੀਤੀ ਸੀ ਨਾ। ਅਸੀਂ ਵੀ ਤਾਂ ਆਪਣੀ ਕੀਤੀ ਹੈ ਨਾ। ਇਹ ਨਹੀਂ ਕਰ ਸਕਦੇ ਵੀ ਜਿੰਨੇ ਚਿਰ ਮਸਲਾ ਨਹੀਂ ਹੱਲ ਹੁੰਦਾ ਕੋਈ ਮੀਟਿੰਗ ਨਹੀਂ ਕਰਨੀ। ਸਾਡਾ ਬਸ ਦੀ ਮਿਲੂਗਾ ਵੀ ਲੋਕ ਸਾਡੇ ਚੈੱਕ ਕਰਦੇ, ਅਸੀਂ ਨਹੀਂ ਕਰਨੀ ਮੀਟਿੰਗ। ਅਸੀਂ ਨਹੀਂ। ਇਹ ਪ੍ਰੋਟੈਸਟ, ਇਹ ਸਰੋਤੇ ਜਿੰਨੇ ਸੁਣਦੇ ਆ ਸਾਰੇ ਧਿਆਨ ਨਾਲ ਸੁਣ ਲਓ, ਜੇ ਇਹ ਪ੍ਰੋਟੈਸਟ ਨਾ ਹੁੰਦਾ ਕੋਈ ਮੀਟਿੰਗ ਸ਼ੀਟਿੰਗ ਨਹੀਂ ਹੋਣੀ ਸੀ। ਤੁਹਾਡੇ ਸਾਹਮਣੇ ਆ ਆਲਰੇਡੀ ਆ ਉੱਥੇ ਉਹਨਾਂ ਨੇ। ਹੁਣ ਤੁਸੀਂ ਦੇਖੋ ਵੀ ਜਿਹੜੀ ਉਹ ਪ੍ਰੋਟੈਸਟ ਹੋਣ ਤੋਂ ਪਹਿਲਾਂ ਮੀਟਿੰਗ ਕੀਤੀ, ਉਹਦੇ ਵਿੱਚ ਉਹਨੂੰ ਡੇਵਿਡ ਕੋਟਿਸ ਜੀ ਨੂੰ ਇਹ ਕਿਹਾ ਜਾ ਰਿਹਾ ਆ ਵੀ ਇਹ ਅਸੀਂ ਕਰਵਾ ਰਹੇ ਆ ਤੇ ਅਸੀਂ ਤੈਨੂੰ ਉੱਥੇ ਲੈ ਕੇ ਚੱਲੇ ਆ। ਦੇਖ ਲਓ। ਬਿਲਕੁਲ ਭਾਜੀ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਜਦੋਂ ਦੇਵ ਕਟੂ ਦੀ ਆਪਾਂ 2 ਵਜੇ ਪ੍ਰੋਗਰਾਮ ਸ਼ੁਰੂ ਕੀਤਾ ਨਾ, ਮੇਰੀ ਫੋਨ ਕਾਲ ਮੈਂ ਕਾਪੀ ਕਰਕੇ ਸਾਰਿਆਂ ਨੂੰ ਭੇਜ ਦਿੰਦਾ। ਅੰਦਰੋਂ ਮਨਦੀਪ ਸਿੰਘ ਭਾਜੀ ਸੈਲਮ ਵਾਲੇ ਦੀ ਮੈਨੂੰ ਫੋਨ ਆਇਆ, ਭਾਜੀ ਮੈਂ ਦੇਵ ਕਟੂ ਦੇ ਆਫਿਸ ਦੇ ਵਿੱਚ ਆ, ਕਿੰਨੇ ਵਜੇ ਲੈ ਕੇ ਆਈਏ? ਉਹ ਕਿੰਨੇ ਵਜੇ ਆਵੇ? ਮੈਂ ਕਹਿੰਦਾ ਆ ਜਾਣਾ, ਦੱਸੋ। ਮੈਨੂੰ ਪੁੱਛਣ ਡਿਆ ਮੈਂ ਕਿੰਨੇ ਵਜੇ ਆਵਾਂ? ਮੈਂ ਕਿਹਾ ਭਾਜੀ ਉਹਨਾਂ ਨੇ ਕਿਹਾ ਵੀ 2:30 ਵਜੇ ਪੂਰੇ ਆ ਜਾਣ, ਉਦੋਂ ਤੱਕ ਜਿਹੜੇ ਆਪਣੇ ਬੰਦੇ ਰਾਹ ਚ ਆ ਰਹੇ, ਪਾਰਕਿੰਗ ਲੱਭ ਰਹੇ ਆ, ਉਦੋਂ ਤੱਕ ਹੋ ਜਾਣਗੇ। ਦੇਵ ਕਟੋਜੀ ਦੇ ਆਫਿਸ ਦੇ ਵਿੱਚੋਂ ਮੇਰੇ ਫੋਨ ਤੇ ਫੋਨ ਮਨਦੀਪ ਭਾਜੀ ਦਾ ਆਇਆ ਸੀਗਾ ਕਿ ਦੇਵ ਕਟੋਜੀ ਕਿੰਨੇ ਵਜੇ ਆਵੇ, ਕਿਉਂਕਿ ਉਹਨੇ ਉਹਨੂੰ ਮਨਦੀਪ ਨੂੰ ਫੋਨ ਕੀਤਾ ਸੀ ਕਿ ਦੱਸੋ ਕਿੰਨੇ ਵਜੇ ਆਈਏ। ਜਦੋਂ ਮਨਦੀਪ ਭਾਜੀ 2:08 ਤੇ ਉਹਨਾਂ ਦੇ ਆਫਿਸ ਤੋਂ 10 ਮਿੰਟ ਦੇ ਬਾਹਰ ਨਿਕਲ ਰਹੇ ਆ, ਤਾਂ ਇਹਨਾਂ ਦੀ ਟੀਮ ਬੌਬੀ ਸਿੰਘ ਐਲਨ ਹੋਣੀ ਤੇ ਇਹਨਾਂ ਦੇ ਜੋ ਨਾਲ ਬੰਦੇ ਸੀਗੇ ਸਾਰੇ ਉਹਦੇ ਆਫਿਸ ਦੇ ਅੰਦਰ ਜਾ ਰਹੇ ਸੀਗੇ। ਉਸ ਤੋਂ ਬਾਅਦ ਫਿਰ ਇਹ ਜਿੱਦਾਂ ਲੈ ਕੇ ਇਹਨਾਂ ਨੂੰ ਬਾਕੀ ਸਾਰਿਆਂ ਨੇ ਦੇਖਿਆ ਆ, ਉਹ ਸਾਡੇ ਸੱਦੇ ਤੇ ਬੰਦਾ ਆ ਰਿਹਾ ਸੀ, ਨਾ ਕਿ ਇਹਨਾਂ ਦੇ ਸੱਦੇ ਤੇ ਬੰਦਾ ਆ ਰਿਹਾ ਸੀਗਾ। ਸਾਡੇ ਸੱਦੇ ਤੇ ਨਹੀਂ, ਉਹਨੇ ਸਾਨੂੰ ਆਪ ਆਫਰ ਕੀਤਾ, ਉਹਨੇ, ਕਿਉਂਕਿ ਅਸੀਂ ਉਹਦੀ ਮੰਗਲਵਾਰ ਵਾਲੀ ਸਾਡੇ ਨਾਲ ਮੀਟਿੰਗ ਕੈਂਸਲ ਕਰ ਦਿੱਤੀ ਕਿ ਭਾਈ ਅਸੀਂ ਨਹੀਂ ਆਪਣੇ ਬੰਦਿਆਂ ਤੋਂ ਪੁੱਛੇ ਤੋਂ ਬਿਨਾਂ ਮਿਲਣਾ। ਉਹ ਕਹਿੰਦਾ ਠੀਕ ਹੈ ਵੀ ਮੈਂ ਕੱਲ ਨੂੰ ਤੁਹਾਡੇ ਇੱਥੇ ਜਸਕਰਨ ਭਾਜੀ, ਹਰਜੋਤ ਭਾਜੀ, ਆਪਾਂ ਥੋੜਾ ਜਿਹਾ ਇੱਥੇ ਆਪਣਾ ਨਾ ਹੁਣ ਚੇਂਜ ਕਰੀਏ। ਇਹ ਹੁਣ ਤੁਹਾਨੂੰ ਡਿਵਾਈਡ ਐਂਡ ਕੌਂਕਰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਬਿਲਕੁਲ, ਇਹ ਹੁਣ ਤੁਹਾਨੂੰ ਡਿਵਾਈਡ ਐਂਡ ਕੌਂਕਰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤੋੜੋ ਤੇ ਆਪਣਾ ਕੰਮ ਕਰੋਗੇ। ਅਸੀਂ ਉਹ ਤੁਹਾਨੂੰ ਟਿੱਚ ਨਹੀਂ ਜਾਣਦੇ, ਮੂੰਹ ਤੇ ਆ ਕੇ ਕਹਿ ਕੇ ਗਿਆ ਆ। ਇਹ ਹੁਣ ਤੁਸੀਂ ਸੋਚਣਾ ਵੀ ਤੁਸੀਂ ਕੀ ਆ ਉਹਦੇ ਮੂਹਰੇ। ਇਹ ਹੁਣ ਤੁਸੀਂ ਆਪ ਦੇਖਣਾ ਆ। ਡਿਵਾਈਡ ਐਂਡ ਕੌਂਕਰ ਕਰਨ ਦੀ ਕੋਸ਼ਿਸ਼ ਆ। ਅੱਗੇ ਥੋੜੀਆਂ ਕੌਮ ਦੇ ਵਿੱਚ ਫੁੱਟਾਂ ਪਾਈਆਂ ਆ। ਇਹ ਇੱਕ ਹੋਰ ਨਵੀਂ ਜਿਹੜੀ ਇਹ ਸ਼ਗੂਫਾ ਛੱਡ ਰਹੇ ਆ। ਬਚ ਕੇ ਰਹੋ। ਇਹ ਹਰ ਇੱਕ ਪੋਲੀਟੀਸ਼ੀਅਨ ਦੇ ਕੁਛ ਕੁ ਜਿਹੜੇ ਅੱਗੇ ਖੱਬੀਆਂ ਸੱਜੀਆਂ ਬਾਹਾਂ ਬਣ ਕੇ ਤੁਰੇ ਫਿਰਦੇ ਹੁੰਦੇ ਆ ਨਾ, ਬਚ ਕੇ ਰਹੋ ਜਿਹੜਾ ਇਹਨਾਂ ਤੋਂ। ਕੁਝ ਹੋਰ ਕਾਲਰ ਵੀ ਜੀ ਲੈ ਲਓ ਕਾਲਰ ਨੂੰ ਬਾਅਦ ਚ ਦੱਸਣਾ। ਹਾਂਜੀ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਬੇਕਰਸਫੀਲਡ ਤੋਂ ਆ। ਹਾਂਜੀ, ਰਾਜਪਾਲ ਸਿੰਘ ਜੀ। ਰਾਜਪਾਲ ਜੀ। ਹਾਂਜੀ, ਮੈਂ ਅੱਗੇ ਵੀ ਆਇਆ ਸੀਗਾ, ਪਰ ਜਿਹੜੀ ਉਹ ਵੀਰ ਜੀ ਨੇ ਗੱਲ ਕੀ ਹੈ ਨਾ ਵੀ ਆਪਾਂ ਭਾਈ ਕ੍ਰੈਡਿਟ ਉਹਨਾਂ ਨੂੰ ਜਾਵੜੇ ਤੇ ਕੰਮ ਸਾਡਾ ਹੋ ਜਾਵੇ, ਇਸ ਤਰ੍ਹਾਂ ਹੋ ਜਾਵੇ,
ਤੇ ਜੇ ਆਪਾਂ ਐਡਾ ਵੱਡਾ ਪ੍ਰੋਟੈਸਟ ਕੀਤਾ ਹੈ ਤੇ ਆਪਾਂ ਨੂੰ ਐਡੀ ਕੋਈ ਡਰਨ ਦੀ ਲੋੜ ਨਹੀਂ। ਉਹਨਾਂ ਦੇ ਵੀ ਕੋਈ ਵੱਡੀ ਗੱਲ ਨਹੀਂ ਹੈਗੀ, ਜਿੰਨਾ ਕੁ ਉਹਨਾਂ ਨੂੰ ਪਤਾ ਉਹਨਾਂ ਆਪਾਂ ਨੂੰ ਪਤਾ। ਆਪਾਂ ਵੀ ਐਵੇਂ ਨਹੀਂ ਇੰਨੀ ਵਾਟਾਂ ਤੋਂ LA ਤੋਂ ਤੇ ਬਿਕਸਪਿਟ ਤੋਂ ਦੁਨੀਆ ਚੱਲ ਕੇ ਉੱਥੇ ਗਈ ਹੈ। ਇਸ ਕਰਕੇ ਆਪਾਂ ਨੂੰ ਪੂਰੇ ਬਰਾਬਰ ਉਹਨਾਂ ਕੋਲ ਬਈ ਸਾਡੇ ਨਾਲ ਹੀ ਤੁਹਾਨੂੰ ਚੱਲਣਾ ਪੈਣਾ। ਤੇ ਇਉਂ ਨਹੀਂ ਵੀ ਜਿਹੜੀ ਇਕੱਲੇ ਜਾ ਕੇ ਆਪਦੀ ਕੋਈ ਮੀਟਿੰਗ ਕਰ ਲਓਗੇ, ਹੋਰ ਤਰ੍ਹਾਂ ਦੀ ਕਰ ਲਓਗੇ, ਇਸ ਤਰ੍ਹਾਂ ਹੀ ਇਹ ਤਾਂ ਕੋਈ ਗੱਲ ਹੀ ਨਹੀਂ ਬਣਦੀਗੀ। ਜੋ ਕਰਕੇ ਲਿਆ ਕੇ ਆਪਾਂ ਨੂੰ ਫੜਾਵਾ ਆਪਣਾ ਪਲੱਤਾ ਆਪਣੇ ਫਿਰ ਆਪਾਂ ਕੀ ਕਰਾਂਗੇ? ਕਾਹਦੇ ਪ੍ਰੋਟੈਸਟ ਕੀਤੇ ਜਾਣਗੇ? ਉਹਨਾਂ ਕੋਲ ਬਈ ਸਾਡੇ ਨਾਲ ਚੱਲੋ। ਜਦੋਂ ਗੱਲ ਹੁੰਦੀ ਤੁਹਾਨੂੰ ਕਹੋ ਬਈ ਤੁਸੀਂ ਆਪਦੇ ਇਕੱਲੇ ਬੰਦੇ ਕਿਵੇਂ ਮੀਟਿੰਗ ਰੱਖ ਕੇ ਬਹਿ ਗਏ ਹੋ? ਚਾਹੀਦੀ ਨਹੀਂ ਸੀ ਪਹਿਲੇ, ਨਹੀਂ ਬਣਦੀ ਕਿਸੇ ਬੰਦੇ ਦੀ ਵੀ, ਚਾਹੇ ਹੁਣ ਜਿੱਦਾਂ ਮਰਜ਼ੀ ਕਹੀ ਜਾਣ ਵੀ ਪਹਿਲਾਂ ਰੀਸ਼ੈਡਿਊਲ ਸੀਗੀ। ਦੂਸਰੇ ਨੰਬਰ ਦੇ ਉੱਪਰ ਇਹ ਵੀ ਹੈਗੇ ਆ, ਜਾਨੀ ਕਿ ਇਹਦਾ ਦਿਲ ਛੱਡਣ ਦੀ ਲੋੜ ਨਹੀਂ। ਨਹੀਂ ਬਿਲਕੁਲ ਮੀਟਿੰਗ ਦੇ ਵਿੱਚ ਜਿਹੜੀ ਕਰਕੇ ਆਉਣਗੇ, ਹਰ ਘਰ ਘਰ ਮੋਰਚਾ ਲਾ ਲਓ, ਹਰ ਇੱਕ ਸ਼ਹਿਰ ਦੇ ਵਿੱਚ ਇਕੱਲੇ ਬੰਦੇ ਤੱਕ ਪਹੁੰਚਣਾ ਸ਼ੁਰੂ ਕਰ ਲਓ। ਇਹ ਤਾਂ ਆਪ ਕਾਲੇ ਕਿੰਨੇ ਕੁ ਬੰਦੇ ਆ? 100 ਬੰਦਾ 200 ਬੰਦਾ ਇਹਨਾਂ ਦੀ ਆਰਗੇਨਾਈਜੇਸ਼ਨ ਹੈ ਤੇ ਆਪਾਂ ਆਪਣੇ ਥਰੂ ਹੀ ਆਪ ਕਾਲਿਆਂ ਦੇ ਪੱਲੇ ਕੀ ਹੈ? ਜੀ ਨਹੀਂ, ਆਪਣੇ ਰਾਜਵਰ ਭਾਜੀ ਆਪਾਂ ਕੋਈ ਇਦਾਂ ਆਰਗੇਨਾਈਜੇਸ਼ਨ ਦੇ ਉਲਟ ਨਹੀਂ, ਪਰ ਜੇ ਆਰਗੇਨਾਈਜੇਸ਼ਨ ਦੇ ਜਿਹੜੇ ਹੈੱਡ ਹੈਗੇ ਆ ਉਹ ਇਦਾਂ ਦੀ ਜਿਹੜੀ ਕਾਰਸਤਾਨੀ ਕਰਦੇ ਆ। ਦੇਖੋ ਵੀ 2014 ਚ ਵੀ ਤਾਂ ਇੱਥੇ ਸੀ ਨਾ ਆਰਗੇਨਾਈਜੇਸ਼ਨ, ਜਦੋਂ 450 ਤੋਂ 950 ਬਿੱਲ ਹੋਇਆ। ਹੁਣ ਆ ਜਿਹੜਾ ਬਿੱਲ ਆ ਜਿਹੜੀ ਆਪਾਂ ਗੱਲ ਕਰਦੇ ਆ ਜੂਨ ਦੇ ਵਿੱਚ ਹੋਇਆ, ਜੂਨ ਮਹੀਨੇ ਚ ਅਪ੍ਰੈਲ ਦੇ ਵਿੱਚ ਬਿੱਲ ਆਇਆ, ਜੂਨ ਚ ਸੈਨੇਟ ਚ ਪਾਸ ਹੋ ਗਿਆ ਤੇ ਅੱਜ ਜ਼ੂਮ ਮੀਟਿੰਗ 4-5 ਮਹੀਨੇ ਲੱਗਣੇ ਆ। ਤੁਸੀਂ ਲੌਬੀਇਸਟ ਹਾਇਰ ਕੀਤੀ ਹੋਆ, ਉਹ ਲੌਬੀਇਸਟ ਤੁਹਾਨੂੰ ਨਾਲ ਲੈ ਕੇ ਆ ਰਹੀ ਆ, ਡੇਵਿਡ ਕੋਰਟੀਜ਼ੀ ਨੂੰ, ਹਨਾ। ਸੋ ਇਹ ਜਿੰਨੇ ਵੀ ਲੋਕ ਮੈਂਬਰ ਆ ਉਹਨਾਂ ਨੂੰ ਸੋਚਣ ਦੀ ਗੱਲ ਆ ਵੀ ਭਾਈ ਇਹ ਕੀ ਹੋ ਰਿਹਾ ਹੈਗਾ, ਹਨਾ, ਵੀ ਇਹ ਸਾਡਾ ਫਾਇਦਾ ਹੋਊਗਾ ਕਿ ਨਹੀਂ। ਆਪਾਂ ਪੂਰੇ ਐਕਸਪੋਜ਼ ਕਰਾਂਗੇ। ਜੇ ਕੋਈ ਡੀਲ ਵੀ ਬਣਦੀ ਜਿੱਥੇ ਮੈਂਬਰ ਹੈ ਪੂਰਾ ਡੀਲ ਕਰਾਂਗੇ ਜੀ। ਮੈਂ ਆਪ ਦਾ ਮੈਂਬਰ ਹਾਂ। ਮੇਰੀ ਕੱਲ ਪਰਸੋਂ ਹੀ ਉਹਦੇ ਕਲੇਵਰ ਨਾਲ ਗੱਲ ਹੋਈ ਸੀਗੀ। ਮੈਂ ਜੀ ਆਪਾਂ ਕੀ ਕਰ ਰਹੇ ਹਾਂ ਅਸੀਂ? ਮੈਂ ਕਿਹਾ ਇਸ ਤੋਂ ਬੱਸ ਲੈ ਕੇ ਆਵਾਂਗੇ। ਆਂਦੇ ਮੈਂਬਰ ਆ ਸਕਦੇ। ਮੈਂ ਚਲੋ ਠੀਕ ਹੈ ਜੀ। ਦੂਜੇ ਨੰਬਰ ਦੇ ਉੱਤੇ ਆਪਣਾ ਇਹਨਾਂ ਨੇ ਆਣ ਕੇ ਆਂਦਾ ਵੀ ਆਪਣੇ ਗੱਲਬਾਤ ਚੱਲ ਰਹੀ ਹੈ ਭਾਜੀ ਸਾਰੀ ਗੱਲ। ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ ਮੈਨੂੰ ਦੱਸੋਗਾ? ਆਂਦੇ ਆਪਣੇ ਬਿਹਾਈਂਡ ਦਾ ਡੋਰ ਗੱਲ ਚੱਲ ਰਹੀ। ਮੈਂ ਬਿਹਾਈਂਡ ਦਾ ਡੋਰ ਬੈਕ ਡੋਰ ਤੋਂ ਤੁਸੀਂ ਕੀ ਗੱਲ ਕਰੋਗੇ? ਮੈਨੂੰ ਤਾਂ ਸਮਝ ਨਹੀਂ ਆ ਰਹੀ। ਕਿੱਥੇ ਪ੍ਰੋਟੈਸਟ ਹੋ ਰਿਹਾ, ਕਿੱਥੇ ਬੈਕਡੋਰ ਤੋਂ ਤੁਸੀਂ ਗੱਲ ਕਰ ਰਹੇ ਹੋ? ਬੈਕਡੋਰ ਤੋਂ ਮੈਂ ਕਿਹਾ ਸੈਨੇਟਰ ਆਉਂਦੇ ਹੁੰਦੇ ਨੇ ਬੈਕਡੋਰ ਤੋਂ। ਬੈਕਡੋਰ ਦੇ ਵਿੱਚ ਤਾਂ ਡੀਲਾਂ ਹੁੰਦੀਆਂ ਆ, ਉਹ ਚ ਗੱਲਬਾਤ ਥੋੜੀ ਹੁੰਦੀ। ਅਗਲਾ ਤੁਹਾਨੂੰ ਸੜਕ ਤੇ ਲਿਆ, ਤੁਸੀਂ ਬੈਕਡੋਰ ਚੱਲ ਜਾਓ। ਉਹ ਅਗਲੇ ਅੱਗੋਂ ਸਟੋਰ ਬੰਦ ਕਰ ਲਿਆ ਤੇ ਪਿੱਛੋਂ ਮਿਲ ਲਿਆ। ਘਰ ਘਰ ਮੋਰਚਾ ਲਾ ਲਓ ਪਿੰਡ ਦੇ ਵਿੱਚ। ਥੈਂਕ ਯੂ ਰਾਜਪਾਲ ਜੀ। ਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਮੈਂ ਕੁਲਦੀਪ ਸਿੰਘ ਬੋਲਦਾ ਕੈਲੀਫੋਰਨੀਆ ਤੋਂ ਜੀ। ਹਾਂਜੀ ਅੱਛਾ ਦੇਖੋ ਜੀ, ਸਾਨੂੰ ਸਾਰਿਆਂ ਨੂੰ ਆਰਗੇਨਾਈਜ਼ ਕਰਨਾ ਪੈਣਾ। ਸਾਡੇ ਜਿੰਨੇ ਵੀ ਛੋਟੇ ਸਟੋਰ ਆ, ਹਾਲਾਂਕਿ ਮੇਰੇ ਕੋਲ ਕੋਈ ਸਟੋਰ ਨਹੀਂ, ਮੈਂ ਤਾਂ ਆਈਸਕ੍ਰੀਮ ਟਰੱਕ ਚਲਾਉਂਦਾ। ਮੇਰਾ ਕਹਿਣ ਦਾ ਭਾਵ ਹੈ ਜਿੰਨੇ ਸਿਟੀ ਵਿੱਚ ਹੈਗੇ ਆ, ਚਾਹੇ ਉਹ ਕਾਲਿਆਂ ਦੇ ਆ, ਚਾਹੇ ਗੋਰਿਆਂ ਦੇ ਆ, ਚਾਹੇ ਚਾਈਨੀਜ਼ ਦੇ ਆ, ਚਾਹੇ ਇੰਡੀਅਨ ਦੇ, ਇਹ ਛੋਟੇ ਸਾਰੇ ਬਿਜ਼ਨਸ ਆ, ਉਹਨਾਂ ਨੂੰ ਆਰਗੇਨਾਈਜ਼ ਹੋਣਾ ਪੈਣਾ। ਕਿਉਂਕਿ ਜੇ ਤੁਸੀਂ ਇਹ ਬਿੱਲ ਆ ਗਿਆ ਫਿਰ ਤਾਂ ਇਹ ਡੇਂਜਰਸ ਹੋਣਾ। ਇਹ ਤਾਂ ਇਹ ਸਕੀਮ ਹੋ ਗਈ ਜਿਵੇਂ ਇੰਡੀਆ ਵਿੱਚ ਦਾਲ ਰੋਟੀ ਫ੍ਰੀ ਕੀਤੀ ਸੀ। ਇਹਨਾਂ ਪੋਲੀਟੀਸ਼ੀਅਨ ਨੇ ਕੀ ਕੀਤਾ ਵੀ ਉੱਥੇ ਫ੍ਰੀ ਕੀਤੀ, ਤੁਸੀਂ ਫ੍ਰੀ ਚੱਕੋ, ਇੱਥੇ ਗਰੋਸਰੀ ਲਓ। ਇੱਥੇ ਉਹਨਾਂ ਬਿਲਕੁਲ ਸੇਮ ਪੈਟਰਨ ਤੇ ਗੌਰਮੈਂਟ ਚੱਲ ਰਹੀ ਹੈ ਵੀ ਅਸੀਂ ਪਰਲੇ ਤੇ ਤਾਂ ਦੇਣਾ ਨਹੀਂ, ਤੁਹਾਨੂੰ ਮੈਂ ਖੁੱਲ੍ਹ ਦਿੰਦੇ ਹਾਂ ਵੀ ਤੁਸੀਂ $900 $950 ਦੀ ਗਰੋਸਰੀ ਚੱਕ ਲਓ ਉੱਥੇ। ਇਸ ਕਰਕੇ ਜਿਹੜੇ ਸਾਡੇ ਲਿਕਰ ਸਟੋਰਸ ਆ, ਕੋਈ ਵੀ ਚਾਈਨੀਜ਼ ਸਾਰਿਆਂ ਦੇ ਹੈਗੇ ਜੀ, ਹਰ ਇੱਕ ਸਿਟੀ ਲੈਵਲ ਤੋਂ ਆਰਗੇਨਾਈਜ਼ ਕਰਕੇ ਇੱਕ ਇਕੱਠੀ ਵੱਡੀ ਆਰਗੇਨਾਈਜ਼ੇਸ਼ਨ ਬਣਾ ਕੇ ਸ਼ੁਰੂ ਕਰੋ ਇਹਨਾਂ ਨੂੰ, ਤਾਂ ਕਿ ਇਹਨਾਂ ਦੇ ਦਬਾਅ ਪੈ ਸਕੇ। ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਵੀ ਇਹ ਸਾਰਾ ਬਿੱਲ ਰਿਪੈਲ ਹੋਣਾ ਚਾਹੀਦਾ, ਬੈਕ ਹੋਣਾ ਚਾਹੀਦਾ। ਨਹੀਂ ਸਾਡੇ ਕਿਉਂਕਿ ਇਹਨਾਂ ਨੂੰ ਪਤਾ ਵੀ ਜਿੰਨੇ ਛੋਟੇ ਬਿਜ਼ਨਸ ਆ ਉਹ ਸਾਰੇ ਆਊਟ ਆਫ ਕੰਟਰੀਜ਼ ਆ, ਸਾਰੇ ਛੋਟੇ ਜੇ ਅਲੱਗ-ਅਲੱਗ ਕੰਟਰੀਜ਼ ਤੋਂ ਆਏ ਹੋਏ ਆ। ਇਸ ਕਰਕੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ। ਮੈਂ ਤੁਹਾਡੀ ਰੋਜ਼ ਨਿਊਜ਼ ਸੁਣਦਾ ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਵੀ ਜਦੋਂ ਤੱਕ ਅਸੀਂ ਇੱਕ ਮਸਾਜ ਇੱਕ ਜਗ੍ਹਾ ਇੱਕ ਸਟੇਜ ਤੇ ਇਕੱਠੇ ਨਹੀਂ ਹੁੰਦੇ, ਜਦ ਤੱਕ ਸਾਡੇ ਨਾਲ ਇੰਪ੍ਰੈਸ਼ਨ ਨਹੀਂ ਪੈਣਾ। ਬਸ ਇੰਨੀ ਕਹਿੰਦਾ ਹੋਇਆ ਮੈਂ ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਹਰਜੀਤ ਕੌਰ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਨੀ ਹੈ ਮੈਂ, ਪਰ ਕਦੇ ਗੱਲ ਨਹੀਂ ਕੀਤੀ। ਮੈਂ ਤੁਹਾਨੂੰ ਦੱਸਣ ਲੱਗੀ ਤੁਸੀਂ ਘਰ ਘਰ ਦੀ ਗੱਲ ਕੀਤੀ ਨਾ ਵੀ ਘਰ ਘਰ ਰਹੋਗੇ। ਸਾਡੇ ਨਾਲ ਮਾਰਚ ਵਿੱਚ ਹੋ ਚੁੱਕੀ, ਅਸੀਂ ਇੰਡੀਆ ਚਲੇ ਗਏ। ਸਾਡੇ ਘਰ 'ਚ ਲਾ ਚਮਚੇ ਕਾਠੀਆਂ ਤੋਂ ਕੱਪੜਿਆਂ ਤੋਂ ਕੋਈ ਨਹੀਂ ਛੱਡਿਆ ਸਾਡੇ ਘਰੇ, ਜਿਵੇਂ ਕੰਬਲ ਖੇਸ ਕੁਛ ਵੀ ਦੇਖ ਲਓ। ਠੀਕ ਹੈ ਜੀ। 3 TV ਨਵੇਂ ਚੁੱਲ੍ਹੇ ਲਿਆਂਦੇ ਸੀ ਗੈਸ ਵਾਲੇ ਲਾਉਣ ਲਈ, ਸਭ ਕੁਛ ਲੈ ਗਏ ਸਣੇ ਬੈਕ ਨੂੰ। ਦੇਖ ਲਓ ਤੁਸੀਂ, ਕੋਈ ਚੀਜ਼ ਵੀ ਨਹੀਂ ਛੱਡੀ ਇਹਨਾਂ ਨੇ, ਭਾਂਡੇ ਟੀਂਡੇ ਪਤੀਲੇ ਵਗੈਰਾ ਸਭ ਕੁਛ। ਜੀ ਜੀ। ਹਾਂ, ਮੈਂ ਅੱਗੇ ਬਲਵਿੰਦਰ ਭੈਣ ਜੀ ਹੁਣਾਂ ਕੋਲ ਵੀ ਗੱਲ ਕਰੀ ਸੀਗੀ। ਮੈਂ ਕਿਹਾ ਸਾਡੇ ਘਰ ਤਾਂ ਸਭ ਕੁਛ ਲੈ ਗਏ। ਜੀ ਚਲੋ ਥੈਂਕ ਯੂ ਹਰਜੀਤ ਕੌਰ ਜੀ। ਬਿਲਕੁਲ ਇਹੀ ਚੀਜ਼ ਦਾ ਡਰ ਆ
ਜਦੋਂ ਸਟੋਰਾਂ ਤੋਂ ਹਟੇ ਤਾਂ ਇਹਨਾਂ ਚੋਰਾਂ ਨੇ ਲਟੇਰਿਆਂ ਨੇ ਕਿੱਧਰ ਆਉਣਾ, ਇੱਧਰ ਨੂੰ ਹੀ ਆਉਣਾ। ਇਹ ਨਹੀਂ ਆ ਵੀ ਪਹਿਲਾਂ ਕਦੀ ਇਦਾਂ ਦੀਆਂ ਵਾਰਦਾਤਾਂ ਨਹੀਂ ਵਧਣੀਆਂ ਆ, ਡਰ ਇਸ ਚੀਜ਼ ਦਾ ਆ, ਕ੍ਰਾਈਮ ਦਾ ਡਰ ਇਹ ਆ। ਕਾਨੂੰਨ ਨੇ ਖੋਲ ਦਿੱਤੀ ਫਿਰ, ਉਹੀ ਤਾਂ ਕਾਨੂੰਨ ਕਹਿੰਦਾ ਵੀ ਡਰ ਹੈ, ਕਾਨੂੰਨ ਜਿਹੜਾ ਕਹਿੰਦਾ ਵੀ ਚੱਕਰ ਹੀ ਕੋਈ ਨਹੀਂ, ਕਰ ਚੱਲੋ ਅਸੀਂ ਬਸ। ਹੁਣ ਬੰਦਾ ਕੀ ਫਿਰ ਕਈ ਵਾਰੀ ਆਪਣੇ ਲਫ਼ਜ਼ ਨੂੰ ਰੋਕਣਾ ਪੈ ਜਾਂਦਾ। ਰਾਜਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਵੀ 2-3 ਦਿਨਾਂ ਤੁਹਾਡਾ ਸੁਣ ਰਿਹਾ। ਮੈਂ ਵੀ ਨਾ ਆਨਲਾਈਨ ਹੁਣ ਸਾਰਾ ਬਿੱਲ ਪੜ੍ਹ ਰਿਹਾ ਹੈਗਾ। ਉਹਨਾਂ ਨੇ ਲਿਖਿਆ ਐਮਪਲੋਇਜ਼ ਮੇਨਟੇਨ ਕਰਨਾ ਹੈ ਕਿ ਵਾਇਲੈਂਸ ਇੰਸੀਡੈਂਟ ਲੌਗ, ਯਾਨੀ ਕਿ ਕੁੱਟ ਖਾਈ ਚੱਲੋ ਤੇ ਕਿਤਾਬਾਂ 'ਚ ਲਿਖੀ ਚੱਲੋ ਬੰਦਾ ਐਸੀ ਹੈ, ਆ ਹੋ ਗਿਆ ਹੈ। ਤੇ ਪਰ ਮੈਂ ਤਾਂ ਇਹੀ ਚਾਹੂੰਗਾ, ਮੇਰੀ ਸਲਾਹ ਹੈਗੀ ਆ ਕਿ ਇਹ ਕੋਈ ਸਕੁਅਰ ਫੁੱਟ ਦਾ ਪਾ ਦੇਣ ਕਿ ਭਾਈ 5000 ਤੋਂ ਜੇ ਵੱਡਾ ਸਕੁਅਰ ਫੁੱਟ ਆ ਸਾਰੇ ਇੰਪਲੀਮੈਂਟ ਕਰੀ ਜਾਣ, ਹਨਾ। ਹੁਣ ਜਿਹੜੇ ਵੱਡੇ ਸਟੋਰ ਹੈਗੇ ਆ ਜੀ, ਹੁਣ ਅਸੀਂ ਵਾਲਮਾਰਟ ਗਏ ਆ, ਅਗਲਿਆਂ ਨੇ ਮੀਟ ਡਿਪਾਰਟਮੈਂਟ ਹਰੇਕ ਚੀਜ਼ ਨੂੰ ਇੱਥੇ ਤਾਲਾ ਲਾਇਆ ਹੋਇਆ, ਹਨਾ। ਤੇ ਜਦੋਂ ਨਿਕਲਦੇ ਆ ਤੇ ਰਸੀਦ ਫੜਾਉਣੀ ਪੈਂਦੀ ਆ, ਲਾਈਨ 'ਚ ਵੇਟ ਕਰੋ। ਹਰੇਕ ਬੰਦੇ ਨੂੰ ਇੱਕ ਤਰ੍ਹਾਂ ਚੋਰ ਦੀ ਅੱਖ ਨਾਲ ਹੀ ਦੇਖਦੇ ਨੇ ਉੱਥੇ ਵਾਲਮਾਰਟ ਤੇ ਜੇ ਜਾਓ, ਹਨਾ। ਕੱਲ ਪਰਸੋਂ ਦਾ ਉਹਨਾਂ ਨੇ ਮੀਟ ਡਿਪਾਰਟਮੈਂਟ ਵੀ ਲੌਕ ਕਰਨ ਲੱਗੇ। ਚਲੋ ਵੱਡੀਆਂ ਕੰਪਨੀਆਂ ਤਾਂ ਕਰ ਰਹੀਆਂ ਨੇ, ਹੁਣ ਅਸੀਂ ਏਦਾਂ ਨਹੀਂ ਕਰ ਸਕਦੇ। ਫਿਰ ਤਾਂ ਜੇਲ੍ਹ 'ਚ ਕਿੱਦਾਂ ਇੰਨੀ ਖਰਚਾ ਕਿੱਥੋਂ ਕਰ ਸਕਦੇ ਆ ਕੋਈ? ਨਹੀਂ, ਇਹ ਸੋਸਾਇਟੀ 'ਚ ਥੋੜੀ ਕੋਈ ਰਹਿਣਾ ਚਾਹੁੰਦਾ ਹੈ। ਬਿਲਕੁਲ ਇਹ ਵੀ ਅਸੀਂ ਬਸ ਜਿੰਦੇ ਹੀ ਲਾਈ ਜਾਈਏ ਹਰ ਇੱਕ ਚੀਜ਼ ਦੇ ਉੱਤੇ, ਹਨਾ। ਸਾਹ ਤੇ ਕੱਲ ਨੂੰ ਮੂੰਹ ਤੇ ਵੀ ਲਾ ਲਈਏ। ਹਾਂਜੀ ਹਾਂ ਗੱਲ ਹੋਈ। ਬਸ ਮੈਂ ਕਹੂੰਗਾ ਇਹ ਦੇਖੋ, ਚਲੋ ਮੰਨਿਆ ਕਿ ਚਲੋ ਅਸੀਂ ਵੀ ਇੰਪਲੋਈ ਦੀ ਸੇਫਟੀ ਹੈ। ਇਹ ਦੇਖੋ ਜੀ, ਇਹਨਾਂ ਨੇ ਤਾਂ ਹੀ ਬਿੱਲ ਹੈਗੇ, ਨਹੀਂ ਚਾਹੁੰਦੇ ਕਿ ਸਮਾਨ ਜੋ ਮਰਜ਼ੀ ਹੋਵੇ, ਕਿ ਹਿਊਮਨ ਦੀ ਲਾਈਫ ਦੇ ਵਾਸਤੇ ਕਿ ਚਲੋ ਇੰਪਲੋਇਰ ਨੂੰ ਕੁਝ ਦੇਖੋ ਇੰਟੈਂਸ਼ਨ ਭਾਵੇਂ ਵਧੀਆ ਹੋ ਸਕਦੀ, ਅਸੀਂ ਕਦੀ ਨਹੀਂ ਇਹ ਕਿਹਾ ਵੀ ਉਹਦੀ ਇੰਟੈਂਸ਼ਨ ਬੈਡ ਹੋ ਸਕਦੀ ਆ, ਪਰ ਜੋ ਉਹਨੇ ਲਿਖਤਾ ਉਹ ਗਲਤ ਆ। ਵਿਆਖਿਆ ਤਾਂ ਦੱਸੇ ਨਾ, ਵਿਆਖਿਆ ਗਲਤ ਵੀ ਤੁਸੀਂ ਆਪਣੇ ਪ੍ਰੋਡਕਟ ਨੂੰ, ਆਪਣੇ EMPLOYEE ਦੀ ਜਾਨ ਨੂੰ ਤੁਸੀਂ ਉਹਦੇ ਨਾਲ ਕਨਫਰੰਟ ਹੀ ਨਹੀਂ ਕਰਨਾ, ਰੋਕ ਹੀ ਨਹੀਂ ਸਕਦੇ, ਕਹਿ ਹੀ ਨਹੀਂ ਸਕਦੇ ਉਹਨੂੰ ਕੁਝ। ਵਿੱਚ ਇਹੀ ਕਹਿਣਾ ਵੈਲਕਮ ਬੈਕ ਜੀ, ਕੱਲ ਨੂੰ ਆ ਜਾਓ ਦੁਬਾਰਾ। ਕਿਉਂਕਿ ਆਪਣੇ ਬੰਦੇ ਅੱਕੀ ਹੋਏ ਸੀ ਜੀ। ਆ ਤਾਂ ਥੋੜਾ ਆਹ 7-11 ਭਾਜੀ ਹੋਰਾਂ ਨੇ ਥੋੜਾ ਸਾਰਿਆਂ ਨੂੰ ਕੱਢਿਆ, ਨਹੀਂ ਤਾਂ ਨਹੀਂ ਸਾਰੇ ਤਾਂ ਡਰ ਕੇ ਬੈਠੇ ਸੀ ਕਿ ਲੈ ਕੇ ਜਾਂਦਾ ਕੋਈ ਲੈ ਜਾਵੇ। ਉਹ ਤਾਂ ਪਤਾ ਹੀ ਹੈ ਹਨਾ, ਲੜਦਾ ਤਾਂ ਕੋਈ ਵੀ ਨਹੀਂ ਮੂਹਰੇ। ਜੇ ਉਹਨਾਂ ਨੇ ਵੀ ਕੀਤੀ ਹੈਗੀ 76 ਪਰੇਡ, ਅਗਲਿਆਂ ਨੇ ਅੱਕੇ ਹੋ ਗਈ ਕੀਤੀ ਹੈ ਕਿ ਭਾਈ ਹੁਣ ਪਾਈਏ। 5 ਦਿਨ ਹੋ ਗਏ ਸੀ ਉਹਨਾਂ ਨੂੰ ਜੀ। ਥੈਂਕ ਯੂ ਰਾਜਦੀਪ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ। ਜੀ ਸਮਾਂ ਹੁਣ ਆਪਾਂ ਰੈਪ ਅਪ ਕਰ ਰਹੇ ਹਾਂ। ਹਰਜੋਤ ਭਾਜੀ ਤੁਸੀਂ ਜਾਂਦੇ ਜਾਂਦੇ ਤੇ ਜਸਕਰਨ ਭਾਜੀ ਜਾਂਦੇ ਜਾਂਦੇ ਜੋ ਵੀ ਤੁਸੀਂ ਸ਼ੇਅਰ ਕਰਨਾ ਜੀ। ਜੀ ਮੈਂ ਤਾਂ ਇਹੀ ਸਾਰਿਆਂ ਨੂੰ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਦੇਖੋ ਆਪਾਂ ਤੁਹਾਡੇ ਲਈ ਇਸ਼ੂ ਲੈ ਕੇ ਆਏ। ਜਿੰਨੇ ਵੀ ਸਾਡੇ ਸਟੋਰਾਂ ਵਾਲੇ ਸੀ, ਕਿਸੇ ਨੂੰ ਪਤਾ ਨਹੀਂ ਸੀ। ਇੱਕ ਦੋ ਨੂੰ ਜਿਨ੍ਹਾਂ ਨੂੰ ਪਤਾ ਵੀ ਸੀ ਉਹ ਵਿਚਾਰੇ ਚੁੱਪ ਸੀ ਵੀ ਕੀ ਕਰੀਏ, ਹਨਾ। ਆਰਗੇਨਾਈਜੇਸ਼ਨਾਂ ਵੀ ਬਥੇਰੀਆਂ ਸੀਗੀਆਂ, ਸਭ ਕਿਸੇ ਨੇ ਨਹੀਂ ਕੋਈ ਇਹ ਮੁੱਦਾ ਲੈ ਕੇ ਆਏ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਆ, ਚਾਹੇ ਕਿਸੇ ਦਾ ਸਟੋਰ ਸੀ ਨਹੀਂ ਸੀ। ਸੋ ਸਾਡਾ ਪੰਜਾਬੀ ਜਿਹੜੇ USA ਦਾ ਮਤਲਬ ਸਾਡਾ ਤਾਂ ਹੈ ਹੀ ਆ ਯੂਨਾਈਟਿੰਗ ਪੰਜਾਬੀ ਆਲ ਓਵਰ। ਆਪਾਂ ਤਾਂ ਪਾਕਿਸਤਾਨੀ ਪੰਜਾਬੀਆਂ ਨੂੰ ਵੀ ਨਾਲ ਜੋੜ ਰਹੇ ਆ। ਪਰ ਜਦੋਂ ਫਿਰ ਹੁਣ ਏਦਾਂ ਦੀ ਇੰਸੀਡੈਂਟ ਹੁੰਦੀ, ਫਿਰ ਕਈ ਵਾਰ ਬੰਦੇ ਨੂੰ ਸੋਚਣਾ ਪੈਂਦਾ ਵੀ ਅਸੀਂ ਐਵੇਂ ਤਾਂ ਨਹੀਂ ਆਪਣਾ ਟਾਈਮ, ਪੈਸੇ, ਸਾਰਾ ਕੁਝ ਖਰਾਬ ਕਰੀ ਜਾਂਦੇ ਆ। ਸੋ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ। ਜਿੱਦਾਂ ਆਪਾਂ ਕੱਲ ਇਕੱਠੇ ਹੋਏ ਸੀ, ਸਾਰਿਆਂ ਨੂੰ ਏਦਾਂ ਸੋਚਣਾ ਚਾਹੀਦਾ ਵੀ ਇਕੱਠੇ ਹੋ ਕੇ ਕਰੀਏ, ਤਾਂ ਕਿ ਜਿਹੜਾ ਜਿੰਨੇ ਆਪਣੇ ਸਟੋਰਾਂ ਵਾਲੇ ਆ ਉਹ ਜਾਂ ਤਾਂ ਇਸ ਬਿੱਲ ਤੋਂ ਬਾਹਰ ਕੱਢ ਦੇਣ ਰੀਟੇਲਰ ਵਾਲਾ ਪੋਰਸ਼ਨ, ਤੇ ਜਾਂ ਉਹਦੇ ਵਿੱਚ ਬਿਲਕੁਲ ਕਲੀਅਰਲੀ ਲਿਖਣ ਵੀ ਹਾਂ ਤੁਸੀਂ ਜਿਹੜਾ ਚੋਰ ਆਇਆ ਉਹਨੂੰ ਰੋਕ ਨਹੀਂ ਸਕਦੇ। ਕੋਈ ਲੌਗ, ਹੁਣ ਇੱਕ ਬੰਦਾ ਦੇਖੋ, ਜਿਹੜੇ ਹੈਗੇ ਵਾਲਮਾਰਟ ਆ, ਉੱਥੇ ਤਾਂ 40-50 ਇੰਪਲਾਈ ਆ, ਹਨਾ। ਉਹਨੇ ਲੌਕ ਲਾਤੇ, ਤੁਸੀਂ ਰਸੀਦ ਲੈ ਆਂਦੀ, ਇੱਕ ਸਮਾਨ ਕੱਢ ਕੇ ਲਿਆ ਕੇ ਦੇਤਾ। ਜਿਹੜਾ ਸਟੋਰ ਆ ਉੱਥੇ ਤਾਂ ਇੱਕੋ ਹੀ ਬੰਦਾ, ਜੇ ਲੌਕ ਲਾਇਆ ਹੋਊਗਾ ਤਾਂ ਅਗਲਾ ਦਾ ਕੈਸ਼ ਰਜਿਸਟਰ ਚੱਕ ਤੁਰਦਾ ਬਣੂਗਾ। ਸੋ ਇਹ ਬਹੁਤ ਜਿਹੜਾ ਛੋਟੇ ਬਿਜ਼ਨਸ ਇਹਦੇ ਨਾਲ ਬੰਦ ਹੋ ਜਾਣੇ ਜੇ ਬਿੱਲ ਪਾ ਦੂਗਾ, ਇਹ ਗਰੰਟੀਡ ਆ, ਮੈਨੂੰ ਪਤਾ ਜੀ। ਜਸਕਰਨ ਭਾਜੀ ਜੀ, ਮੈਨੂੰ ਲੱਗਦਾ ਉਹਨਾਂ ਦੀ ਲਾਈਨ ਜਿਹੜੀ ਉਹ ਡ੍ਰੌਪ ਹੋ ਗਈ ਹੈ। ਤੇ ਚਲੋ ਬਾਕੀ ਸਮਾਂ, ਹਾਂਜੀ, ਤੇ ਥੈਂਕ ਯੂ ਆ ਸਾਰਿਆਂ ਦਾ। ਬਾਕੀ ਭੇਡਾਂ ਨੂੰ ਵੀ ਪਛਾਣੋ। ਨਹੀਂ ਮੈਂ ਨਾਲ ਹੀ ਜਾਂਦੇ ਜਾਂਦੇ ਮੈਂ ਤਾਂ ਨਾ, ਹਾਂਜੀ ਜਾਂਦੇ ਜਾਂਦੇ ਗੱਲ ਤਾਂ ਇਹੀ ਆ ਕਿ ਭਾਈ ਤੁਹਾਡਾ ਸਾਰਿਆਂ ਦੇ ਸਾਥ ਦਾ ਸ਼ੁਕਰੀਆ। ਮੈਨੂੰ ਇੱਕ ਗੱਲ ਚੇਤੇ ਆ ਗਈ, ਵੈਸੇ ਉਹੀ ਨਾ ਉਮਰ ਵਧੀ ਜਾਂਦੀ ਆ, ਮੈਨੂੰ ਗੱਲ ਚੇਤੇ ਆ ਗਈ ਕਿ ਇਹਨਾਂ ਦੇ ਵਿੱਚੋਂ ਇੱਕ ਭਾਈ ਸਾਹਿਬ ਸੀਗੇ ਜਿਹੜੇ ਅੱਜ ਇਹਨਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣੇ ਆ, ਜਿਹੜੀ ਅੱਜ ਜ਼ੂਮ ਮੀਟਿੰਗ ਹੋ ਰਹੀ ਆ। ਉਹ ਮੈਨੂੰ 500-700 ਮੇਰੇ ਕੋਲ ਗਾਲ ਕੱਢ ਕੇ ਗਏ ਸੀ ਵੀ ਅਸੀਂ ਇਹਦੇ ਕੋਲੋਂ ਡੇਵਿਡ ਜੀ ਕੋਲੋਂ ਟਾਈਮ ਮੰਗਿਆ, ਜ਼ੂਮ ਮੀਟਿੰਗ ਦਾ ਫਲਾਣਾ ਢੰਗੜਾ, ਸਾਨੂੰ ਉਹਨੇ ਦਿੱਤਾ ਨਹੀਂ ਗਿਆ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪਹਿਲਾਂ ਮੀਟਿੰਗ ਕਿਹੜੇ ਹਿਸਾਬ ਨਾਲ ਕਹਿੰਦੇ ਇਹਨਾਂ ਦੀ ਹੋ ਗਈ ਸੀਗੀ। ਇੱਕ ਪਾਸੇ ਮੈਨੂੰ ਕਹਿ ਕੇ ਗਏ ਸੀਗੇ, ਹੁਣ ਮੈਨੂੰ ਇਹ ਨਹੀਂ ਪਤਾ ਇਸ ਮੀਟਿੰਗ ਬਾਰੇ ਕਹਿੰਦੇ ਸੀ, ਕਿਸੇ ਹੋਰ ਬਾਰੇ ਕਹਿੰਦੇ ਸੀਗੇ। ਜੋ ਮਰਜ਼ੀ ਕਹੀ ਜਾਣ, ਇਹ ਸਾਡੀ ਤਾਂ ਇੱਕੋ ਹੀ ਹੈ ਵੀ ਭਾਈ ਤੁਹਾਡੀ ਮੀਟਿੰਗ ਹੈ ਅੱਜ, ਮਸਲੇ ਦਾ ਹੱਲ ਕਰ ਲਿਓ ਤੇ ਅਸੀਂ ਤੁਹਾਡਾ ਥੈਂਕ ਯੂ ਕਰ ਦੇਵਾਂਗੇ ਰੇਡੀਓ ਤੇ ਉਹ ਵੀ ਆ ਕੇ। ਤੇ ਬਾਕੀ ਮੈਂ ਜਿੰਨੇ ਵੀ ਕੱਲ ਬੰਦੇ ਉੱਥੇ ਪਹੁੰਚੇ ਆ, ਬਿਜ਼ਨਸ ਵਾਲੇ, ਨੌਨ ਬਿਜ਼ਨਸ ਵਾਲੇ, ਜਾਂ ਜਿੰਨੇ ਵੀ ਭੈਣ ਭਰਾ ਸੁਣਦੇ ਆ, ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ, ਆਪਣੇ ਹਿਸਾਬ ਦੇ ਨਾਲ
ਉਹਨਾਂ ਚਿਰ ਆਪਣੇ ਇਹਨਾਂ ਤੇ ਸਾਰਿਆਂ ਤੇ ਤੁਸੀਂ ਪ੍ਰੈਸ਼ਰ ਪਾਈ ਰੱਖਿਓ। ਤੇ ਇੱਕ ਗੱਲ ਜ਼ਰੂਰ ਕਰਿਓ, ਚਾਹੇ ਜਦੋਂ ਨਾ ਆਪਣਾ ਕੋਈ ਬੰਦਾ ਕਮਿਊਨਿਟੀ ਦਾ ਆਪਣੇ ਚੋਣਾਂ ਵਿੱਚ ਖੜਦਾ ਆ, ਚਾਹੇ ਉਹ ਕੌਂਸਲਮੈਨ ਲਈ ਆ, ਚਾਹੇ ਮੇਅਰ ਲਈ ਆ, ਸੈਨੇਟ ਲਈ ਆ, ਅਸੈਂਬਲੀ ਲਈ ਆ, ਤੁਸੀਂ ਨਾ ਗੁਰਦੁਆਰੇ ਜਦੋਂ ਆ ਕੇ ਭਾਸ਼ਣ ਦੇ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ, ਮੈਂ ਫਲਾਨਾ ਤੇ ਮੈਂ ਧਮਕੜੀ ਤੇ ਮੈਂ ਔਮਕੜੀ, ਉਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਬਿਲਕੁਲ ਵੀ। ਨਾ ਤਾਂ ਇਹਨਾਂ ਨੂੰ ਦਵਾਨੀ ਦਿਆ ਕਰੋ ਤੇ ਨਾ ਇਹਨਾਂ ਦੀ ਹੈਲਪ ਕਰਿਆ ਕਰੋ। ਵੋਟ ਕੋਰੀ ਨਾ ਕਰੋ ਜੀ, ਜਿਹੜੇ ਖੜਦੇ ਨਹੀਂ ਤੁਹਾਡੇ ਨਾਲ ਕੋਰੀ ਨਾ ਕਰੋ, ਸਿੱਧੀ ਜੀ ਗੱਲ ਆ। ਇਹਨਾਂ ਨੇ ਤਾਂ ਸੁਧਰਨਾ, ਤਾਂ ਗੱਲ ਮੰਨਣਗੇ ਤੁਹਾਡੀ। ਵੋਟ ਸਿਰਫ ਇਸ ਕਰਕੇ ਨਾ ਪਾਓ ਕਿ ਉਹ ਪੰਜਾਬੀ ਆ ਜਾਂ ਪੰਜਾਬਣ ਆ। ਵੋਟ ਇਸ ਕਰਕੇ ਨਾ ਪਾਓ ਬਈ ਉਹ ਜੀ ਸਾਡੇ ਗੁਰਦੁਆਰੇ ਆ ਕੇ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿਹਾ ਸੀਗਾ। ਵੋਟ ਇਸ ਕਰਕੇ ਪਾਓ ਕਿ ਉਹ ਬੰਦਾ ਚੰਗਾ ਸੀ। ਪੰਜਾਬੀ ਕਮਿਊਨਿਟੀ ਦੇ ਮੁੰਡੇ ਆਪਣੇ ਮੇਲ ਜਾਂ ਫੀਮੇਲ ਦੇ ਅਗੇਂਸਟ ਚਾਈਨੀਜ਼ ਕਮਿਊਨਿਟੀ ਦਾ ਬੰਦਾ ਗੋਰਾ ਕਾਲਾ ਮਕਸੀਕਾ ਕੋਈ ਵੀ ਖੜਾ ਆ, ਤੁਹਾਨੂੰ ਲੱਗਦਾ ਇਹਦੇ ਨਾਲ ਵਧੀਆ ਕੰਮ ਕਰੂਗਾ, ਉਹਨੂੰ ਵੋਟ ਪਾਓ, ਇਹਨਾਂ ਨੂੰ ਨਾ ਪਾਓ। ਪਰ ਜੇ ਇਹ ਵਧੀਆ ਜਿਹੜਾ ਤੁਹਾਡੇ ਨਾਲ ਖੜਦਾ ਜੀ ਉਹਨੂੰ ਵੋਟ ਪਾਓ। ਮੁੱਕਦੀ ਗੱਲ ਇਹ ਆ, ਮੁੱਕਦੀ ਗੱਲ ਇਹ ਹੈ। ਤੇ ਇਸ ਗੱਲ ਦਾ ਖਿਆਲ ਰੱਖੋ, ਇੱਕ ਆਪਣੀਆਂ ਵੋਟਾਂ ਰਜਿਸਟਰ ਕਰੋ, ਵੱਧ ਤੋਂ ਵੱਧ 21 ਸਾਲ ਤੋਂ ਉੱਪਰ ਦੇ ਬੰਦੇ। ਜਿੰਨੀ ਵੱਧ ਤੁਹਾਡੀ ਵੋਟ ਹੋਊਗੀ ਉਨੀ ਤੁਹਾਡੀ ਵੱਧ ਤੇ ਹੋਊਗੀ। ਤਾਂ ਵੋਟ ਬੰਦੇ ਨੂੰ ਪਾਇਆ ਕਰੋ, ਉਹਦੀ ਕ੍ਰੈਡੀਬਿਲਿਟੀ ਨੂੰ ਪਾਇਆ ਕਰੋ, ਉਹਦੇ ਕਰੈਕਟਰ ਨੂੰ ਪਾਇਆ ਕਰੋ, ਨਾ ਕਿ ਨਹੀਂ ਜੀ ਇਹ ਪੰਜਾਬੀ ਕੁੜੀ ਆ ਗਈ, ਪੰਜਾਬੀ ਮੁੰਡਾ ਹੋ ਗਿਆ। ਇਹ ਕੰਮ ਕਰਨੇ ਬੰਦ ਕਰ ਦਿਓ। ਚੰਗੇ ਬੰਦੇ ਤੁਸੀਂ ਚੁਣ ਕੇ ਅੰਦਰ ਭੇਜਿਆ ਕਰੋ ਜਿਹੜੇ ਤੁਹਾਡੇ ਲਈ ਕੰਮ ਕਰਨ, ਤੇ ਇਹ ਨਾ ਕਹਿਣ ਕਿ ਮੈਂ ਜੀ ਪੰਜਾਬੀਆਂ ਦਾ ਮੁੰਡਾ ਤੇ ਪੰਜਾਬੀਆਂ ਦੀ ਕੁੜੀਆਂ। ਮੈਂ ਥੋੜਾ ਜਿਹਾ ਮੈਨੂੰ ਐਕਸਾਈਟਡ ਹੋ ਗਿਆ ਸੀਗਾ, ਤੇ ਕਈਆਂ ਬੰਦਿਆਂ ਨੂੰ ਮੇਰੀ ਗੱਲ ਪਸੰਦ ਵੀ ਨਹੀਂ ਆਉਣੀ ਹੈਗੀ। ਜੇ ਨਹੀਂ ਵੀ ਆਉਂਦੀ ਫੇਰ ਵੀ ਮੇਰੇ ਭੈਣੋ ਮੇਰੇ ਭਰਾਵੋ ਇਹੀ ਆ ਕਿ ਸਿਰਫ ਕੋਈ ਬੰਦਾ ਆ ਕੇ ਗੁਰਦੁਆਰੇ ਆਪਣਾ ਉਦਾਂ ਜਾਂ ਉਹ ਬਾਕੀ ਜੀ ਬਿਲਕੁਲ ਥੈਂਕ ਯੂ ਜਸਕਰਨ ਜੀ ਤੇ ਮਿਹਰਬਾਨੀ। ਤੇ ਬਾਕੀ ਓਵਰਆਲ ਲੋਕਾਂ ਨੂੰ ਮਾੜਾ ਲੱਗ ਰਿਹਾ ਹੈ ਜਿਹੜੇ ਪਿੱਠ ਪਿੱਛੇ ਜਾ ਕੇ ਕਰ ਰਹੇ ਆ, ਅਜੇ ਵੀ ਸੁਧਰ ਜਾਓ। ਇਹੀ ਆਪਾਂ ਜਿਹੜਾ ਉਹ ਕਹਿੰਦੇ ਆ, ਤੇ ਸਾਰਿਆਂ ਨੂੰ ਮਿਲ ਕੇ ਲੈ ਕੇ ਚੱਲ ਪੋ, ਚੰਗੇ ਰਹੋਗੇ। ਇਹ ਮਾੜੀ ਗੱਲ ਆ, ਕਮਿਊਨਿਟੀ ਦੀ ਬਾਦੂਬਾਦ ਜਾਂ ਉਹਦੇ ਵਿੱਚ ਅੱਖਾਂ 'ਚ ਗਿਰ ਜਾਣਾ ਚੰਗਾ ਨਹੀਂ ਹੁੰਦਾ। ਦੂਜੀ ਗੱਲ ਭਾਜੀ ਇੱਕ ਹੋਰ, ਤੁਹਾਡੇ ਆਪਣੇ ਫੇਸਬੁੱਕ ਤੇ ਮੇਰਾ ਖਿਆਲ ਤੁਸੀਂ ਕਹਿੰਦੇ ਕਿਸੇ ਐਂਡੀ ਭਾਜੀ ਨਹੀਂ ਦਾ, ਮੈਂ ਉਹਨਾਂ ਨੂੰ ਜਾਣਦਾ, ਕੱਲ ਉਹ ਬੋਲ ਕੇ ਵੀ ਗਏ ਐਂਡੀ ਚਿਤਕਾਰਾ ਭਾਜੀ ਹੋਣੀ, ਥੈਂਕ ਯੂ ਉਹਨਾਂ ਭਾਜੀ ਨੇ ਮੈਸੇਜ ਪਾਇਆ। ਐਂਡੀ ਭਾਜੀ ਤੁਹਾਡੇ ਮੋਰੇ ਰਿਕੁਐਸਟ ਹੈ, ਜੇ ਤੁਸੀਂ ਮੈਸੇਜ ਹੁਣ ਇਹ ਪਾਇਆ ਨਾ ਕਿ ਸਾਡੀ ਮੀਟਿੰਗ ਪਹਿਲਾਂ ਸਕੈਜੂਲ ਸੀਗੀ, ਮੀਟਿੰਗ ਤੋਂ ਬਾਅਦ ਵੀ ਇੱਥੇ ਆ ਕੇ ਇਸ ਫੇਸਬੁੱਕ ਬੋਰਡ ਤੇ ਨਾ ਆ ਕੇ ਉਹ ਵੀ ਮੈਸੇਜ ਪਾਇਆ ਕਿ ਸਾਡੀ ਮੀਟਿੰਗ ਦਾ ਨਤੀਜਾ ਕੀ ਨਿਕਲਿਆ, ਅਸੀਂ ਬਹੁਤ ਐਪਰੀਸ਼ੀਏਟ ਕਰਾਂਗੇ ਤੁਹਾਡਾ। ਜੀ ਜੀ ਰਿਕਾਰਡਿੰਗ ਜ਼ਰੂਰ ਜੇ ਦਿਖਾ ਦਿਓ ਸਾਰਿਆਂ ਨੂੰ। ਵੈਸੇ ਤਾਂ ਕਰਨੀ ਨਹੀਂ ਚਾਹੀਦੀ ਇਹਨੂੰ, ਜੇ ਉਹ ਪੋਸਟਪੋਨ ਕਰ ਲੈਣ ਤਾਂ ਫਿਰ ਤੁਸੀਂ ਕਹਿਣਾ ਵੀ ਉਹਨਾਂ ਨੇ ਕਰ ਲਈ, ਤੁਸੀਂ ਵੀ ਕਰ ਸਕਦੇ ਆ। ਤੁਸੀਂ ਲੋਕਾਂ ਨੂੰ ਨਾਲ ਲੈ ਕੇ ਜਾਓ, ਤੁਸੀਂ ਵੀ ਕਰ ਸਕਦੇ ਆ। ਜੇ ਨਹੀਂ ਕਰਨੀ ਤਾਂ ਇਸੇ ਫੇਸਬੁੱਕ ਪੇਜ ਤੇ ਆ ਕੇ ਤੁਸੀਂ ਦੱਸਦੇ ਵੀ ਸਾਡੀ ਮੀਟਿੰਗ ਇਸ ਚੀਜ਼ ਦੀ ਹੋਈ ਆ, ਆਹ ਬੰਦੇ ਸੀਗੇ, ਉਹਨਾਂ ਦੇ ਨਾਂ ਨਸ਼ਰ ਕਰਦੇ ਕੌਣ ਕੌਣ ਬੰਦਾ ਗਿਆ ਸੀਗਾ, ਤਾਂ ਕਿ ਕੱਲ ਨੂੰ ਜੇ ਬਿੱਲ ਪਾਸ ਹੁੰਦਾ ਤਾਂ ਵੀ ਸਾਨੂੰ ਚੇਤਾ ਰਹੇ ਵੀ ਕੌਣ ਕਰਾ ਕੇ ਆਇਆ ਸੀਗਾ। ਜੇ ਫੇਲ ਹੁੰਦਾ ਤਾਂ ਵੀ ਸਾਨੂੰ ਚੇਤਾ ਰਹੂਗਾ ਕਿ ਕਿਹਨੇ ਕਰਵਾਇਆ ਸੀਗਾ, ਅਸੀਂ ਕਿਹਦੀ ਮਦਦ ਕਰਨੀ ਆ। ਸੋ ਪਲੀਜ਼ ਆ ਕੇ ਨਾ ਤੁਸੀਂ ਜ਼ਰੂਰ ਦੱਸ ਦਿਓ ਕਿ ਮੀਟਿੰਗ ਦਾ ਨਤੀਜਾ ਕੀ ਨਿਕਲਿਆ, ਗੱਲ ਕਿੱਥੇ ਤੱਕ ਪਹੁੰਚੀ ਹੈ। ਥੈਂਕ ਯੂ ਜਸਕਰਨ ਜੀ, ਥੈਂਕ ਯੂ ਰਜੋਤ ਭਾਜੀ, ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਗੱਲਬਾਤ ਨੂੰ ਹੁਣ ਆਪਾਂ ਇੱਥੇ ਸਮਾਪਤ ਕਰਦੇ ਹਾਂ। ਅਗਲਾ ਪ੍ਰੋਗਰਾਮ ਆਈ ਨੋ ਆਪਾਂ ਕਾਫੀ ਵਕਤ ਜਿਹੜਾ ਉਸ ਦੇ ਵਿੱਚੋਂ ਲੈ ਗਏ ਆ। ਬਿਲਕੁਲ ਦੇਖੋ, ਇਹਦੇ ਵਿੱਚ ਇੱਕ ਚੀਜ਼ ਆਪਾਂ ਬਾਰ-ਬਾਰ ਕਲੀਅਰ ਕਰ ਦਈਏ, ਕੋਈ ਉੱਥੇ ਹੋਰ ਕਿਹੜਾ ਮੀਡੀਆ ਉੱਥੇ ਪਹੁੰਚਿਆ ਸੀ ਤੁਸੀਂ ਦੇਖ ਲਿਆ, ਕਿੰਨੇ ਸਮਾਂ ਲਾਇਆ। ਅਸੀਂ ਤੁਹਾਡੇ ਤੋਂ ਕੋਈ ਇਹ ਨਹੀਂ ਮੰਗ ਕਰ ਰਹੇ ਵੀ ਭਾਈ ਸਾਨੂੰ ਕੋਈ ਮੋਨੀਟਰੀ ਏਦਾਂ ਹੈਲਪ ਕਰੋ, ਹਾਂਜੀ, ਜਾਂ ਅਸੀਂ ਨਹੀਂ ਜਿੱਤਾ। ਹਾਂ, ਇਹ ਨਹੀਂ ਆ, ਇਹ ਆਪਣੇ ਸਾਰਿਆਂ ਦਾ ਮੁੱਦਾ ਸੀ। ਇਹ ਆ ਇੱਕ ਚੀਜ਼ ਹੋਰ ਇਹਦੇ ਵਿੱਚ ਜਾਂਦੇ ਜਾਂਦੇ ਮੈਂ ਐਡ ਕਰਨਾ ਚਾਹੂੰਗਾ, ਜਦੋਂ ਕਿਤੇ ਇਹ ਹੁਣ ਜਦੋਂ ਬਿਜ਼ਨਸ ਓਨਰਸ ਨੂੰ ਇਹ ਸਾਰਿਆਂ ਨੂੰ ਲੱਗ ਰਿਹਾ, ਮਾਈਂਡ ਨਾ ਕਰਿਓ ਹੁਣ ਸਾਰੇ ਜਾਣੇ ਵੀ ਇਹ ਸੇਕ ਲੱਗਾ, ਆਪਾਂ ਸਾਰੇ ਜਾਣੇ ਇਕੱਠੇ ਹੋਏ। ਜਦੋਂ ਕਿਤੇ ਤੁਹਾਡੇ ਸਟੋਰ ਤੇ ਰੱਬ ਨਾ ਕਰੇ ਕਿਸੇ ਦੀ ਜਾਨ ਚਲੇ ਜਾਂਦੀ ਆ ਨਾ, ਉਹਦੇ ਲਈ ਵੀ ਇਕੱਠੇ ਹੋਇਆ ਕਰੋ। ਉਹਦੀ ਵੀ ਜਾਨ ਉਦਾਂ ਹੀ ਜਿਹੜੀ ਆ ਉਹ ਉਦਾਂ ਹੀ ਜਿਹੜੀ ਉਹਦੇ ਵੀ ਪਰਿਵਾਰ ਨੂੰ ਜਿਹੜੀ ਉਹਦੇ ਲਈ ਵੀ ਸਟੈਂਡ ਲਿਆ ਕਰੋ। ਸਾਰੀਆਂ ਚੀਜ਼ਾਂ ਆ ਨਾ, ਸਾਰਿਆਂ ਨੂੰ ਨਾਲ ਲੈ ਕੇ ਚੱਲੋ, ਕਿਸੇ ਨੂੰ ਛੱਡੋ ਨਾ ਵੀ ਮੈਂ ਅੱਜ ਕਿਤੇ ਥੋੜਾ ਜਿਹਾ ਉੱਚਾ ਆ ਤੇ ਮੈਂ ਹੀ ਇਕੱਲਾ ਚੜਾਈ ਕਰ ਜਾਣਾ। ਅੱਜ ਦੇਖਦੇ ਆ ਨਾ ਸ਼ਿਮਲੇ 'ਚ ਕਿੱਦਾਂ ਘਾਟ ਡਿੱਗਦੇ ਪਏ, ਉੱਚੀਆਂ ਇਮਾਰਤਾਂ 'ਚ ਭੁਚਾਲ ਵੀ ਆ ਜਾਂਦੇ। ਸੋ ਏਦਾਂ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਉਹ ਚੱਲੋ। ਤੇ ਬਾਕੀ ਲੋਕਾਂ ਨੇ ਹੁਣ ਦੱਸ ਹੀ ਦਿੱਤਾ, ਲੋਕਾਂ ਨੂੰ ਪਤਾ ਲੱਗ ਹੀ ਗਿਆ ਕਿੱਥੇ ਕੀ ਕੌਣ ਸਟੈਂਡ ਕਰ ਰਿਹਾ ਆ। ਤੇ ਇਹ ਦੇਖ ਕੇ ਜਿਹੜਾ ਉਹ ਚੱਲੋ, ਤੇ ਬਿਲਕੁਲ ਅੱਖਾਂ ਮੀਚ ਕੇ ਕਿਸੇ ਦੇ ਪਿੱਛੇ ਵੀ ਜਿਹੜਾ ਉਹ ਨਾ ਲੱਗੋ। ਬਾਕੀ ਜਿਹੜੀ ਅਸੀਂ ਮੈਂ ਗੱਲ ਜਿਹੜੀ ਇਹ ਨਾਲ ਕਹਿਣਾ ਚਾਹੁੰਦਾ ਆ, ਅਸੀਂ ਤੁਹਾਨੂੰ ਸਿਰਫ ਇਹੀ ਬੇਨਤੀ ਕਰਦੇ ਹਾਂ, ਵੱਧ ਤੋਂ ਵੱਧ ਲੋਕਾਂ ਨੂੰ ਪੰਜਾਬੀ ਰੇਡੀਓ USA ਦੇ ਨਾਲ ਜੋੜੋ। ਲੋਕਾਂ ਦੀ ਆਵਾਜ਼ ਆ ਉਹ ਅਸੀਂ ਏਦਾਂ ਹੀ ਜਿਹੜੀ ਉਹ ਚੱਕਦੇ ਰਵਾਂਗੇ। ਜੇ YouTube ਤੇ ਤੁਸੀਂ ਦੇਖਦੇ ਆ, ਸਬਸਕ੍ਰਾਈਬ ਕਰਾਓ, ਸਬਸਕ੍ਰਾਈਬ ਖੁਦ ਕਰੋ, ਫੇਸਬੁੱਕ ਦੇ ਉੱਤੇ ਫੋਲੋ ਕਰੋ। ਬਾਕੀ ਵੱਧ ਤੋਂ ਵੱਧ ਲੋਕਾਂ ਨੂੰ ਐਪ ਡਾਊਨਲੋਡ ਕਰਾਓ। ਜਿਹੜੇ ਇਲਾਕੇ 'ਚ ਜੇ ਤੁਸੀਂ ਰੇਡੀਓ ਸੈੱਟ ਜੇ ਨਹੀਂ ਖਰੀਦੇ, ਘਰ ਵਾਸਤੇ ਰੇਡੀਓ ਸੈੱਟ ਲੈ ਲਓ।
ਜਾਂ ਆਪੋ ਆਪਣੀਆਂ ਗੱਡੀਆਂ ਟਿਊਨ ਇਨ ਕਰਕੇ ਰੱਖਿਆ ਕਰੋ। ਹੋਰ ਬਹੁਤ ਬਥੇਰੇ ਰੇਡੀਓ ਚੱਲੀ ਜਾਂਦੇ ਇੱਥੇ, ਦੇਖ ਲਿਓ ਕੌਣ ਪਹੁੰਚਿਆ ਸੀਗਾ, ਕਿੰਨੇ ਨੇ ਗੱਲ ਕੀਤੀ ਆ ਤੇ ਕਿੰਨਾ ਨੇ ਕੀ ਕੁਝ ਹੋਇਆ, ਇਹ ਜ਼ਰੂਰ ਦੇਖਦੇ ਰਿਹਾ ਕਰੋ। ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰੱਖਾ।